ਮੈਰਿਜ ਆ ਨਾ ਅਗੇਨ ਬਹੁਤ ਹੀ ਇੰਪੋਰਟੈਂਟ ਰਿਲੇਸ਼ਨਸ਼ਿਪ ਆ ਲਾਈਫ ਕਿਉਂਕਿ ਜੇ ਮੈਰਿਜ ਸਟਰੋਂਗ ਆ ਜੇ ਪੇਰੈਂਟਸ ਦਾ ਰਿਲੇਸ਼ਨਸ਼ਿਪ ਸਟਰੋਂਗ ਆ ਤਾਂ ਸਮਝ ਲਓ ਵੀ ਨੈਕਸਟ ਜਨਰੇਸ਼ਨ ਵੀ ਉਸ ਤੋਂ ਬੈਨੀਫਿਟ ਲੈਂਦੀ ਹੈ। ਇਸ ਸਫ਼ਰ ਦੇ ਉੱਤੇ ਚੱਲਦੇ ਹੋਏ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਦੁੱਖ ਸੁੱਖ ਆਉਣੇ ਆ, ਮਿਸਅੰਡਰਸਟੈਂਡਿੰਗਸ ਹੋਣਗੀਆਂ, ਆਰਗੂਮੈਂਟਸ ਵੀ ਹੋਣਗੇ। ਸਾਡਾ ਸਾਰਿਆਂ ਦਾ ਗੋਲ ਇਹੀ ਹੋਣਾ ਚਾਹੀਦਾ ਕਿ ਇਸ ਰਿਲੇਸ਼ਨਸ਼ਿਪ ਨੂੰ ਅਸੀਂ ਕਿਵੇਂ ਸਟਰੋਂਗ ਕਰ ਸਕਦੇ ਹਾਂ। ਤੇ ਜਿਹੜਾ ਇਸ ਅੱਜ ਪੰਜਵਾਂ ਸੀਕ੍ਰੇਟ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਹੈਗਾ ਗਰੋਇੰਗ ਟੁਗੇਦਰ। ਜੇ ਲੰਬਾ ਸਫ਼ਰ ਆ ਤੇ ਜੇ ਅਸੀਂ ਉਹਦੀ ਜਿਹੜੇ ਸਫ਼ਰ ਦੇ ਚੱਲਦੇ ਹੋਏ ਗਰੋਇੰਗ ਟੁਗੇਦਰ ਮਤਲਬ ਇਕੱਠੇ ਹੋ ਕੇ ਗਰੋ ਕਰਨਾ, ਲੈਟਸ ਸੇ ਆਈ ਕਹ ਲਓ ਵੀ ਬੁੱਢੇ ਹੋਣਾ ਨਾ, ਤੁਸੀਂ ਜ਼ਿੰਦਗੀ ਦੇ ਸਫ਼ਰ ਦੇ ਵਿੱਚੋਂ ਲੰਘਦੇ ਹੋਏ ਬਹੁਤ ਚੀਜ਼ਾਂ ਕਰਨੀਆਂ, ਉਹਦੇ ਉੱਤੇ ਜੇ ਤੁਸੀਂ ਰਲ ਕੇ ਚੱਲੋਗੇ ਕਿਉਂਕਿ ਦੋਨੇ ਇੱਕੋ ਟੀਮ ਚ। ਸੋ ਜੇ ਟੀਮ ਵਰਕ ਹੋਵੇ ਤੇ ਇਕੱਠੇ ਗਰੋ ਕਰਦੇ ਹੋਣ, ਜਿਹੜੀਆਂ ਆਪਾਂ ਚੀਜ਼ਾਂ ਹੁਣ ਗੱਲ ਕੀਤੀਆਂ, ਫਿਰ ਜ਼ਿੰਦਗੀ ਦੇ ਵਿੱਚ ਖੁਸ਼ੀ ਆਉਣੀ ਸੁਭਾਵਿਕ ਆ ਕਿ ਉਹਦੇ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਜਦੋਂ ਅਸੀਂ ਟੀਮ ਇੱਕ ਹੈਗੇ ਆ, ਰਲ ਕੇ ਚੱਲਣਾ ਹੈਗਾ, ਤੇ ਫਿਰ ਜਿਹੜੀਆਂ ਆ ਚੀਜ਼ਾਂ ਬੱਚਿਆਂ ਨੂੰ ਰੇਜ਼ ਕਰਨਾ, ਡਿਫਿਕਲਟ ਟਾਈਮਸ ਨੂੰ ਹੈਂਡਲ ਕਰਨਾ, ਵੈਲਥ ਕ੍ਰੀਏਟ ਕਰਨੀ, ਜਿਹੜੀ ਉਹਦੀ ਹੈਗੀ ਆ ਸਪਿਰਿਚੁਅਲ ਗਰੋਥ ਹੈਗੀ ਆ, ਸੇਵਾ ਹੈਗੀ ਆ, ਰਾਈਟ। ਜੇ ਅਸੀਂ ਸਾਰੀਆਂ ਚੀਜ਼ਾਂ ਨੂੰ ਰਲ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਦੂਸਰੇ ਪ੍ਰਤੀ ਰਿਸਪੈਕਟ ਵਧੂਗੀ, ਆਪਣੀ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤਾਂ ਸਭ ਕੁਝ ਠੀਕ ਹੋ ਜਾਊਗਾ, ਵਧੀਆ ਹੋ ਜਾਊਗਾ। ਜੇ ਆਪਾਂ ਮੈਰਿਜ ਨੂੰ ਸਟਰੋਂਗ ਕਰਨਾ ਤੇ ਕੁਝ ਕਰਨਾ, ਆਪਣੇ ਜਿਹੜਾ ਪਾਰਟਨਰ ਆ ਤੁਹਾਡਾ ਹਸਬੈਂਡ ਆ ਜਾਂ ਵਾਈਫ, ਉਹ ਆਪਣੀ ਜ਼ਿੰਮੇਵਾਰੀਆਂ ਨਿਭਾ ਰਿਹਾ, ਉਹ ਕਰ ਰਿਹਾ ਹੈਗਾ ਜਿਹੜਾ ਕੁਝ ਕਰ ਰਿਹਾ ਹੈਗਾ, ਉਹਦੇ ਵਿੱਚ ਉਹਨੂੰ ਇਹ ਨਾ ਹੋਵੇ ਵੀ ਉਹ ਇਹ ਸਮਝ ਲਓ ਵੀ ਜਦੋਂ ਜ਼ਿੰਮੇਵਾਰੀ ਨਿਭਾਉਂਦਾ ਨਾ ਤੇ ਮਤਲਬ ਕਈ ਵਾਰੀ ਔਖਾ ਹੋ ਜਾਂਦਾ। ਤੁਸੀਂ ਜ਼ਰੂਰ ਇੱਕ ਦੂਸਰੇ ਨੂੰ ਪ੍ਰੇਜ਼ ਕਰੋ, ਕੰਪਲੀਮੈਂਟ ਕਰੋ, ਕੰਪਲੀਮੈਂਟਸ ਦਿਵੋ, ਕਿਉਂਕਿ ਉਹ ਜ਼ਿੰਮੇਵਾਰੀ ਇਕੱਲੇ ਤੋਂ ਨਹੀਂ ਨਿਭਾ ਹੋਣੀ। ਉਹਦੇ ਨਾਲ ਉਹ ਜਿਹੜੀਆਂ ਜੇ ਕਿਤੇ ਰੰਜਿਸ਼ ਵੀ ਪੈਦਾ ਹੁੰਦੀ ਹੈ ਨਾ ਆਲੇ ਦੁਆਲੇ ਜ਼ਿੰਦਗੀ ਦੇ ਵਿੱਚ, ਉਹ ਫਿਰ ਘਟਣਗੀਆਂ। ਸਪਿਰਿਚੁਅਲੀ ਆਪਾਂ ਗੱਲ ਕਰ ਰਹੇ ਹਾਂ, ਗਰੋਇੰਗ ਸਪਿਰਿਚੁਅਲੀ ਟੁਗੇਦਰ, ਉਹਦੇ ਵਿੱਚ ਇੱਕ ਪੜ੍ਹਾਈ ਆਉਂਦੀ ਹੈ, ਰਾਈਟ। ਹੁਣ ਜਿਵੇਂ ਆਪਾਂ ਕਹ ਲਓ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਹਾਂ, ਸੋ ਜੇ ਤੁਸੀਂ ਇਕੱਠੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋਗੇ, ਅਰਥਾਂ ਸਮੇਤ ਪੜ੍ਹੋਗੇ, ਇੱਕ ਦੂਸਰੇ ਨਾਲ ਗੱਲਬਾਤ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਊਗਾ। ਤੇ ਜੇ ਉਹਨੇ ਇਕੱਠੇ ਪੜ੍ਹੋਗੇ ਤਾਂ ਹੋਰ ਵੀ ਵਧੀਆ ਗੱਲ। ਜੇ ਦੋਨੇ ਜਣੇ ਸਪਿਰਿਚੁਅਲੀ ਗਰੋ ਕਰਨਾ, ਤੇ ਜਿੱਥੇ ਸਾਡੇ ਕੋਲ ਐਡਾ ਵਧੀਆ ਗ੍ਰੰਥ, ਜੇ ਅਸੀਂ ਉਹ ਇਕੱਠੇ ਬੈਠ ਕੇ ਪੜ੍ਹਦੇ ਹਾਂ, ਇੱਕ ਦੂਸਰੇ ਨਾਲ ਸਲਾਹ ਕਰਦੇ ਹਾਂ, ਡਿਸਕਸ ਕਰਦੇ ਹਾਂ, ਤਾਂ ਫਿਰ ਅਸੀਂ ਉਹਨੂੰ ਡੈਫੀਨਿਟਲੀ ਤੁਸੀਂ ਸਪਿਰਿਚੁਅਲੀ ਗਰੋ ਕਰੋਗੇ ਇਕੱਠੇ। ਜਿਹੜੀ ਮੇਨ ਗੱਲ ਆ, ਜਿਵੇਂ ਪਹਿਲਾਂ ਵੀ ਮੈਂ ਆਪਾਂ ਗੱਲ ਕਰ ਰਹੇ ਸੀਗੇ, ਉਹ ਸੀ ਵੀ ਮੈਰਿਜ ਜੇ ਕਹਿ ਲਓ ਵੀ ਇਹ ਮੇਡ ਇਨ ਹੈਵਨ ਆ, ਪਰ ਉਹਦੀ ਮੇਨਟੇਨੈਂਸ ਤੁਹਾਡੀ ਜ਼ਿੰਮੇਵਾਰੀ। ਸਾਰੇ ਸਰੋਤਿਆਂ ਨੂੰ ਸਤਵਿੰਦਰ ਸਿੰਘ ਮਾਗਟ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਆਪਾਂ ਪਿਛਲੇ ਕਈ ਐਪੀਸੋਡਸ ਦੇ ਵਿੱਚ, ਕਈ ਸੈਸ਼ਨਸ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਸੀਕ੍ਰੇਟਸ ਆਫ ਹੈਪੀ ਮੈਰਿਜ ਦੀ। ਤੇ ਪਹਿਲੇ 4 ਜਿਹੜੇ ਐਪੀਸੋਡ ਸੀ, ਕਿਉਂਕਿ ਆਪਣੇ 5 ਸੀਕ੍ਰੇਟਸ ਆਪਾਂ ਗੱਲ ਕਰ ਰਹੇ ਹਾਂ, ਉਹਨਾਂ ਦੇ ਵਿੱਚ 4 ਆਪਾਂ ਪਿਛਲੀ ਵਾਰੀ ਗੱਲ ਕਰ ਚੁੱਕੇ ਹਾਂ। ਜਿਹੜੀ ਮੈਰਿਜ ਆ ਨਾ ਅਗੇਨ ਬਹੁਤ ਹੀ ਇੰਪੋਰਟੈਂਟ ਰਿਲੇਸ਼ਨਸ਼ਿਪ ਆ ਲਾਈਫ ਦਾ, ਕਿਉਂਕਿ ਜੇ ਮੈਰਿਜ ਸਟਰੋਂਗ ਆ, ਜੇ ਪੇਰੈਂਟਸ ਦਾ ਰਿਲੇਸ਼ਨਸ਼ਿਪ ਸਟਰੋਂਗ ਆ, ਤਾਂ ਸਮਝ ਲਓ ਵੀ ਨੈਕਸਟ ਜਨਰੇਸ਼ਨ ਵੀ ਉਸ ਤੋਂ ਬੈਨੀਫਿਟ ਲੈਂਦੀ ਆ, ਕਿਉਂਕਿ ਉਹ ਵੀ ਨਹੀਂ ਟੁੱਟ ਜਾਂਦੇ ਆ ਜੇ ਉਹ ਰਿਲੇਸ਼ਨਸ਼ਿਪ ਸਟਰੋਂਗ ਨੇ। ਤੇ ਜਿਹੜਾ ਰਿਲੇਸ਼ਨਸ਼ਿਪ ਆ ਮੈਰਿਜ ਦਾ, ਕਿਉਂਕਿ ਇਹ ਜਰਨੀ ਆ, ਤੇ ਜੇ ਜਰਨੀ ਆ, ਜੇ ਉਹਦੇ ਵਿੱਚ ਸਮਝ ਲਓ ਵੀ ਜੇ ਜਰਨੀ ਲੰਬੀ ਆ, ਤੇ ਜੇ ਉਹ ਜਰਨੀ ਦੇ ਵਿੱਚ ਮੈਰਿਜ ਸਟਰੋਂਗ ਹੋਊਗੀ, ਮੈਰਿਜ ਹੈਪੀਅਰ ਹੋਊਗੀ, ਹੈਪੀ ਹੋਊਗੀ ਉਹਦੀ, ਤੇ ਇਹ ਸਮਝ ਲਓ ਵੀ ਉਹ ਜਿਹੜਾ ਜ਼ਿੰਦਗੀ ਦਾ ਸਫ਼ਰ ਆ ਉਹ ਵੀ ਤੈਅ ਕਰਨਾ ਸੌਖਾ ਹੋ ਜਾਊਗਾ। ਨਹੀਂ ਤਾਂ ਫਿਰ ਔਖਾ ਹੋ ਜਾਂਦਾ। ਜੇ ਜ਼ਿੰਦਗੀ ਦਾ ਸਫ਼ਰ ਤੇ ਜ਼ਿੰਦਗੀ ਦੇ ਇਸ ਰਿਲੇਸ਼ਨਸ਼ਿਪ ਨੂੰ ਦੇਖੀਏ, ਲੈਟਸ ਸੇ 25 ਸਾਲ 25 ਸਾਲ ਦੀ ਉਮਰ 'ਚ ਵਿਆਹ ਹੋਇਆ ਤੇ ਬੰਦਾ 60-70 ਸਾਲ ਮੈਰਿਜ 'ਚ ਰਹਿੰਦਾ ਹੈ, ਤੇ ਇਹ ਲੰਬਾ ਸਫ਼ਰ। ਤੇ ਇਸ ਲੰਬੇ ਸਫ਼ਰ ਦੇ ਵਿੱਚ ਤੁਹਾਡਾ ਸਾਰਿਆਂ ਨਾਲੋਂ ਕਲੋਜ਼ ਦਾ ਸਾਥੀ ਤੁਹਾਡਾ ਪਾਰਟਨਰ ਆ, ਹਸਬੈਂਡ ਆ ਜਾਂ ਵਾਈਫ ਆ। ਇਸ ਸਫ਼ਰ ਦੇ ਉੱਤੇ ਚੱਲਦੇ ਹੋਏ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ, ਦੁੱਖ ਸੁੱਖ ਆਉਣੇ ਆ, ਮਿਸਅੰਡਰਸਟੈਂਡਿੰਗਸ ਹੋਣਗੀਆਂ, ਆਰਗੂਮੈਂਟਸ ਵੀ ਹੋਣਗੇ, ਪਰ ਆਪਣਾ ਗੋਲ, ਸਾਡਾ ਸਾਰਿਆਂ ਦਾ ਗੋਲ ਇਹੀ ਹੋਣਾ ਚਾਹੀਦਾ ਕਿ ਇਸ ਰਿਲੇਸ਼ਨਸ਼ਿਪ ਨੂੰ ਅਸੀਂ ਕਿਵੇਂ ਸਟਰੋਂਗ ਕਰ ਸਕਦੇ ਹਾਂ। ਤੇ ਜੇ ਅਸੀਂ ਉਸ ਰਿਲੇਸ਼ਨਸ਼ਿਪ ਨੂੰ ਸਟਰੋਂਗ ਕਰਾਂਗੇ ਤਾਂ ਤੁਹਾਡਾ ਪਰਿਵਾਰ ਸਟਰੋਂਗ ਹੋਊਗਾ, ਤੁਹਾਡੇ ਬੱਚੇ ਸਟਰੋਂਗ ਹੋਣਗੇ, ਤੁਹਾਡੀ ਜ਼ਿੰਦਗੀ ਵੀ, ਆਪਣੀ ਜ਼ਿੰਦਗੀ ਵੀ ਚੰਗੀ ਨਿਕਲੂਗੀ।
ਤੇ ਜਿਹੜਾ ਇਸ ਅੱਜ ਪੰਜਵਾਂ ਸੀਕ੍ਰੇਟ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਹੈਗਾ ਗਰੋਇੰਗ ਟੁਗੇਦਰ। ਜੇ ਲੰਬਾ ਸਫ਼ਰ ਆ ਤੇ ਜੇ ਅਸੀਂ ਉਹਦੀ ਜਿਹੜੇ ਸਫ਼ਰ ਦੇ ਚੱਲਦੇ ਹੋਏ ਗਰੋਇੰਗ ਟੁਗੇਦਰ ਮਤਲਬ ਇਕੱਠੇ ਹੋ ਕੇ ਗਰੋ ਕਰਨਾ, ਲੈਟਸ ਸੇ ਅੱਜ ਕਹ ਲਓ ਵੀ ਬੁੱਢੇ ਹੋਣਾ ਨਾ, ਤੁਸੀਂ ਜ਼ਿੰਦਗੀ ਦੇ ਸਫ਼ਰ ਦੇ ਵਿੱਚੋਂ ਲੰਘਦੇ ਹੋਏ ਬਹੁਤ ਚੀਜ਼ਾਂ ਕਰਨੀਆਂ, ਉਹਦੇ ਉੱਤੇ ਜੇ ਤੁਸੀਂ ਰਲ ਕੇ ਚੱਲੋਗੇ ਕਿਉਂਕਿ ਦੋਨੇ ਇੱਕੋ ਟੀਮ 'ਚ, ਹਸਬੈਂਡ ਤੇ ਵਾਈਫ ਕੋਈ ਡਿਫਰੈਂਟ ਟੀਮ 'ਚ ਨਹੀਂ ਹੈਗੇ। ਜੇ ਤੁਸੀਂ ਇੱਕ ਦੂਸਰੇ ਨੂੰ ਮੰਨਦੇ ਹੋ ਵੀ ਤੁਸੀਂ ਪਰਮਾਤਮਾ ਜਿਵੇਂ ਆਪਾਂ ਫੇਰੇ ਲਏ ਉਹਦੇ 'ਚ ਕਹਿੰਦੇ ਵੀ ਚਾਹੇ ਦੋ ਸਰੀਰ ਆ ਪਰ ਤੁਹਾਡੀ ਆਤਮਾ ਇੱਕ ਹੋ ਜਾਣੀ ਚਾਹੀਦੀ ਆ। ਤੇ ਜੇ ਤੁਸੀਂ ਦੋਨੇ ਜਾਣੇ ਹਸਬੈਂਡ ਵਾਈਫ ਇੱਕੋ ਹੀ ਆ, ਇੱਕੋ ਟੀਮ 'ਚ ਆ ਤੇ ਜਾਂ ਫਿਰ ਰਲ ਕੇ ਖੇਡਾਂਗੇ ਤਾਂ ਫਿਰ ਜਿੱਤ ਜਾਵਾਂਗੇ, ਤਾਂ ਜਿੱਤਣ ਦੇ ਚਾਂਸ ਵੱਧ ਜਾਣਗੇ। ਸੋ ਗਰੋਇੰਗ ਟੁਗੇਦਰ ਕਿਉਂਕਿ ਦੋਨਾਂ 'ਚੋਂ ਕੋਈ ਪਲੇਅਰ ਵੀ ਵੀਕ ਨਹੀਂ ਹੋ ਸਕਦਾ। ਦੋਨਾਂ ਨੇ ਆਪਣੇ ਢੰਗ ਦੇ ਵਿੱਚ ਇਸ ਜ਼ਿੰਦਗੀ ਦੇ ਵਿੱਚ ਇਸ ਸਫ਼ਰ ਦੇ ਉੱਤੇ ਕੰਟਰੀਬਿਊਟ ਕਰਨਾ, ਤੇ ਜੇ ਦੋਨੇ ਤਕੜੇ ਹੋਣਗੇ ਤਾਂ ਉਹ ਰਿਲੇਸ਼ਨਸ਼ਿਪ ਵੀ ਤਕੜਾ ਹੋਊਗਾ, ਉਹ ਹੈਪੀਅਰ ਵੀ ਹੋਊਗਾ, ਉਹਦੇ 'ਚ ਖੁਸ਼ੀ ਵੀ ਹੋਊਗੀ। ਸੋ ਦੋਨਾਂ ਨੇ ਇਕੱਠੇ ਗਰੋ ਕਰਨਾ, ਉਸ ਰਿਲੇਸ਼ਨਸ਼ਿਪ 'ਚ ਸਟਰੋਂਗ ਹੋਣਾ, ਚੀਜ਼ਾਂ ਇਕੱਠੀਆਂ ਸਾਂਭਣੀਆਂ। ਸੋ ਜਿਹੜੇ ਆਪਾਂ 5 ਸੀਕ੍ਰੇਟਸ ਦੀ ਗੱਲ ਕੀਤੀ ਸੀ ਸ਼ੁਰੂ 'ਚ, ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰਕੇ ਫਿਰ ਆਪਾਂ ਪੰਜਵੇਂ ਦੀ ਗੱਲ ਕਰਾਂਗੇ, ਫਿਰ ਵਾਪਸ ਆ ਕੇ ਆਪਾਂ ਕਨਕਲੂਜਨ ਐਟ ਦ ਐਂਡ ਉਹਨਾਂ ਨੂੰ ਸਮਰਾਈਜ਼ ਕਰਾਂਗੇ। ਉਹ ਪਹਿਲਾ ਸੀਗਾ ਸੀਕ੍ਰੇਟ ਸਟਰੋਂਗ ਫਾਊਂਡੇਸ਼ਨ, ਕਿ ਉਹ ਬੜੀ ਇੰਪੋਰਟੈਂਟ ਚੀਜ਼ ਆ। ਸਟਰੋਂਗ ਫਾਊਂਡੇਸ਼ਨ, ਜੇ ਫਾਊਂਡੇਸ਼ਨ ਹੀ ਸਟਰੋਂਗ ਨਹੀਂ ਹੈਗੀ, ਤੁਸੀਂ ਇੱਕ ਦੂਸਰੇ ਦੇ ਫਿੱਟ ਹੀ ਨਹੀਂ ਹੈਗੇ, ਤੁਹਾਡੀਆਂ ਚੀਜ਼ਾਂ ਹੀ ਮਿਲਦੀਆਂ ਨਹੀਂ ਹੈਗੀਆਂ, ਤਾਂ ਫਿਰ ਜ਼ਿੰਦਗੀ 'ਚ ਔਖਾ ਹੋ ਜਾਣਾ, ਰਾਈਟ? ਉਹ ਤਾਂ ਕਲੀਅਰ ਹੀ ਆ। ਦੂਸਰੀ ਜਿਹੜਾ ਸੀਕ੍ਰੇਟ ਸੀਗਾ ਉਹ ਆਪਾਂ ਗੱਲ ਕੀਤੀ ਸੀ ਟਰਸਟ ਤੇ ਰਿਸਪੈਕਟ ਦੀ। ਉਹ ਬਹੁਤ ਇੰਪੋਰਟੈਂਟ, ਦੋਨੇ ਪਹੀਏ ਆ ਉਹ ਜ਼ਿੰਦਗੀ ਦੇ। ਜੇ ਟਰਸਟ ਤੇ ਰਿਸਪੈਕਟ ਨਹੀਂ ਹੈਗੀ ਤਾਂ ਪਿਆਰ ਨਹੀਂ ਹੋ ਸਕਦਾ, ਜੇ ਪਿਆਰ ਨਹੀਂ ਹੋ ਸਕਦਾ ਤਾਂ ਰਿਲੇਸ਼ਨਸ਼ਿਪ ਡੈਡ ਹੋ ਜਾਣਾ, ਠੀਕ ਹੈ ਨਾ? ਫਿਰ ਤਾਂ ਗੱਲ ਚੱਲਣੀ ਨਹੀਂ ਅੱਗੇ। ਤੀਸਰਾ ਸੀਕ੍ਰੇਟ ਜਿਹੜੀ ਆਪਾਂ ਗੱਲ ਕੀਤੀ ਸੀ ਉਹ ਸੀ ਕਮਿਊਨੀਕੇਸ਼ਨ। ਤੁਸੀਂ ਇੱਕ ਦੂਸਰੇ ਨਾਲ ਗੱਲਬਾਤ ਕਿਵੇਂ ਕਰਦੇ ਹੋ, ਤੁਸੀਂ ਇੱਕ ਦੂਸਰੇ ਦੀਆਂ ਵੈਲਿਊਜ਼ ਨੂੰ ਕਿਵੇਂ ਸਮਝਦੇ ਹੋ, ਇੱਕ ਦੂਸਰੇ ਨੂੰ ਸਮਝਦੇ ਹੋ ਕਿ ਨਹੀਂ, ਕਿ ਹਰ ਰਿਲੇਸ਼ਨਸ਼ਿਪ 'ਚ ਹਰ ਕਮਿਊਨੀਕੇਸ਼ਨ ਜਿਹੜੀ ਆ ਉਹ ਲੜਾਈ 'ਚ ਹੀ ਹਟਦੀ ਆ। ਚੌਥਾ ਸੀਕ੍ਰੇਟ ਜਿਹੜਾ ਸੀਗਾ ਉਹ ਆਪਾਂ ਕਹਿੰਦੇ ਫੋਰਗਿਵਨੈਸ ਦਾ, ਮਾਫ ਕਰ ਦੇਣਾ, ਕਿਉਂਕਿ ਗਲਤੀਆਂ ਹੋਣੀਆਂ, ਕੋਈ ਪਰਫੈਕਟ ਨਹੀਂ ਹੈਗਾ। ਜੇ ਗਲਤੀਆਂ ਹੋਣੀਆਂ ਹੀ ਆ ਤੇ ਆਪਾਂ ਨੂੰ ਇਹ ਪਤਾ ਹੀ ਆ ਵੀ ਇਹ ਜ਼ਿੰਦਗੀ ਦੇ ਸਫ਼ਰ ਤੇ ਇਹ ਮੇਰਾ ਸਾਥੀ ਆ, ਇਹ ਮੇਰਾ ਟੀਮ ਮੈਂਬਰ ਆ ਤੇ ਇਹੀ ਮੇਰਾ ਸਾਰਿਆਂ ਨਾਲੋਂ ਕਲੋਜ਼ ਬੰਦਾ, ਫਿਰ ਮਾਫ ਕਰ ਵੀ ਗਲਤੀਆਂ ਹੋਣਗੀਆਂ ਇੱਕ ਦੂਸਰੇ ਤੋਂ, ਕਦੇ ਉਹਨੇ ਮਾਫ ਕਰ ਦੇਣਾ, ਕਦੇ ਦੂਸਰੇ ਨੇ ਮਾਫ ਕਰ ਦੇਣਾ। ਪਰ ਜੇ ਉਹ ਸਪਿਰਿਟ ਹੋਊਗੀ ਮਾਫ ਕਰਕੇ ਭੁੱਲ ਜਾਣਾ, ਅੱਗੇ ਤੁਰਨਾ, ਫਿਰ ਜ਼ਿੰਦਗੀ ਇਸ ਰਿਲੇਸ਼ਨਸ਼ਿਪ, ਇਹ ਮੈਰਿਜ ਰਿਲੇਸ਼ਨ ਦੇ ਵਿੱਚ ਖੁਸ਼ੀ ਆਊਗੀ। ਸੋ ਜਿਹੜੀ ਜਰਨੀ ਆ ਆਪਾਂ ਗੱਲ ਕਰਦੇ ਹਾਂ ਲੰਬੀ ਸਮਾਂ ਹੈਗਾ, ਗਰੋਇੰਗ ਟੁਗੇਦਰ, ਇਕੱਠੇ ਕਿਵੇਂ ਗਰੋ ਕਰਨਾ, ਕਿਵੇਂ ਮੈਚਿਓਰ ਹੋਣਾ, ਕਿਵੇਂ ਜ਼ਿੰਦਗੀ ਦੀਆਂ ਪ੍ਰੋਬਲਮਾਂ ਨੂੰ ਸਾਂਭਣਾ, ਇਹ ਬੜਾ ਇਕੱਠਾ ਕੰਮ ਹੈ। ਸੋ ਗਰੋਇੰਗ ਟੁਗੇਦਰ ਮਤਲਬ ਕੀ ਹੈ? ਬੱਚਿਆਂ ਨੂੰ ਇਕੱਠੇ ਸਾਂਭਣਾ, ਲੈਟਸ ਸੇ, ਰਾਈਟ? ਬੱਚੇ ਹੋਣਗੇ, ਇੱਕ ਜੇ ਬੱਚੇ ਹੈਗੇ ਆ ਤਾਂ ਉਹਨਾਂ ਨੂੰ ਕੀ ਤੁਸੀਂ ਦੋਨੇ ਜਾਣੇ ਰਲ ਕੇ ਸਾਂਭਦੇ ਹੋ? ਆਪਾਂ ਹੋਰ ਗੱਲ ਕਰਾਂਗੇ ਇਹਦੇ ਉੱਤੇ। ਗਰੋਇੰਗ ਐਂਡ ਮੈਨੇਜਿੰਗ ਵੈਲਥ ਟੁਗੇਦਰ ਮੀਨਸ ਮਤਲਬ ਕੀ ਆ? ਹੁਣ ਸਾਰੇ ਜਾਣੇ ਸ਼ੁਰੂ ਕਰਦੇ ਆ ਆਪਣੀ ਜ਼ਿੰਦਗੀ ਨੂੰ, ਸਾਰਿਆਂ ਕੋਲੇ ਪੈਸੇ ਤਾਂ ਹੋਣੇ ਹੀ ਨਹੀਂ ਸਾਰੇ ਇੱਕਦਮ ਸਮੇਂ ਤੇ, ਰਾਈਟ? ਹੁਣ ਜਦੋਂ ਤੁਸੀਂ ਉਹ ਆਪਣੀ ਵੈਲਥ ਕ੍ਰੀਏਟ ਕਰਦੇ ਹੋ, ਕੰਮ ਕਰਦੇ ਹੋ, ਵੈਲਥ ਕ੍ਰੀਏਟ ਕਰਦੇ ਹੋ, ਤੇ ਉਹਨੂੰ ਫਿਰ ਮੈਨੇਜ ਕਰਨਾ, ਉਹ ਇਕੱਠੇ ਕਰਦੇ ਹੋ ਕਿ ਨਹੀਂ ਕਰਦੇ? ਕਿ ਤੁਹਾਡਾ ਅਲੱਗ-ਅਲੱਗ ਆ, ਅਕਾਊਂਟ ਵੀ ਅਲੱਗ-ਅਲੱਗ ਆ, ਦੂਸਰਾ ਸਭ ਕੁਝ ਅਲੱਗ-ਅਲੱਗ ਆ, ਸਾਰਾ ਕੁਝ ਚੱਲਦਾ ਅਲੱਗ-ਅਲੱਗ ਆ, ਰਾਈਟ? ਉਹ ਵੀ ਬਹੁਤ ਇੰਪੋਰਟੈਂਟ ਆ। ਕ੍ਰੀਏਟਿੰਗ ਪੋਜ਼ਿਟਿਵ ਮੈਮਰੀਜ਼ ਟੁਗੇਦਰ, ਜਿਹੜੀਆਂ ਚੰਗੀਆਂ ਖੁਸ਼ੀ ਭਰੀਆਂ ਯਾਦਗਾਰ ਸਥਾਪਿਤ ਕਰਨੀਆਂ, ਕ੍ਰੀਏਟ ਕਰਨੀਆਂ, ਕੀ ਉਹ ਤੁਸੀਂ ਇਕੱਠੇ ਕਰਦੇ ਹੋ? ਕਿਉਂਕਿ ਉਹੀ ਚੀਜ਼ਾਂ ਫਿਰ ਤੁਹਾਨੂੰ ਅਲਟੀਮੇਟਲੀ ਜਦੋਂ ਜ਼ਿੰਦਗੀ ਦੇ ਵਿੱਚ ਉਤਰਾਅ ਚੜਾਅ ਜੇ ਆਉਣਗੇ, ਕਦੇ ਦੁੱਖ ਵੀ ਆਉਂਦਾ ਹੈਗਾ, ਫਿਰ ਜਿਹੜੀਆਂ ਪੋਜ਼ਿਟਿਵ ਮੈਮਰੀਜ਼ ਤੁਸੀਂ ਬਿਲਡ ਕੀਤੀਆਂ, ਜਿਵੇਂ ਆਪਾਂ ਪਿਛਲੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਹੜਾ ਇਮੋਸ਼ਨਲ ਬੈਂਕ ਬੈਲੈਂਸ ਕ੍ਰੀਏਟ ਕੀਤਾ ਹੋਇਆ ਪੋਜ਼ਿਟਿਵ, ਫਿਰ ਉਹਦੇ ਚੋਂ ਵਿਡਰਾ ਕਰਨਾ ਸੌਖਾ ਹੋ ਜਾਊਗਾ। ਸੋ ਪੋਜ਼ਿਟਿਵ ਮੈਮਰੀਜ਼ ਤੁਸੀਂ ਇਕੱਠੇ ਕ੍ਰੀਏਟ ਕਰਦੇ ਹੋ ਕਿ ਨਹੀਂ? ਉਹ ਆਪਾਂ ਫਿਰ ਗੱਲ ਕਰਾਂਗੇ ਕੀ ਕੀ ਆ, ਰਾਈਟ? ਤੁਸੀਂ ਤੁਹਾਡੀਆਂ ਜਿਹੜੀਆਂ ਹੌਬੀਜ਼ ਹੈਗੀਆਂ, ਜਿਹੜੀਆਂ ਸ਼ੇਅਰਡ ਹੌਬੀਜ਼ ਆ, ਕਈ ਵਾਰੀ ਹਸਬੈਂਡ ਦੀਆਂ ਡਿਫਰੈਂਟ ਹੋ ਸਕਦੀਆਂ, ਵਾਈਫ ਦੀਆਂ ਡਿਫਰੈਂਟ, ਦੈਟਸ ਓਕੇ। ਜਿਹੜੀਆਂ ਸ਼ੇਅਰਡ ਹੌਬੀਜ਼ ਆ ਉਹ ਕੀ ਤੁਸੀਂ ਇਕੱਠੇ ਇੰਜੋਏ ਕਰਦੇ ਹੋ? ਲੈਟਸ ਸੇ ਹਾਈਕਿੰਗ ਆ, ਰਾਈਟ? ਕੋਈ ਹੋਰ ਕਿਤੇ ਹੈਗਾ, ਮੂਵੀਜ਼ ਹੈਗੀਆਂ ਜਾਂ ਕਿਤੇ ਦੂਸਰੇ ਕੰਮ, ਜਿਹੜੀਆਂ ਸ਼ੇਅਰਡ ਹੌਬੀਜ਼ ਆ, ਰਾਈਟ? ਉਹ ਤੁਸੀਂ ਕੀ
ਇੰਜੋਏ ਸੈਲੀਬ੍ਰੇਟ ਇਕੱਠੇ ਕਰਦੇ ਹੋ ਕਿ ਨਹੀਂ? ਕੀ ਤੁਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਇਕੱਠੀਆਂ ਹੈਂਡਲ ਕਰਦੇ ਹੋ? ਕਿ ਉਹ ਇੱਕ ਦੀ ਪ੍ਰੋਬਲਮ ਹੋ ਜਾਂਦੀ ਹੈ, ਦੂਸਰੇ ਦੀ ਨਹੀਂ, ਤੇ ਉਹ ਦੂਸਰਾ ਬਲੇਮਬਾਜ਼ੀ ਸ਼ੁਰੂ ਹੋ ਜਾਂਦੀ ਹੈ। ਜੇ ਤੁਸੀਂ ਆਪਣੀਆਂ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਤਾਂ ਆਉਣੀਆਂ ਹੀ ਆ, ਜੇ ਉਹ ਇਕੱਠੇ ਸੰਭਲਦੇ ਹੋ ਤਾਂ ਫਿਰ ਉਹਦੇ 'ਚ ਪਿਆਰ ਵੀ ਵਧੂਗਾ, ਉਹਦੇ 'ਚ ਇੱਕ ਦੂਸਰੇ ਤੇ ਡਿਪੈਂਡੈਂਸੀ ਵੀ ਵਧੂਗੀ, ਤੇ ਫਿਰ ਡੈਫੀਨਿਟਲੀ ਉਹਦੇ ਨਾਲ ਰਿਸਪੈਕਟ ਵਧੂਗੀ, ਖੁਸ਼ੀ ਆਊਗੀ ਜ਼ਿੰਦਗੀ ਦੇ ਵਿੱਚ। ਕੀ ਤੁਸੀਂ ਆਪਣੀ ਜ਼ਿੰਦਗੀ ਦੀਆਂ ਚੇਂਜਿਸ ਉਹ ਵੀ ਇਕੱਠੇ ਹੈਂਡਲ ਕਰਦੇ ਹੋ? ਚੇਂਜਿਸ ਕਿਵੇਂ ਹੋ ਸਕਦੀਆਂ? ਫੋਰ ਐਗਜ਼ਾਮਪਲ ਕਿਸੇ ਨੇ ਕੈਰੀਅਰ ਚੇਂਜ ਕਰਨਾ ਸੀ, ਉਹਨੂੰ ਜੌਬ ਮਿਲ ਗਈ, ਕਿਤੇ ਹੋਰ ਜਗ੍ਹਾ ਤੇ ਮਿਲ ਗਈ, ਉਹ ਤੁਸੀਂ ਕਿਵੇਂ ਹੈਂਡਲ ਕੀਤੀ, ਰਾਈਟ? ਰੀਲੋਕੇਸ਼ਨ ਹੋਣੀ ਪੈ ਸਕਦੀ ਆ ਉਹਦੇ 'ਚ, ਤੁਸੀਂ ਮਤਲਬ ਕਈ ਚੀਜ਼ਾਂ ਆਉਣੀਆਂ ਜਿੱਥੇ ਤੁਹਾਨੂੰ ਚੇਂਜਿਸ ਆਉਣੀਆਂ ਜ਼ਿੰਦਗੀ ਦੇ ਵਿੱਚ, ਰਾਈਟ? ਜਿਵੇਂ ਦੁੱਖ ਚੱਕ ਆ ਗਿਆ, ਬਿਮਾਰੀ ਆ ਗਈ, ਉਹਨੂੰ ਕਿਵੇਂ ਹੈਂਡਲ ਕਰਦੇ ਹੋ? ਕਿਵੇਂ ਤੁਸੀਂ ਆਪਣੀ ਜ਼ਿੰਦਗੀ ਦੇ ਡਿਫਿਕਲਟ ਟਾਈਮਸ ਨੂੰ ਹੈਂਡਲ ਕਰਦੇ ਹੋ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ? ਕਿਵੇਂ ਤੁਸੀਂ ਸਪਿਰਿਚੁਅਲੀ ਗਰੋ ਕਰਦੇ ਹੋ ਇਕੱਠੇ? ਹੁਣ ਸਪਿਰਿਚੁਅਲੀ ਗਰੋਥ ਵੀ ਕੀ ਹੈਗਾ, ਵੀ ਜੇ ਹੁਣ ਇੱਕ ਬੰਦਾ ਤਾਂ ਇੱਕ ਪਾਸੇ ਨੂੰ ਤੁਰੀ ਜਾਂਦਾ ਹੈਗਾ, ਉਹਦੀਆਂ ਆਦਤਾਂ ਦੋ ਹੋਰ ਆ, ਦੂਸਰੇ ਦੀਆਂ ਹੋਰ ਆ, ਇੱਕ ਰੱਬ ਨੂੰ ਮੰਨਣ ਵਾਲਾ, ਇੱਕ ਨਹੀਂ ਮੰਨਣ ਵਾਲਾ, ਇੱਕ ਕੁਦਰਤ ਨੂੰ ਮੰਨਣ ਵਾਲਾ, ਇੱਕ ਦੂਸਰਾ ਨਹੀਂ ਮੰਨਣ ਵਾਲਾ, ਫਿਰ ਮੁਸ਼ਕਲ ਹੋ ਜਾਊਗਾ। ਜੇ ਤੁਸੀਂ ਉਹ ਇਕੱਠੇ ਨੇਚਰ ਨੂੰ ਇੰਜੋਏ ਕਰਦੇ ਹੋ, ਰੱਬ ਤੇ ਵਿਸ਼ਵਾਸ ਕਰਦੇ ਹੋ, ਜਿਵੇਂ ਵੀ ਕਰਦੇ ਹੋ, ਉਹ ਫਿਰ ਤੁਹਾਡੇ ਨਾਲ ਜਿਹੜੀ ਸਪਿਰਿਚੁਅਲ ਗਰੋਥ, ਇਕੱਠੇ ਪੜ੍ਹਦੇ ਹੋ, ਰਾਈਟ? ਤਾਂ ਫਿਰ ਸਪਿਰਿਚੁਅਲ ਗਰੋਥ ਜਿਹੜੀ ਹੈ ਤੁਹਾਡੀ, ਉਹ ਵੀ ਨਾਲ ਹੋਊਗੀ, ਫਿਰ ਆਟੋਮੈਟਿਕਲੀ ਤੁਸੀਂ ਗਰੋ ਕਰੋਗੇ। ਹੈਲਥੀਅਰ ਟੂਗੇਦਰ, ਗਰੋਇੰਗ ਹੈਲਥੀਅਰ ਟੂਗੇਦਰ। ਕੀ ਤੁਸੀਂ ਮਤਲਬ ਹੁਣ ਜੇ ਦੋਨਾਂ ਨੇ ਇਕੱਠੇ ਚੱਲਣਾ, ਤੇ ਜੇ ਦੋਨੇ ਹੀ ਹੈਲਥੀ ਨਹੀਂ ਹੋਊਗੇ, ਇੱਕ ਬਿਮਾਰ ਹੋ ਗਿਆ, ਦੂਸਰਾ ਬਿਮਾਰ ਨਹੀਂ ਹੋਇਆ, ਫਿਰ ਖੁਸ਼ੀ ਕਿੱਥੇ ਰਹਿਣੀ ਹੈ? ਸੋ ਕੀ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੋਨੇ ਜਾਣੇ ਇਕੱਠੇ ਰਲ ਕੇ, ਜਾਂ ਆਪਣੀ ਜ਼ਿੰਦਗੀ ਵਿੱਚ ਜਿਵੇਂ ਵੀ ਸਾਧਨ ਬਣਦੇ ਹੈਗੇ ਆ, ਉਹ ਇਕੱਠੇ ਆਪਣੇ ਆਪ ਨੂੰ ਤੰਦਰੁਸਤ ਬਣਾਉਣ ਦੀ ਕੋਸ਼ਿਸ਼ ਕਰਦੇ ਹੋ? ਕੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਇਸ ਰਿਲੇਸ਼ਨਸ਼ਿਪ ਦਾ ਇੰਟੀਮੇਟ ਰਿਲੇਸ਼ਨਸ਼ਿਪ ਹੈਗਾ, ਉਹਨੂੰ ਇੰਜੋਏ ਕਰਦੇ ਹੋ, ਉਹਨੂੰ ਟਾਈਮ ਦਿੰਦੇ ਹੋ? ਉਹ ਵੀ ਬਹੁਤ ਇੰਪੋਰਟੈਂਟ ਆ, ਜਿਹੜੀ ਇਸ ਜ਼ਿੰਦਗੀ ਦੇ ਇਸ ਰਿਲੇਸ਼ਨਸ਼ਿਪ ਦਾ ਪਾਰਟ ਹੈਗਾ। ਸੋ ਜੇ ਟੀਮ ਵਰਕ ਹੋਵੇ ਤੇ ਇਕੱਠੇ ਗਰੋ ਕਰਦੇ ਹੋਣ, ਜਿਹੜੀਆਂ ਆਪਾਂ ਚੀਜ਼ਾਂ ਹੁਣ ਗੱਲ ਕੀਤੀਆਂ, ਫਿਰ ਜ਼ਿੰਦਗੀ ਦੇ ਵਿੱਚ ਖੁਸ਼ੀ ਆਉਣੀ ਸੁਭਾਵਿਕ ਆ, ਕਿ ਉਹਦੇ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਜਦੋਂ ਅਸੀਂ ਟੀਮ ਇੱਕ ਹੈਗੇ ਆ, ਰਲ ਕੇ ਚੱਲਣਾ ਹੈਗਾ, ਤੇ ਫਿਰ ਜਿਹੜੀਆਂ ਆ ਚੀਜ਼ਾਂ, ਬੱਚਿਆਂ ਨੂੰ ਰੇਜ਼ ਕਰਨਾ, ਡਿਫਿਕਲਟ ਟਾਈਮਸ ਨੂੰ ਹੈਂਡਲ ਕਰਨਾ, ਵੈਲਥ ਕ੍ਰੀਏਟ ਕਰਨੀ, ਜਿਹੜੀ ਉਹਦੀ ਹੈਗੀ ਆ, ਸਪਿਰਿਚੁਅਲ ਗਰੋਥ ਹੈਗੀ ਆ, ਸੇਵਾ ਹੈਗੀ ਆ, ਰਾਈਟ? ਜੇ ਅਸੀਂ ਸਾਰੀਆਂ ਚੀਜ਼ਾਂ ਨੂੰ ਰਲ ਕੇ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਇੱਕ ਦੂਸਰੇ ਪ੍ਰਤੀ ਰਿਸਪੈਕਟ ਵਧੂਗੀ, ਆਪਣੀ ਜ਼ਿੰਮੇਵਾਰੀ ਨਿਭਾਵਾਂਗੇ, ਤਾਂ ਸਭ ਕੁਝ ਠੀਕ ਹੋ ਜਾਊਗਾ, ਵਧੀਆ ਹੋ ਜਾਊਗਾ। ਹੁਣ ਜਿਹੜੀ ਇੱਕ ਸਾਰਿਆਂ ਨਾਲੋਂ ਵੱਡੀ ਗੱਲ ਰਿਲੇਸ਼ਨਸ਼ਿਪ ਦੇ ਵਿੱਚ ਕੀ ਹੁੰਦਾ, ਵੀ ਜਦੋਂ ਰਿਲੇਸ਼ਨਸ਼ਿਪ ਕਾਇਮ ਹੁੰਦਾ, ਰਾਈਟ? ਪਹਿਲੀ ਕਈ ਵਾਰੀ ਤਾਂ ਜਿਹੜੇ ਮੁੰਡੇ ਤੇ ਕੁੜੀ ਹੈਗੇ ਆ, ਉਹ ਟਾਈਮ ਨਹੀਂ ਲੈਂਦੇ, ਪਹਿਲਾਂ ਤਾਂ ਕਈ ਵਾਰੀ ਬੇਬੀ ਹੋ ਜਾਂਦਾ ਜਦ ਹੀ। ਪਰ ਇਹ ਇੰਪੋਰਟੈਂਟ ਆ, ਜਿਵੇਂ ਆਪਾਂ ਪਹਿਲਾਂ ਫਾਊਂਡੇਸ਼ਨ 'ਚ ਗੱਲ ਕੀਤੀ, ਮੇਕ ਸ਼ੋਰ ਦ ਫਾਊਂਡੇਸ਼ਨ ਇਜ਼ ਸਟਰੋਂਗ ਬਿਫੋਰ ਯੂ ਟੇਕ ਐਡੀਸ਼ਨਲ ਰਿਸਪੌਂਸਿਬਿਲਿਟੀ, ਰਾਈਟ? ਬੱਚੇ ਆ ਗਏ, ਸੋ ਜਦੋਂ ਬੱਚੇ ਆ ਗਏ ਨਾ, ਫਿਰ ਤੁਹਾਡੀ ਜ਼ਿੰਦਗੀ ਵੀ ਬਦਲ ਜਾਣੀ ਆ। ਤੇ ਜਦੋਂ ਬੱਚਿਆਂ ਦੇ ਨਾਲ ਰਿਸਪੌਂਸਿਬਿਲਿਟੀਜ਼ ਚੇਂਜ ਹੋ ਜਾਣੀਆਂ, ਤਾਂ ਫਿਰ ਉਹਨਾਂ ਨੂੰ ਤੁਸੀਂ ਕਿਵੇਂ ਇਕੱਠੇ ਆਪਣੀ ਜ਼ਿੰਦਗੀ 'ਚ ਬੱਚਿਆਂ ਨੂੰ ਰੇਜ਼ ਕਰਦੇ ਹੋ, ਇਹ ਬੜਾ ਇੰਪੋਰਟੈਂਟ ਆ। ਬਿਫੋਰ ਵੀ ਟਾਕ ਬੱਚਿਆਂ ਨੂੰ ਰੇਜ਼ ਕਰਨ ਦੀ, ਜਿਹੜੀ ਬਿਲਡ ਗਰੋਇੰਗ ਟੂਗੇਦਰ ਅਗੇਨ, ਜਿਹੜਾ ਲਾਈਫ ਦਾ ਪਰਪਸ ਸੀ, ਰਾਈਟ? ਜਿਵੇਂ ਆਪਣੀ ਬਾਣੀ 'ਚ ਵੀ ਕਹਿੰਦੇ ਆ, ਉਹ ਹੈਗਾ ਸਪਿਰਿਚੁਅਲ ਟ੍ਰਾਂਸਫਰਮੇਸ਼ਨ, ਆਤਮਾ ਨੇ ਪਰਮਾਤਮਾ ਨਾਲ ਮਿਲਣਾ, ਰਾਈਟ? ਉਹਦੇ ਮਤਲਬ ਉਹ ਸਪਿਰਿਚੁਅਲ ਉਹਦੀ ਟ੍ਰਾਂਸਫਰਮੇਸ਼ਨ ਹੋਣੀ ਚਾਹੀਦੀ ਹੈ। ਤੇ ਜਦੋਂ ਇਹ ਰਿਲੇਸ਼ਨਸ਼ਿਪ ਇੰਨਾ ਇੰਪੋਰਟੈਂਟ ਆ, ਇਹਦੇ ਨਾਲ ਤੁਹਾਡਾ ਸਾਥੀ ਚੰਗਾ, ਤਾਂ ਉਹ ਸਪਿਰਿਚੁਅਲ ਟ੍ਰਾਂਸਫਰਮੇਸ਼ਨ ਤਾਂ ਹੀ ਪੋਸੀਬਲ ਹੋਣੀ ਆ, ਜੇ ਤੁਹਾਡਾ ਸਾਥੀ ਵੀ ਤੁਹਾਡੇ ਨਾਲ ਚੰਗਾ, ਤੁਹਾਡੇ ਨਾਲ ਚੱਲਦਾ, ਖੜਦਾ, ਨਾਲ ਕਰਦਾ ਕੰਮ, ਰਾਈਟ? ਜੇ ਤੁਸੀਂ ਗ੍ਰਸਤ ਜੀਵਨ 'ਚ, ਜੇ ਗ੍ਰਸਤ 'ਚ ਨਹੀਂ ਹੈਗੇ, ਤਾਂ ਇਟਸ ਅ ਡਿਫਰੈਂਟ ਸਟੋਰੀ। ਜਿਹੜੀ ਮੈਰਿਜ ਆ, ਇਹਨੂੰ ਜਿਵੇਂ ਕਹਿੰਦੇ ਵੀ, ਆਪਾਂ ਬਾਅਦ 'ਚ ਵੀ ਗੱਲ ਕਰਾਂਗੇ, ਉਹ ਵੀ ਕਈ ਵਾਰੀ ਕਹਿੰਦਾ ਬੰਦਾ ਵੀ ਜਿਹੜਾ ਇਹ ਰਿਲੇਸ਼ਨਸ਼ਿਪ ਆ ਤਾਂ ਧੁਰੋਂ ਲਿਖਾ ਕੇ ਆਇਆ ਹੋਇਆ। ਰਿਲੇਸ਼ਨਸ਼ਿਪ ਤਾਂ ਹੋ ਸਕਦਾ ਧੁਰੋਂ ਲਿਖਾਇਆ ਹੋਵੇ, ਪਰ ਉਹਦੀ ਮੇਨਟੇਨੈਂਸ ਤਾਂ ਤੁਸੀਂ ਕਰਨੀ ਹੈ ਨਾ, ਮੇਨਟੇਨੈਂਸ ਤਾਂ ਆਪਾਂ ਕਰਨੀ ਹੈ ਨਾ ਉਹਦੀ। ਉਹਨਾਂ ਸਮੇਂ ਤੇ ਕਾਰ ਹੋ ਸਕਦਾ ਉੱਤੋਂ ਮਿਲ ਗਈ ਹੋਵੇ, ਪਰ ਮੇਨਟੇਨੈਂਸ ਤਾਂ ਆਪਾਂ ਨੂੰ ਕਰਨੀ ਪੈਣੀ ਹੈ ਨਾ, ਚਲਾਉਣ ਦੀ ਖਾਤਰ, ਚੱਲਣ ਦੀ ਖਾਤਰ।
ਤੇ ਜਿਹੜਾ ਇਹ ਪ੍ਰੋਸੈਸ ਆ ਗਰੋਇੰਗ ਟੂਗੇਦਰ, ਉਹ ਗੈਟਿੰਗ 올ਡਰ ਟੂਗੇਦਰ ਵੀ ਆ, ਰਾਈਟ। ਜੇ ਤੁਹਾਡਾ ਇਹ ਤੁਸੀਂ ਇੱਕ ਬਚਪਨ ਤੋਂ ਜਦੋਂ ਵਿਆਹ ਹੋਇਆ ਉਦੋਂ ਤੋਂ ਹਰੇ, ਜਦੋਂ ਮੈਚੁਰ ਨਹੀਂ ਸੀਗੇ ਪੂਰੇ, ਜਦੋਂ ਤੁਸੀਂ ਉਹ ਜ਼ਿੰਦਗੀ ਨੂੰ ਲੈਂਦੇ ਹੋ, ਉਸ ਤੇ ਚੱਲਦੇ ਹੋ ਤੇ ਫਿਰ 올ਡ ਹੁੰਦੇ ਹੋ, ਤੇ ਇੰਨੀ ਜਰਨੀ ਦੇ ਵਿੱਚ ਤੁਹਾਡੀਆਂ ਕਿੰਨੀਆਂ ਯਾਦਾਂ ਕ੍ਰੀਏਟ ਹੁੰਦੀਆਂ, ਕਿੰਨੇ ਡਿਫਿਕਲਟ ਟਾਈਮਸ 'ਚ ਤੁਸੀਂ ਲੰਘੇ ਹੁੰਦੇ ਹੋ, ਫਿਰ ਉਹਦੇ 'ਚ ਜਿਹੜੀ ਰਿਲੇਸ਼ਨਸ਼ਿਪ 'ਚ ਆ ਨਾ, ਉਹ ਸਥਿਰਤਾ ਆਊਗੀ, ਉਹਦੇ ਸਟੇਬਿਲਿਟੀ ਆਊਗੀ, ਉਹਦੇ 'ਚ ਪਿਆਰ ਆਊਗਾ, ਉਹਦੇ 'ਚ ਖੁਸ਼ੀ ਆਊਗੀ। ਤੇ ਜਿਹੜਾ ਨਰਚਰਿੰਗ ਰਿਲੇਸ਼ਨਸ਼ਿਪ ਆ, ਮੇਨਟੇਨੈਂਸ ਜਿਹਦੀ ਆਪਾਂ ਗੱਲ ਕਰਦੇ ਹਾਂ, ਉਹ ਤਾਂ ਹੀ ਹੈਪੀਨੈਸ ਕ੍ਰੀਏਟ ਕਰਦਾ ਜੇ ਦੋਨੇ ਜਾਣੇ ਉਹ ਆਪਣੀ ਜਿਹੜੇ ਦੇ ਫੀਲ ਵੈਲਿਊਡ, ਮਤਲਬ ਇਹ ਨਾ ਹੋਵੇ ਵੀ ਇੱਕ ਜਣਾ ਉੱਤੇ ਆ ਦੂਸਰੇ ਜਣੇ ਨੂੰ ਥੱਲੇ ਦੱਬੀ ਜਾਂਦਾ ਹੈਗਾ, ਰਾਈਟ। ਉਸ ਤਰ੍ਹਾਂ ਨਾ ਹੋਵੇ, ਦੇ ਬੋਥ ਫੀਲ ਵੈਲਿਊਡ, ਰਿਸਪੈਕਟਡ ਤੇ ਅੰਡਰਸਟੂਡ, ਇਹ ਤਿੰਨੇ ਚੀਜ਼ਾਂ ਬੜੀਆਂ ਇੰਪੋਰਟੈਂਟ। ਤੇ ਜੇ ਇੱਕ ਦੂਸਰੇ ਦੀ ਪ੍ਰਤੀ ਰਿਸਪੈਕਟ ਹੋਊਗੀ, ਉਹਨਾਂ ਦੀ ਵੈਲਿਊ ਸਮਝਦੇ ਹੋਣ, ਇੱਕ ਦੂਸਰੇ ਨੂੰ ਸਮਝਾਂਗੇ, ਅੰਡਰਸਟੈਂਡ ਕਰਾਂਗੇ, ਤਾਂ ਫਿਰ ਉਹਦੇ ਜ਼ਿੰਦਗੀ 'ਚ ਖੁਸ਼ੀ ਵੀ ਜਿਹੜੀ ਹੈਗੀ ਆ ਉਹ ਆਊਗੀ। ਸੋ ਗਰੋਇੰਗ ਟੂਗੇਦਰ ਜਿਹੜਾ ਹੈਗਾ ਨਾ, ਉਹਦਾ ਮਤਲਬ ਕੀ ਆ, ਮਿਊਚੁਅਲ ਗਰੋਥ ਆ ਉਸ ਜਰਨੀ ਦੇ ਉੱਤੇ। ਜਿਉਂ-ਜਿਉਂ ਤੁਸੀਂ ਉਸ ਜਰਨੀ ਤੇ ਜਾਣਾ ਹੈਗਾ, ਗਲਤੀਆਂ ਹੋਣੀਆਂ, ਲਰਨ ਕਰਨਾ ਹੈਗਾ ਤੇ ਉਹਨਾਂ ਨੂੰ ਫਿਰ ਅਪਲਾਈ ਕਰਨਾ ਆਪਣੀ ਜ਼ਿੰਦਗੀ 'ਚ। ਜਦੋਂ ਅਸੀਂ ਇਹ ਚੀਜ਼ਾਂ ਕਰਦੇ ਰਹਾਂਗੇ ਤਾਂ ਫਿਰ ਗਰੋਇੰਗ ਟੂਗੇਦਰ ਜਿਹੜਾ ਹੈਗਾ, ਦਿਸ ਵਿਲ ਮੇਕ ਆਰ ਲਾਈਫ, ਮੇਕ ਆਰ ਮੈਰਿਜ ਸਟਰੋਂਗਰ ਐਂਡ ਹੈਪੀਅਰ। ਹੁਣ ਆਪਾਂ ਜਿਹੜੀ ਪਹਿਲੀ ਗੱਲ ਕਰਦੇ ਹਾਂ, ਜਿਹੜੀ ਗਰੋਇੰਗ ਟੂਗੇਦਰ ਵਿੱਚ ਬੱਚਿਆਂ ਦੀ, ਜਿਹੜੀ ਆਪਾਂ ਸ਼ੁਰੂ ਕੀਤੀ ਸੀ। ਹੁਣ ਜੇ ਬੱਚੇ, ਇੱਕ ਦੀ ਜ਼ਿੰਮੇਵਾਰੀ ਤਾਂ ਹੈ ਨਹੀਂ, ਲਾਈਕ ਕਈ ਵਾਰੀ ਆਪਣੇ ਦੇਖਿਆ ਵੀ ਉਹਨੂੰ ਬੱਚਾ ਹੋ ਗਿਆ ਤਾਂ ਫਿਰ ਮਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ। ਨਹੀਂ, ਬੱਚੇ ਨੂੰ ਮਾਂ ਤੇ ਬਾਪ ਦੋਨਾਂ ਦੀ ਲੋੜ ਆ। ਜਿਵੇਂ ਆਪਾਂ ਇੱਕ ਐਪੀਸੋਡ ਕੀਤਾ ਸੀ ਪਿੱਛੇ, ਬੈਟਰ ਪੇਰੈਂਟਸ ਆਪਾਂ ਕਿਵੇਂ ਬਣ ਸਕਦੇ ਹਾਂ, ਹਨਾ, ਉਹ ਸੁਣਿਓ ਕਿਤੇ ਜੇ ਤੁਹਾਨੂੰ ਮਿਲਿਆ ਜਾਂ ਸੁਣਨਾ ਚਾਹੁੰਦੇ ਹੋ, ਪੰਜਾਬੀ ਰੇਡੀਓ ਦੀ ਵੈਬਸਾਈਟ ਦੇ ਉੱਤੇ, YouTube ਦੇ ਉੱਤੇ ਜਾਂ Facebook ਦੇ ਉੱਤੇ। ਉਹਦੇ ਵਿੱਚ ਇੰਪੋਰਟੈਂਟ ਆ, ਤੁਹਾਡੇ ਆਪਣੇ ਲਈ ਨਹੀਂ, ਬੱਚਿਆਂ ਲਈ ਇੰਪੋਰਟੈਂਟ ਆ ਬਾਤ, ਕਿ ਦੋਨੇ ਉਸ ਬੱਚੇ ਦੀ ਜ਼ਿੰਦਗੀ ਦੇ ਵਿੱਚ ਦੋਨੇ ਜਾਣੇ ਸ਼ਾਮਲ ਹੋਣ, ਮਾਂ ਬਾਈ ਤੇ ਬਾਪ ਵੀ। ਮਾਂ ਦਾ ਰੋਲ ਇੱਕ ਡਿਫਰੈਂਟ ਰੋਲ ਆ, ਬਾਪ ਦਾ ਰੋਲ ਜਿਹੜਾ ਹੈਗਾ ਉਹ ਇੱਕ ਡਿਫਰੈਂਟ ਰੋਲ ਆ। ਤੇ ਬੱਚਿਆਂ ਨੂੰ ਜਿਹੜਾ ਨਾ ਅੱਜ ਕੱਲ੍ਹ ਦੀ ਜਿਹੜੀ ਆਪਣੇ ਜਿਵੇਂ ਹਾਲਾਤ ਹੈਗੇ ਆ, ਬੱਚਿਆਂ ਨੂੰ ਰੇਜ਼ ਕਰਨਾ ਹੁਣ ਸੌਖਾ ਨਹੀਂ, ਔਖਾ ਹੋ ਗਿਆ, ਕਿਉਂਕਿ ਉਹਦੇ 'ਚ ਕੀ ਹੈਗਾ, ਇਨਫੋਰਮੇਸ਼ਨ ਹੀ ਇੰਨੀ ਹੈਗੀ ਆ, ਪੀਅਰ ਪ੍ਰੈਸ਼ਰ ਹੀ ਇੰਨਾ ਹੈਗਾ। ਹੁਣ ਉਹ ਵੈਲਿਊ ਸਿਸਟਮ ਚੇਂਜ ਹੋਈ ਜਾਂਦਾ ਹੈਗਾ, ਇਕੱਠੇ ਪਰਿਵਾਰ ਨਹੀਂ ਹੈਗੇ। ਸੋ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਹੈਗਾ, ਬੱਚਿਆਂ ਨੂੰ ਰੇਜ਼ ਕਰਨਾ ਜਿਹੜਾ ਹੈਗਾ, ਹੁਣ ਇੱਕ ਪੇਰੈਂਟ ਦਾ ਕੰਮ ਨਹੀਂ ਰਹਿ ਗਿਆ। ਹੁਣ ਤਾਂ ਦੋਨੇ ਪੇਰੈਂਟਸ ਜਿਹੜੇ ਆ ਉਹ ਮੋਢੇ ਨਾਲ ਮੋਢਾ ਲਾ ਕੇ ਚੱਲਣ, ਤੇ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੈਗੀਆਂ ਜੋ ਨਿਭਾਉਣਗੇ, ਗਰੋਇੰਗ ਟੂਗੇਦਰ, ਰਾਈਟ, ਟੇਕਿੰਗ ਕੇਅਰ ਆਫ ਕਿਡਸ ਟੂਗੇਦਰ, ਤਾਂ ਫਿਰ ਜ਼ਿੰਦਗੀ ਦੇ ਵਿੱਚ ਡੈਫੀਨਿਟਲੀ, ਮਤਲਬ ਜੇ ਤੁਸੀਂ ਬੈਠ ਕੇ, ਆਪਣੇ ਬੱਚੇ ਖੁਸ਼ ਆ, ਤੁਸੀਂ ਬੈਠਦੇ ਹੋ ਪਰਿਵਾਰ ਦੇ ਵਿੱਚ ਇਕੱਠੇ ਰੋਟੀ ਪਾਣੀ ਖਾਂਦੇ ਹੈਗੇ ਹੋ, ਤਾਂ ਫਿਰ ਜਿਹੜਾ ਉਹ ਹੈਗਾ, ਉਹ ਥੋੜਾ ਖੁਸ਼ੀ ਲਿਆਊਗਾ ਜ਼ਿੰਦਗੀ ਦੇ ਵਿੱਚ, ਰਾਈਟ। ਜਿਹੜੇ ਕਿਡਸ ਆ ਨਾ, ਬੱਚੇ ਹੈਗੇ ਆ ਜਿਹੜੇ, ਉਹਨਾਂ ਨੇ ਆਪਾਂ ਕਿਵੇਂ ਹੈਂਡਲ ਕਰਨਾ ਹੈਗਾ, ਮੇਕ ਸ਼ੋਰ ਕਰੋ, ਜਦੋਂ ਹੁਣ ਦੇਖੋ ਉਹਨਾਂ ਨੇ ਬੱਚੇ ਆ, ਉਹਨਾਂ ਨੇ ਸਕੂਲ ਵੀ ਜਾਣਾ, ਕੌਣ ਛੱਡਣ ਜਾਂਦਾ, ਕੌਣ ਲੈ ਕੇ ਆਉਂਦਾ, ਕੌਣ ਉਹਨਾਂ ਨੂੰ ਪੜ੍ਹਾਉਂਦਾ ਹੈਗਾ, ਕੌਣ ਉਹਨਾਂ ਦੀ ਪੇਰੈਂਟ ਟੀਚਰ ਕਾਨਫਰੰਸਿਸ ਜਾਂਦਾ ਹੈਗਾ, ਮਾਂ ਦਾ ਰੋਲ ਜਿਹੜਾ ਹੈ, ਕੌਣ ਉਹਨਾਂ ਨੂੰ ਰੋਟੀ ਪਾਣੀ ਬਣਾ ਕੇ ਦਿੰਦਾ ਹੈਗਾ, ਕੌਣ ਉਹਨਾਂ ਲਈ ਇੱਕ ਜਿਵੇਂ ਕਹਿ ਲਓ ਗੁੱਡ ਕੈਪ ਬੈਡ ਕਾਪ ਦੀ ਥਾਂ ਤੇ ਹੁੰਦਾ ਨਾ, ਕਿ ਮਾਂ ਨੇ ਜਿਹੜਾ ਹੈਗਾ ਹਮੇਸ਼ਾ ਉਹਨੂੰ ਪਿਆਰ ਦੇਣਾ ਹੈਗਾ, ਰਾਈਟ। ਬਾਪ ਨੇ ਕਈ ਵਾਰੀ ਉਹ ਡਿਸਿਪਲਿਨ ਕ੍ਰੀਏਟ ਕਰਨਾ ਹੁੰਦਾ ਹੈਗਾ। ਉਹਨਾਂ ਦੇ ਇਵੈਂਟਸ ਤੇ ਕੌਣ ਜਾਂਦਾ ਹੈਗਾ, ਉਹਨਾਂ ਨੂੰ ਖੇਡਣ ਕੌਣ ਲਿਜਾਣ ਜਾਂਦਾ ਹੈਗਾ, ਉਹਨਾਂ ਨੂੰ, ਮਤਲਬ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਇਕੱਲੇ ਬੰਦੇ ਦਾ ਕੰਮ ਨਹੀਂ। ਇਹ ਜੇ ਤੁਸੀਂ ਇਕੱਠੇ ਹੋ ਕੇ ਉਸ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋ, ਤਾਂ ਡੈਫੀਨਿਟਲੀ ਉਸ ਪਰਿਵਾਰ ਸਟਰੋਂਗ ਹੋਊਗਾ, ਤੁਹਾਡੀ ਮੈਰਿਜ ਰਿਲੇਸ਼ਨਸ਼ਿਪ ਸਟਰੋਂਗ ਹੋਊਗਾ, ਤੁਹਾਡੇ 'ਚ ਹੈਪੀਨੈਸ ਆਊਗੀ, ਕਿਉਂਕਿ ਜੇ ਬੱਚੇ ਖੁਸ਼ ਆ ਤੁਸੀਂ ਵੀ ਖੁਸ਼ ਹੋ, ਰਾਈਟ। ਜੇ ਸਾਰਾ ਕੁਝ ਹੋ ਰਿਹਾ ਠੀਕ, ਤਾਂ ਤੁਸੀਂ ਡੈਫੀਨਿਟਲੀ, ਤੁਹਾਨੂੰ ਵੀ ਆਪਣੇ ਆਪ 'ਚ ਅਕੰਪਲਿਸ਼ਮੈਂਟ ਜਿਹੜੀ ਹੈਗੀ ਆ ਉਹ ਮਹਿਸੂਸ ਹੋਊਗੀ। ਹੁਣ ਜਿਵੇਂ ਮੈਂ ਆਪਣੇ ਜ਼ਿੰਦਗੀ 'ਚ ਦੇਖਦਾ, ਜਦੋਂ ਸਿਮਰ ਤੇ ਸਮੀਪ, ਮੇਰੇ ਦੋ ਬੱਚੇ ਜਿਹੜੇ ਹੈਗੇ ਆ, ਉਹਨਾਂ ਦੀ ਜਿਹੜੀ ਪੜ੍ਹਾਈ ਦੀ ਜ਼ਿੰਮੇਵਾਰੀ ਸੀ ਜਾਂ ਪੇਰੈਂਟ ਟੀਚਰ ਕਾਨਫਰੰਸ ਦੀ ਜ਼ਿੰਮੇਵਾਰੀ ਸੀ, ਉਹ ਮੇਰੀ ਜ਼ਿੰਮੇਵਾਰੀ ਸੀ, ਰਾਈਟ। ਮੈਂ ਸਕੂਲ ਜਾਣਾ, ਉਹਨਾਂ ਦੇ ਪੇਰੈਂਟਸ ਨੂੰ ਮਿਲਣਾ, ਮੇਰੀ ਜ਼ਿੰਮੇਵਾਰੀ ਸੀ ਉਹਨਾਂ ਦੀ ਸਟੱਡੀਜ਼ ਦਾ ਖਿਆਲ ਰੱਖਣਾ, ਉਹਨਾਂ ਨੂੰ ਸਟ੍ਰੈਟੇਜਿਕ ਰੱਖਣਾ, ਕਿਵੇਂ ਰੱਖਣਾ ਹੈਗਾ, ਉਹ ਮੇਰੀ ਜ਼ਿੰਮੇਵਾਰੀ ਸੀ। ਮੇਰੀ ਤੇ ਮਨਜੀਤ ਦੀ, ਜੋ ਮੇਰੀ ਵਾਈਫ ਆ, ਉਹਨਾਂ ਦੀ ਸਾਡੀ ਆਪਸ 'ਚ ਅੰਡਰਸਟੈਂਡਿੰਗ ਸੀ। ਉਹਨੇ ਕਦੇ ਵੀ
ਉਹਨੇ ਕਿਹਾ ਮੇਰੀ ਜ਼ਿੰਮੇਵਾਰੀ ਹੈਗੀ ਇਹਨਾਂ ਨੂੰ ਮੈਂ ਲੈ ਕੇ ਆਉਣਾ, ਸਕੂਲ ਨੂੰ ਛੱਡਣਾ ਹੈਗਾ ਤੇ ਸਕੂਲ ਤੋਂ ਪਿਕ ਕਰਨਾ ਹੈਗਾ, ਫੂਡ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਜੇ ਇਹਨਾਂ ਨੂੰ ਕਿਤੇ ਲੈ ਕੇ ਜਾਣਾ, ਗੇਮ ਤੇ ਲੈ ਕੇ ਜਾਣਾ ਤਾਂ ਦੂਸਰਾ, ਜੇ ਤੁਸੀਂ ਆ ਸਕਦੇ ਹੋ ਤਾਂ ਠੀਕ ਹੈ, ਨਹੀਂ ਮੈਂ ਤਾਂ ਜਾਊਂਗੀ, ਠੀਕ ਹੈ ਨਾ। ਸੋ ਉਹਦੇ 'ਚ ਕੀ ਸੀ ਵੀ ਅਸੀਂ ਦੋਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਲਿਖੀਆਂ ਨਹੀਂ ਸੀ, ਪਰ ਇੱਕ ਐਟਲੀਸਟ ਜਿਹੜੀ ਕੰਮ ਮੈਂ ਕਰ ਸਕਦਾ ਸੀ ਚੰਗਾ ਸੀ ਮੈਂ ਕਰ ਲਿਆ, ਜਿਹੜਾ ਕੁਛ ਉਹ ਨਹੀਂ ਕਰ ਸਕਦਾ ਸੀ ਉਹਦੇ 'ਚ ਕਰ ਲਿਆ। ਸੋ ਉਹਦੇ 'ਚ ਕੀ ਹੈਗਾ ਵੀ ਤੁਹਾਨੂੰ ਫਿਰ ਇੱਕ ਦੂਸਰੇ ਤੇ ਟਰਸਟ ਵੱਧਦਾ, ਇੱਕ ਦੂਸਰੇ ਦੀ ਤੁਹਾਨੂੰ ਰਿਲਾਇਬਿਲਿਟੀ ਵੱਧਦੀ ਆ ਵੀ ਹਾਂ ਭਾਈ ਆਹ ਨਹੀਂ ਹੈਗਾ, ਉਹ ਨਹੀਂ ਹੈਗਾ, ਤਾਂ ਤੁਸੀਂ ਖੜਦੇ ਹੋ ਫਿਰ ਇੱਕ ਦੂਸਰੇ ਨਾਲ, ਰਾਈਟ। ਫਿਰ ਤੁਹਾਨੂੰ ਕਹਿੰਦਾ ਵੀ ਠੀਕ ਆ ਵੀ ਮੇਰੀ ਸਫ਼ਰ ਦਾ, ਜ਼ਿੰਦਗੀ ਦੇ ਸਫ਼ਰ ਦੇ ਵਿੱਚ ਇਹ ਮੇਰਾ ਸਾਥੀ ਆ ਤੇ ਮੈਂ ਇਹਦਾ ਸਾਥੀ ਆ। ਤਾਂ ਫਿਰ ਅਸੀਂ ਜਦੋਂ ਇੱਕੋ ਹੀ ਟੀਮ 'ਚ ਆ, ਫਿਰ ਅਸੀਂ ਇੱਕ ਦੂਸਰੇ ਨਾਲ ਖੜਨਾ ਵੀ ਹੈ, ਇੱਕ ਦੂਸਰੇ ਦੇ ਚੀਅਰ ਲੀਡਰ ਵੀ ਹੈਗੇ ਆ, ਇੱਕ ਦੂਸਰੇ ਨਾਲ ਲੋਇਲ ਵੀ ਹੈਗੇ। ਸੋ ਬੱਚੇ ਕੀ ਕਰਨਗੇ, ਉਹ ਇੱਕ ਦੂਸਰੇ ਨੂੰ ਕਈ ਵਾਰ ਪੇਰੈਂਟਸ ਨੂੰ ਇੱਕ ਦੂਸਰੇ ਨਾਲ ਅਗੇਂਸਟ ਕਰਵਾ ਦੇਣਗੇ, ਕਿਉਂਕਿ ਉਹ ਬੱਚੇ ਆ, ਉਹਨਾਂ ਨੇ ਆਪਣੀ, ਕਈ ਵਾਰੀ ਉਹਨਾਂ ਨੂੰ ਹਰੇ ਇੰਨੀ ਸਮਝ ਨਹੀਂ ਹੈਗੀ, ਉਹਨਾਂ ਨੇ ਕੋਈ ਚੀਜ਼ ਹਾਸਲ ਕਰਨੀ ਆ, ਉਹਨਾਂ ਨੇ ਦਿਲ ਲਾਈਕ ਪਲੇ ਯੂ ਅਗੇਂਸਟ ਈਚ ਅਦਰ, ਰਾਈਟ। ਪਰ ਤੁਸੀਂ ਇੱਕ ਦੂਸਰੇ ਪ੍ਰਤੀ ਖੜਨਾ, ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਜਿਹੜੇ ਤੁਹਾਡੇ ਹਸਬੈਂਡ ਨੇ ਜਾਂ ਵਾਈਫ ਨੇ ਜਿਹੜਾ ਹੈਗਾ, ਉਹਨਾਂ ਨੇ ਉਸ ਤਰ੍ਹਾਂ ਨਹੀਂ ਹੈਂਡਲ ਕੀਤੀ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋਵੋਗੇ, ਪਰ ਉਹਨਾਂ ਨੂੰ ਬੱਚਿਆਂ ਦੇ ਸਾਹਮਣੇ ਕੁਛ ਨਾ ਕਰੋ, ਉਹਨਾਂ ਨੂੰ ਕਹੋ, ਕ੍ਰਿਟੀਸਾਈਜ਼ ਨਾ ਕਰੋ, ਉਹਨਾਂ ਨੂੰ ਇਹ ਨਾ ਕਰੋ ਵੀ ਤੂੰ ਆਹ ਨਹੀਂ ਠੀਕ ਕੀਤਾ, ਤੁਸੀਂ ਬਾਅਦ 'ਚ ਗੱਲ ਕਰ ਲਿਓ, ਪਰ ਬੱਚਿਆਂ ਸਾਹਮਣੇ ਆਪਣੀ ਯੂਨਿਟੀ ਸ਼ੋ ਕਰੋ। ਬੱਚਿਆਂ ਦੇ ਨਾਲ ਜਦੋਂ ਤੁਸੀਂ ਗੱਲਬਾਤ ਕਰੋਗੇ ਤਾਂ ਇਹ ਜ਼ਰੂਰ ਸ਼ੋ ਹੋਵੇ ਵੀ ਤੁਸੀਂ ਜਿਹੜੇ ਹੈਗੇ ਹੋ ਇਕੱਠੇ ਆ, ਫਿਰ ਤੁਹਾਡਾ ਰਿਸਪੈਕਟ ਵਧੂਗੀ, ਰਾਈਟ। ਫਿਰ ਉਹ ਖੁਸ਼ੀ ਵੀ ਆਊਗੀ, ਕਿਉਂਕਿ ਦੂਸਰੇ ਪੇਰੈਂਟ ਨੂੰ ਪਤਾ ਵੀ ਉਹ ਕਿਵੇਂ ਚੱਲਦਾ ਹੈ। ਤੇ ਪੇਰੈਂਟਸ ਬੱਚਿਆਂ ਨੂੰ ਨਾ ਕਦੇ ਵੀ ਆਪਣੇ ਹਸਬੈਂਡ ਦੇ ਵਾਈਫ ਦੇ ਵਿੱਚ, ਤੁਹਾਡਾ ਰਿਲੇਸ਼ਨਸ਼ਿਪ ਤਾਂ ਹਸਬੈਂਡ ਵਾਈਫ ਦਾ, ਇਹ ਤਾਂ ਬੜਾ ਵਧੀਆ ਰਿਲੇਸ਼ਨਸ਼ਿਪ ਆ, ਪਰ ਉਹਦੇ ਵਿੱਚ ਵਾਲ ਨਾ ਕ੍ਰੀਏਟ ਕਰਨ ਦਾ, ਕਿਉਂਕਿ ਕਈ ਵਾਰੀ ਬੱਚੇ ਬੱਚੇ ਆ, ਰਾਈਟ। ਪਰ ਹੋ ਸਕਦਾ ਕਈ ਵਾਰੀ ਮਾਂ ਤੁਹਾਡੇ ਬੱਚਿਆਂ ਨਾਲ ਦੂਸਰਾ ਕਲੋਜ਼ ਹੋ ਸਕਦੀ ਆ, ਬਾਪ ਨਹੀਂ ਹੋ ਸਕਦਾ ਹੈਗਾ, ਬਾਪ ਮੋਰ ਡਿਸਪਲਿਨ ਕ੍ਰੀਏਟ ਕਰਦਾ ਹੈਗਾ। ਪਰ ਇਹ ਨਾ ਹੋਵੇ ਕਿ ਤੇ ਮਾਂ ਬਾਪ ਦੇ ਪਿੱਛੇ ਦੀ ਜਾ ਕੇ ਉਹ ਚੀਜ਼ਾਂ ਕਰੇ, ਰਾਈਟ। ਉਹ ਬੱਚਿਆਂ ਨੂੰ ਐਂ ਕਰਦੇ, ਉਹ ਕਰਦੇ, ਬਾਪ ਕੁਝ ਹੋਰ ਕਹਿੰਦਾ ਹੋਵੇ, ਫਿਰ ਉਹ ਵਾਲ ਕ੍ਰੀਏਟ ਹੋ ਜੂਗੀ। ਉਹ ਨਹੀਂ, ਜਿਹੜਾ ਕਦੇ ਵੀ ਕੋਈ ਕੰਮ ਕ੍ਰੀਏਟ ਕਰਨਾ ਹੈਗਾ, ਉਹ ਕਦੇ ਇਹ ਨਾ ਹੋਵੇ, ਕਈ ਵਾਰੀ ਕੀ ਹੁੰਦਾ ਹੈ, ਬੱਚੇ ਕਹਿਣਗੇ ਮੈਂ ਤੈਨੂੰ ਦੱਸਦੀ ਆ ਮਾਤਾ, ਤੂੰ ਨਾ ਡੈਡੀ ਨੂੰ ਨਾ ਦੱਸੀ, ਨਹੀਂ। ਡੈਡੀ ਤੇ ਮੰਮੀ, ਹਸਬੈਂਡ ਤੇ ਵਾਈਫ ਦੇ ਵਿੱਚ ਕੋਈ ਲੁਕਾ ਨਹੀਂ ਹੋਣਾ ਚਾਹੀਦਾ, ਕੋਈ ਵਾਲ ਨਹੀਂ ਕ੍ਰੀਏਟ ਹੋਣੀ ਚਾਹੀਦੀ। ਜੇ ਕੁਝ ਵੀ ਕਰਨਾ ਬੱਚਿਆਂ ਲਈ ਬੈਠ ਕੇ ਪਰਿਵਾਰ ਦੇ ਵਿੱਚ ਗੱਲਬਾਤ ਕਰੋ, ਉਹਦੀ ਜਿਹੜਾ ਕੁਝ ਠੀਕ ਹੈਗਾ ਉਹ ਕਰੋ, ਪਰ ਵਾਲ ਨਹੀਂ ਕ੍ਰੀਏਟ ਹੋਣੀ ਚਾਹੀਦੀ। ਜਿਹੜਾ ਦੂਸਰਾ ਹੈਗਾ, ਉਹ ਜੇ ਆਪਾਂ ਮੈਰਿਜ ਨੂੰ ਸਟਰੋਂਗ ਕਰਨਾ ਤੇ ਕੁਝ ਕਰਨਾ, ਆਪਣੇ ਜਿਹੜਾ ਪਾਰਟਨਰ ਆ, ਤੁਹਾਡਾ ਹਸਬੈਂਡ ਆ ਜਾਂ ਵਾਈਫ, ਉਹ ਆਪਣੀ ਜ਼ਿੰਮੇਵਾਰੀਆਂ ਨਿਭਾ ਰਿਹਾ, ਰਾਈਟ। ਉਹ ਕਰ ਰਿਹਾ ਹੈਗਾ ਜਿਹੜਾ ਕੁਝ ਕਰ ਰਿਹਾ ਹੈਗਾ, ਉਹਦੇ ਵਿੱਚ ਉਹਨੂੰ ਇਹ ਨਾ ਹੋਵੇ ਵੀ ਉਹ ਜਿਹੜਾ ਉਹਨੂੰ ਤੁਸੀਂ ਇਹ ਸਮਝ ਲਓ ਵੀ ਜਦੋਂ ਜ਼ਿੰਮੇਵਾਰੀ ਨਿਭਾਉਂਦਾ ਨਾ, ਤੇ ਮਤਲਬ ਕਈ ਵਾਰੀ ਔਖਾ ਹੋ ਜਾਂਦਾ। ਤੁਸੀਂ ਜ਼ਰੂਰ ਇੱਕ ਦੂਸਰੇ ਨੂੰ ਪ੍ਰੇਜ਼ ਕਰੋ, ਕੰਪਲੀਮੈਂਟ ਕਰੋ, ਕੰਪਲੀਮੈਂਟਸ ਦੇਵੋ, ਕਿਉਂਕਿ ਉਹ ਜ਼ਿੰਮੇਵਾਰੀ ਇਕੱਲੇ ਤੋਂ ਨਹੀਂ ਨਿਭਾ ਹੋਣੀ, ਰਾਈਟ। ਆਪਾਂ ਨੂੰ ਪਤਾ ਬਹੁਤ ਜਿਹੜੇ ਸਿੰਗਲ ਮਦਰ ਆ, ਸਿੰਗਲ ਫਾਦਰਸ ਆ, ਬਹੁਤ ਔਖਾ ਹੋ ਜਾਂਦਾ ਜਦੋਂ ਤੁਸੀਂ ਦੋਨੇ ਜਣੇ ਨਿਭਾ ਰਹੇ ਹੋ ਜ਼ਿੰਦਗੀ ਨੂੰ, ਤੇ ਇੱਕ ਦੂਸਰੇ ਨੂੰ ਥੈਂਕ ਯੂ ਕਹਿਣਾ, ਇੱਕ ਦੂਸਰੇ ਨੂੰ ਪ੍ਰੇਜ਼ ਕਰਨੀ, ਕੰਪਲੀਮੈਂਟ ਦੇਣੇ ਵੀ ਤੂੰ ਬਹੁਤ ਵਧੀਆ ਕੀਤਾ ਕੰਮ, ਅੱਜ ਤੂੰ ਆਹ ਸਾਂਭਲਿਆ, ਬਹੁਤ ਵਧੀਆ, ਥੈਂਕ ਯੂ। ਉਹਦੇ ਨਾਲ ਉਹ ਜਿਹੜੀਆਂ ਜੇ ਕਿਤੇ ਰੰਜਿਸ਼ ਵੀ ਪੈਦਾ ਹੁੰਦੀਆਂ ਨਾ ਆਲੇ ਦੁਆਲੇ ਜ਼ਿੰਦਗੀ ਦੇ ਵਿੱਚ, ਉਹ ਫਿਰ ਘਟਣਗੀਆਂ। ਇਕੱਠੇ ਬੱਚਿਆਂ ਨੂੰ ਜਿਵੇਂ ਕਹਿ ਲਓ ਵੀ ਸਟੋਰੀਜ਼ ਪੜ੍ਹਨੀਆਂ ਜਾਂ ਉਹ ਚੀਜ਼ਾਂ ਕਰਨੀਆਂ, ਉਹਦੇ ਨਾਲ ਵੀ ਫਿਰ ਗਰੋਇੰਗ ਟੂਗੈਦਰ, ਕਿਉਂਕਿ ਜਦੋਂ ਤੁਸੀਂ ਇਕੱਠੇ ਬੈਠੋਗੇ, ਇਕੱਠੇ ਡਿਨਰ ਕਰੋਗੇ, ਜੇ ਹੋਰ ਨਹੀਂ ਕੁਝ, ਮੇਕ ਐਨ ਹੈਬਿਟ ਵੀ ਜਿਹੜਾ ਬਾਕੀ, ਚਲੋ ਲੰਚ ਡਿਫਰੈਂਟ ਹੋ ਸਕਦਾ, ਬ੍ਰੇਕਫਾਸਟ ਕਈ ਵਾਰੀ ਕਾਹਲੀ 'ਚ ਹੁੰਦੇ ਹੈਗੇ ਆ, ਵੀ ਸ਼ਾਮ ਦਾ ਜਿਹੜਾ ਡਿਨਰ ਆ ਉਹ ਇਕੱਠੀ ਹੋ ਕੇ ਫੈਮਿਲੀ ਕਰਨੀ ਚਾਹੀਦੀ ਆ, ਰਾਈਟ। ਉਹਦੇ 'ਚ ਇਕੱਠੇ ਬਹਿ ਕੇ ਆਪਣੀਆਂ ਜ਼ਿੰਦਗੀ ਦੇ ਜਿਹੜੀਆਂ ਜ਼ਿੰਦਗੀ ਦਾ ਦਿਨ ਦਾ ਹੈਗਾ ਉਹ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਹੋ। ਜੇ ਛੋਟੇ ਬੱਚੇ ਆ ਤਾਂ ਉਹਨਾਂ ਲਈ ਸਟੋਰੀਆਂ ਪੜ੍ਹੋ ਰਾਤ ਨੂੰ, ਉਹਨਾਂ ਨੂੰ ਬੁੱਕਸ ਪੜ੍ਹੋ ਇਕੱਠੇ ਹੋ ਕੇ, ਫਿਰ ਜਿਹੜੀਆਂ ਮੈਮਰੀਜ਼ ਹੈਗੀਆਂ ਨਾ, ਪੋਜ਼ਿਟਿਵ ਮੈਮਰੀਜ਼ ਹੈਗੀਆਂ, ਨਾ ਕਿ ਤੁਹਾਡੇ ਲਈ ਆਪਸ 'ਚ ਹਸਬੈਂਡ ਵਾਈਫ ਲਈ ਬੈਟਰ ਹੋਣਗੀਆਂ, ਬੱਚਿਆਂ ਲਈ ਵੀ ਬੈਟਰ ਹੋਣਗੀਆਂ। ਹੁਣ ਜਿਹੜੀ ਅਗਲੀ ਗਰੋਇੰਗ ਟੂਗੈਦਰ ਆ ਜਿਹੜੀ, ਉਹ ਹੈਗੀ ਆ ਮਨੀ ਦਾ ਇਸ਼ੂ, ਵੈਲਥ ਦਾ ਇਸ਼ੂ, ਰਾਈਟ। ਦੇਖੋ ਦੋਨੇ ਜਣੇ ਅੱਜ ਕੱਲ ਹਸਬੈਂਡ ਵਾਈਫ ਕੰਮ ਕਰਦੇ ਆ ਮੈਜੋਰਿਟੀ ਟਾਈਮਸ ਤੇ, ਹਨਾ। ਤੇ ਜਿਹੜੀ ਮੋਸਟੋਰਿਟੀ ਆਫ ਦਾ ਟਾਈਮ, ਅਨਲੈਸ ਤੁਹਾਨੂੰ ਪੇਰੈਂਟਸ ਨੇ ਦੇਤੇ ਬਹੁਤ ਪੈਸੇ, ਤੁਸੀਂ ਉਹ ਆਪਣੀ ਲਾਈਫ ਜਿਹੜੀ ਹੈ ਇੱਕ ਸਰਟਨ ਲੈਵਲ ਤੋਂ ਸ਼ੁਰੂ ਕਰਦੇ ਹੋ, ਚਾਹੇ ਉਹ ਜ਼ੀਰੋ ਤੋਂ ਲਾ ਲਓ, ਚਾਹੇ ਥੋੜਾ ਜਿਹਾ ਵੱਧ ਦੇਤਾ ਪੇਰੈਂਟਸ ਨੇ ਦੇਤੇ ਉੱਥੋਂ ਸ਼ੁਰੂ ਕਰਨੀ ਹੈ, ਪਰ ਉਦੋਂ ਅੱਗੇ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਐਜ਼ ਏ ਹਸਬੈਂਡ ਵਾਈਫ ਦਾ ਗਰੋ ਕਰਨਾ।
ਪਰ ਜੇ ਹੁਣ ਤੁਸੀਂ ਉਹ ਗਰੋ ਕਰਨ ਦੀ ਖਾਤਰ ਇਕੱਠੇ ਹੋ ਕੇ ਰਲ ਕੇ ਪਲਾਨ ਕਰੋਗੇ, ਰਲ ਕੇ ਮਿਹਨਤ ਕਰੋਗੇ, ਰਲ ਕੇ ਪਲਾਨ ਬਣਾਓਗੇ ਵੀ ਕੀ ਕਰਨਾ, ਕਿੱਥੇ ਕਰਨਾ, ਫਿਰ ਉਹਦੇ 'ਚ ਤੁਹਾਨੂੰ ਦੋਨਾਂ ਨੂੰ ਹਸਬੈਂਡ ਵਾਈਫ ਨੂੰ ਉਸ ਦੇ ਵਿੱਚੋਂ ਖੁਸ਼ੀ ਮਿਲੂਗੀ। ਉਹ ਦੋਨਾਂ ਦੇ ਤੁਹਾਡਾ ਟਰਸਟ ਇੱਕ ਦੂਸਰੇ ਦਾ ਰਿਸਪੈਕਟ ਬਣੂਗੀ ਕਿਉਂਕਿ ਤੁਸੀਂ ਉਸ ਜ਼ਿੰਦਗੀ ਦੇ ਸਫ਼ਰ ਦੇ ਉੱਤੇ ਹੁਣ ਨਾਓ ਵੈਲਥ ਕ੍ਰੀਏਟ ਕਰ ਰਹੇ ਹੋ। ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਮਨੀ ਇਜ਼ ਇੰਪੋਰਟੈਂਟ, ਰਾਈਟ? ਮਨੀ ਤੋਂ ਬਿਨਾਂ ਜ਼ਿੰਦਗੀ ਚੱਲਣੀ ਨਹੀਂ ਹੈਗੀ। ਪਰ ਮਨੀ ਇਜ਼ ਨਾਟ ਐਵਰੀਥਿੰਗ। ਜਿਹੜੀ ਮਨੀ ਨੂੰ ਕ੍ਰੀਏਟ ਕਰਨਾ ਡੈਫੀਨਿਟਲੀ ਕ੍ਰੀਏਟ ਵੈਲਥ ਐਜ਼ ਮਚ ਐਜ਼ ਯੂ ਕੈਨ। ਉਹਦੇ ਲਈ ਰੋਂਗ ਮਤਲਬ ਨਾ ਯੂਜ਼ ਕਰੋ, ਵੈਲਿਊ ਸਿਸਟਮ ਆਪਣਾ ਰੱਖੋ। ਪਰ ਜਦੋਂ ਤੁਸੀਂ ਉਹ ਵੈਲਥ ਕ੍ਰੀਏਟ ਕਰਦੇ ਹੋ, ਇਕੱਠੇ ਕ੍ਰੀਏਟ ਕਰਦੇ ਹੋ, ਮੇਕ ਸ਼ੋਰ ਵੈਲਥ ਜਿਹੜੀ ਮਨੀ ਆ ਨਾ ਉਹ ਤੁਹਾਡਾ ਮਾਸਟਰ ਨਾ ਬਣ ਜਾਏ। ਮਨੀ ਇਜ਼ ਨਾਟ ਐਵਰੀਥਿੰਗ। ਤੁਹਾਡਾ ਰਿਲੇਸ਼ਨਸ਼ਿਪ ਇੰਪੋਰਟੈਂਟ ਹੈਗਾ, ਤੁਹਾਡਾ ਫੈਮਿਲੀ ਇੰਪੋਰਟੈਂਟ ਹੈਗਾ। ਕਈ ਵਾਰੀ ਦੇਖਣ 'ਚ ਆਇਆ, ਸੁਣਨ 'ਚ ਆਇਆ ਮੇਰੇ ਦੋਸਤਾਂ ਮਿੱਤਰਾਂ 'ਚ ਵੀ ਜਾਂ ਕੰਮ ਤੇ ਵੀ, ਕਈ ਵਾਰੀ ਕੀ ਹੁੰਦਾ ਪਰਿਵਾਰ ਟੁੱਟ ਜਾਂਦੇ ਆ, ਕੋਈ ਬੰਦਾ ਕਹਿੰਦਾ ਮੈਂ ਤਾਂ ਐਵੇਂ ਹੀ ਕਰਨਾ, ਮੇਰੇ ਲਈ ਤਾਂ ਆਹ ਇੰਪੋਰਟੈਂਟ ਆ, ਮੇਰੇ ਆਪਣਾ ਕਰੀਅਰ ਮੋਰ ਇੰਪੋਰਟੈਂਟ ਆ ਦੈਨ ਤੇਰੇ ਨਾਲੋਂ, ਰਾਈਟ? ਉਹ ਫਿਰ ਕੀ ਆ ਵੀ ਫਿਰ ਉਹ ਜਿਹੜੀ ਡੈਫੀਨਿਟਲੀ ਹੋ ਸਕਦਾ, ਪਰ ਉਹਦੇ 'ਚ ਬੈਠ ਕੇ ਜੋ ਤੁਹਾਡੇ ਰਿਲੇਸ਼ਨਸ਼ਿਪ ਲਈ ਇੰਪੋਰਟੈਂਟ ਆ, ਤੁਹਾਡੇ ਪਰਿਵਾਰ ਲਈ ਇੰਪੋਰਟੈਂਟ ਆ, ਉਹਨੂੰ ਕਰਨਾ ਚਾਹੀਦਾ ਹੈਗਾ, ਰਾਈਟ? ਇਹ ਨਾ ਹੋਵੇ ਵੀ ਆਪਣੀ ਜਿਹੜਾ ਹੈਗਾ ਤੁਸੀਂ ਆਪਣਾ ਸੋਚ ਕੇ ਕਰੋ। ਜਿਵੇਂ ਮੈਂ ਦੇਖਦਾ ਹੈਗਾ ਜਦੋਂ ਮਨਜੀਤ ਦਾ, ਮੇਰੀ ਵਾਈਫ ਦਾ ਆਪਣਾ ਕੰਮ ਸੀਗਾ, ਉਹ ਬਿਜ਼ੀ ਸੀ ਤੇ ਬੱਚਿਆਂ ਨੂੰ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਮੈਂ ਆਈ ਸਟੈਪਡ ਬੈਕ। ਮੈਂ ਉਦੋਂ ਡੋਬੀ 'ਚ ਕੰਮ ਕਰਦਾ ਸੀ। ਮੈਂ ਆਪਣਾ ਛੱਡ ਕੇ ਕੰਮ, ਬੱਚਿਆਂ ਨਾਲ ਜ਼ਿਆਦਾ ਟਾਈਮ ਲਾਇਆ। ਨਾਲੇ ਮੈਂ ਆਪਣੇ MBA ਕਰ ਲਈ ਉਸ ਸਮੇਂ 'ਚ। ਪਰ ਉਹ ਜਿਹੜਾ ਸਮਾਂ ਬਿਤਾਇਆ ਸੀ ਅਸੀਂ, ਉਹ ਅੱਜ ਵੀ ਸਾਰੇ ਜਣੇ ਪਰਿਵਾਰ ਦੇ ਵਿੱਚ ਐਪਰੀਸ਼ੀਏਟ ਕਰਦੇ ਆ। ਕਹਿੰਦੇ ਵੀ ਹਾਂ, ਤੂੰ ਉਦੋਂ ਆਪਣਾ ਪਿੱਛੇ ਹੋ ਕੇ ਆਪਣਾ ਪਰਿਵਾਰ ਨੂੰ ਸਾਂਭਿਆ, ਮੂਹਰੇ ਰੱਖਿਆ, ਕੀਤਾ। ਬੱਚੇ ਵੀ ਅੱਜ-ਕੱਲ੍ਹ ਐਪਰੀਸ਼ੀਏਟ ਕਰਦੇ ਆ ਉਸ ਗੱਲ ਨੂੰ ਵੀ ਮੈਂ ਚਾਹੇ 30-30, 25-25 ਸਾਲ ਦੇ ਹੋ ਗਏ ਹੋ। ਸੋ ਤੁਹਾਡੀ ਫੈਮਿਲੀ, ਤੁਹਾਡਾ ਰਿਲੇਸ਼ਨਸ਼ਿਪ ਮੋਰ ਇੰਪੋਰਟੈਂਟ ਆ ਦੈਨ ਇੰਡੀਵਿਜੂਅਲ ਗੋਲਸ, ਇੰਡੀਵਿਜੂਅਲ ਕੈਰੀਅਰ। ਡੈਫੀਨਿਟਲੀ ਸਿਟ ਟੂਗੇਦਰ, ਇਕੱਠੇ ਬੈਠੋ, ਸਲਾਹ ਕਰੋ ਐਂਡ ਸੇ ਵੀ ਕਿਵੇਂ ਆਪਾਂ ਕਿਵੇਂ ਇਹਨੂੰ ਹੈਂਡਲ ਕਰ ਸਕਦੇ ਹਾਂ। ਤੇਰੇ ਲਈ ਇਸ ਸਮੇਂ ਆਪਣੇ ਲਈ ਕੀ ਠੀਕ ਹੈਗਾ, ਰਾਈਟ? ਉਹ ਮੈਟਰ ਕਰਦਾ ਹੈਗਾ। ਬਹੁਤ ਇੰਪੋਰਟੈਂਟ ਚੀਜ਼ ਆ। ਸੋ ਮੈਨੇਜਿੰਗ ਜਿਹੜੀ ਮਨੀ ਹੈਗੀ ਆ ਜਾਂ ਵੈਲਥ ਟੂਗੇਦਰ, growing together also means managing your wealth together। ਇਹ ਨਾ ਹੋਵੇ ਸੈਪਰੇਟ ਅਕਾਊਂਟ ਹੋਣ, ਇਹ ਨਾ ਹੋਵੇ ਅਲੱਗ-ਅਲੱਗ ਆਪਣੇ ਗੋਲ ਹੋਣ। ਜਦੋਂ ਅਸੀਂ ਇਕੱਠੇ ਆ ਤਾਂ ਸਾਰਿਆਂ ਨੂੰ ਇਕੱਠੇ ਗਰੋ ਕਰਨਾ ਹੈਗਾ ਦੋਨਾਂ ਨੇ। ਜਦੋਂ ਗਰੋ ਕਰਨਾ ਤਾਂ ਦੋਨਾਂ ਨੂੰ ਪਤਾ ਹੋਣਾ ਚਾਹੀਦਾ, ਰਾਈਟ? ਇਹ ਹੋ ਸਕਦਾ ਜ਼ਿੰਮੇਵਾਰੀਆਂ ਅਲੱਗ-ਅਲੱਗ ਹੋ ਸਕਦੀਆਂ। ਜਿਵੇਂ ਮੈਂ ਇੱਕ ਵਾਰੀ ਪਹਿਲੇ ਵੀ ਐਪੀਸੋਡ 'ਚ ਕਿਹਾ, ਮੈਂ ਕਦੇ ਬੈਂਕ ਨਹੀਂ ਗਿਆ, ਮਨਜੀਤ ਜਾਂਦੀ ਆ, ਪਰ ਸਾਰੇ ਅਕਾਊਂਟ ਮੇਰੇ ਕੋਲੇ ਆ। ਸੋ ਸਾਰਾ ਕੁਛ ਮੈਂ ਆਨਲਾਈਨ ਕਰਦਾ, ਪਰ ਮੈਨੂੰ ਇਹ ਤਾਂ ਪਤਾ ਸਾਰੀ ਮਨੀ ਕਿੱਥੇ ਹੈਗੀ ਆ, ਕੀ ਖਾਂਦੀ ਹੈਗੀ ਆ, ਰਾਈਟ? ਉਹਨੂੰ ਮਨਜੀਤ ਨੂੰ ਸ਼ਾਇਦ ਇਹ ਨਹੀਂ ਪਤਾ, ਉਹਨੂੰ ਜਦੋਂ ਪਤਾ ਹੁੰਦਾ ਉਹ ਮੇਰੇ ਕੋਲ ਆ ਕੇ ਪੁੱਛੂਗੀ ਕਿੰਨੇ ਪੈਸੇ ਕਿੱਥੇ ਆ, ਕੀ ਕਰਨੇ ਆ। ਪਰ ਬੈਂਕ ਦੇ ਸਾਰੇ ਕੰਮ ਉਹਨੇ ਕਰਨੇ ਆ। ਠੀਕ ਆ, ਤੁਸੀਂ ਜ਼ਿੰਮੇਵਾਰੀਆਂ ਆਪਣੀਆਂ-ਆਪਣੀਆਂ ਕਰ ਲੈ ਸਕਦੇ ਹੋ, ਪਰ ਅਸੀਂ ਜਦੋਂ ਵੀ ਕੋਈ ਕੰਮ ਕਰਨਾ ਹੈਗਾ ਤਾਂ ਸਲਾਹ ਕਰਕੇ ਕਰਾਂਗੇ, ਰਾਈਟ? ਇਹ ਨਹੀਂ ਹੋਊਗਾ ਵੀ ਉਹਨੇ ਆਪਣਾ ਕਰ ਲਿਆ, ਮੈਂ ਆਪਣਾ ਕਰ ਲਿਆ। ਸੋ ਇਹ ਜ਼ਿੰਦਗੀ 'ਚ ਇੰਪੋਰਟੈਂਟ ਚੀਜ਼ ਆ ਜੇ ਤੁਸੀਂ ਗਰੋ ਕਰਨਾ। ਇਹ ਨਾ ਹੋਵੇ ਹਸਬੈਂਡ ਆਪਣਾ ਕਰੀ ਜਾਂਦਾ ਹੈਗਾ, ਵਾਈਫ ਨੂੰ ਪਤਾ ਨਹੀਂ ਹੈਗਾ, ਜਾਂ ਵਾਈਫ ਆਪਣਾ ਕਰੀ ਜਾਂਦੀ ਹੈ, ਹਸਬੈਂਡ ਨੂੰ ਪਤਾ ਨਹੀਂ ਹੈਗਾ। ਫਿਰ ਰਿਲੇਸ਼ਨਸ਼ਿਪ ਦੇ ਵਿੱਚ ਸਟਰੈਂਥ ਨਹੀਂ ਆਊਗੀ, ਹੈਪੀਨੈਸ ਨਹੀਂ ਆਊਗੀ। ਸੋ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਹੋਰ ਤੁਸੀਂ ਲਾ ਲਓ ਵੀ ਜਿਹੜਾ ਜਦੋਂ ਤੁਸੀਂ ਦੇਖਦੇ ਹੈਗੇ ਹੋ ਸਪਿਰਿਚੁਅਲ ਗਰੋਥ ਕਿਵੇਂ ਹੋਣੀ ਚਾਹੀਦੀ ਹੈ ਟੂਗੇਦਰ, ਰਾਈਟ? ਬੜਾ ਇੰਪੋਰਟੈਂਟ ਟਾਪਿਕ ਹੈ ਵੀ। ਉਹ ਸਪਿਰਿਚੁਅਲ ਗਰੋਥ ਜਿਹੜੀ ਆ, ਜਿਵੇਂ ਹੁਣ ਆਪਣੇ ਬਾਣੀ 'ਚ ਹਨਾ, ਤੁਸੀਂ ਜਦੋਂ ਤੁਸੀਂ ਇੱਕ ਸਰੂਪ ਹੋ ਗਏ, ਗੱਲ ਕੀਤੀ ਵੀ ਤੁਹਾਡੀ ਸਪਿਰਿਚੁਅਲ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਣਾ ਉਹ ਜ਼ਰੂਰੀ ਹੈ। ਤੇ ਜੇ ਤੁਸੀਂ ਇਸ ਜਰਨੀ ਤੇ ਇਕੱਠੇ ਹੋ ਤਾਂ ਫਿਰ ਦੋਨਾਂ ਨੂੰ ਕਰਨੀ ਪਊਗੀ ਨਾ ਮਿਹਨਤ। ਇੱਕ ਤਾਂ ਕਹਿ ਨਹੀਂ ਸਕਦਾ ਹੈਗਾ ਜੇ ਗ੍ਰਸਥ ਜੀਵਨ 'ਚ ਹੈਗੇ ਵੀ ਮੈਂ ਤਾਂ ਭਾਈ ਆਤਮਾ ਨੂੰ ਪਰਮਾਤਮਾ ਨੂੰ ਮਿਲਾਉਣਾ ਹੈਗਾ, ਤਾਂ ਮੈਂ ਤਾਂ ਬੈਠਣਾ ਇੱਥੇ, ਮੈਂ ਤਾਂ ਪਾਠ ਕਰੀ ਜਾਣਾ ਹੈਗਾ। ਇਹ ਜ਼ਿੰਦਗੀ ਨਹੀਂ ਚੱਲਣੀ ਹੈਗੀ, ਬੱਚੇ ਹੈਗੇ ਆ, ਸਾਹਮਣੇ ਵੀ ਪੈਣੇ ਹੈਗੇ ਆ, ਰਾਈਟ? ਸੋ ਉਸ ਜਗ੍ਹਾ ਦੇ ਉੱਤੇ ਤੁਹਾਨੂੰ ਸਪਿਰਿਚੁਅਲੀ ਗਰੋ ਕਰਨਾ ਇਕੱਠੇ ਵੀ ਬਹੁਤ ਇੰਪੋਰਟੈਂਟ ਆ, ਤਾਂ ਹੀ ਖੁਸ਼ੀ ਆਊਗੀ। ਉਹਦੇ 'ਚ ਜਿਹੜਾ ਫੇਥ ਆ, ਹੁਣ ਮੈਂ ਇਹ ਨਾ ਸਮਝੋ ਵੀ ਰਿਲੀਜਨ ਦੀ ਗੱਲ ਕਰਦਾ। ਰਿਲੀਜਨ ਤਾਂ ਇੱਕ ਪਾਰਟ ਆ ਫੇਥ ਦਾ, ਹਨਾ? ਤੁਸੀਂ ਭਾਵੇਂ ਸਿੱਖ ਹੋ, ਚਾਹੇ ਮੁਸਲਮਾਨ ਹੋ, ਚਾਹੇ ਹਿੰਦੂ ਹੋ, ਚਾਹੇ ਕ੍ਰਿਸਚਨ ਹੋ, ਚਾਹੇ ਕੋਈ ਹੋਰ ਰਿਲੀਜਨ ਹੈਗਾ, ਉਹ ਜਿਹੜਾ ਫੇਥ ਹੈਗਾ ਤੁਹਾਡਾ,
ਉਹ ਵੀ ਇੰਟੀਗਰਲ ਪਾਰਟ ਬਣ ਜਾਂਦਾ ਤੁਹਾਡੀ ਜ਼ਿੰਦਗੀ ਦਾ। ਤੇ ਉਸ ਜੇ ਫੇਥ ਦੇ ਵਿੱਚ ਇੱਕ ਦੂਸਰੇ ਨਾਲ ਰਲ ਕੇ, ਕੋਈ ਹੋ ਸਕਦਾ ਕਿਸੇ ਦਾ ਵਿਆਹ ਕਿਸੇ ਰਿਲੀਜਨ 'ਚ, ਹੋਰ ਦੂਸਰੇ ਰਿਲੀਜਨ 'ਚ ਹੋਇਆ, ਹਸਬੈਂਡ ਕ੍ਰਿਸਚਨ ਹੋਵੇ, ਵਾਈਫ ਆਪਣੇ ਕਹਿ ਲਓ ਸਿੱਖ ਆ, ਜਾਂ ਉਹ ਮੁੰਡਾ ਸਿੱਖ ਹੈਗਾ, ਵਾਈਫ ਕਿਤੇ ਹੋਰ ਫੈਮਿਲੀ ਤੋਂ ਆ ਗਈ। ਸੋ ਉਹ ਜਿਹੜੀਆਂ, ਪਰ ਜਿਹੜਾ ਜਦੋਂ ਤੱਕ ਤੁਹਾਡੇ ਫੇਥ ਦੀਆਂ ਜਿਹੜੀਆਂ ਕੋਰ ਵੈਲਿਊਜ਼ ਸੇਮ ਨਹੀਂ, ਤੇ ਜਾਂ ਕੋਰ ਅੰਡਰਸਟੈਂਡਿੰਗ ਚੇਂਜ ਨਹੀਂ ਹੈਗੀ, ਉਹ ਫਿਰ ਤੁਹਾਨੂੰ ਔਖਾ ਕਰੂਗੀ। ਉਹਦੇ ਲਈ ਕੋਰ ਹੋਣਾ ਜ਼ਰੂਰੀ ਸੇਮ ਆ। ਇਟਸ ਓਕੇ, ਤੁਸੀਂ ਕੋਈ ਹਸਬੈਂਡ ਵਾਈਫ ਡਿਫਰੈਂਟ ਰਿਲੀਜਨ ਨੂੰ ਬਿਲੋਂਗ ਕਰ ਸਕਦੇ ਹੋ, ਪਰ ਜਿਹੜੀਆਂ ਫੰਡਾਮੈਂਟਲ ਚੀਜ਼ਾਂ ਹੈਗੀਆਂ, ਰਾਈਟ, ਉਹ ਇੰਪੋਰਟੈਂਟ ਚੀਜ਼ਾਂ ਹੈਗੀਆਂ। ਉਹਦੇ 'ਚ ਇੰਪੋਰਟੈਂਟ ਚੀਜ਼ ਸਾਰਿਆਂ ਨਾਲੋਂ ਵੱਡੀ ਕੀ ਆ? ਬਿਲੀਵਿੰਗ ਇਨ ਦਾ ਹਾਇਰ ਪਾਵਰ, ਰਾਈਟ। ਇਹ ਸਮਝਣਾ ਵੀ ਕੁਛ ਨਾ ਕੁਛ ਹੋਰ ਜ਼ਿੰਦਗੀ ਚੱਲ, ਜੇ ਮੰਨਦਾ ਨਹੀਂ ਹੈਗਾ, ਫਿਰ ਬਹੁਤ ਵਾਰੀ ਕਨਫਲਿਕਟ ਪੈਦਾ ਹੋ ਜਾਣਗੇ ਜ਼ਿੰਦਗੀ ਦੇ ਵਿੱਚ। ਫਿਰ ਉਹ ਤੁਸੀਂ ਜਿਹੜੀਆਂ ਵੇ ਆਫ ਹੈਂਡਲਿੰਗ ਹੈਗੀ ਆ, ਉਹ ਡਿਫਰੈਂਟ ਹੋਗੀ। ਪ੍ਰੇਅਰ ਹੈਗੀ ਆ, ਜਿਵੇਂ ਪ੍ਰੇਅਰ ਸਾਡੀ ਇੱਕ ਬਿਲੀਵਿੰਗ ਇਨ ਦਾ ਹਾਇਰ ਪਾਵਰ ਆ, ਮਤਲਬ ਕੋਈ ਸਾਡੇ ਤੋਂ ਉੱਤੇ ਹੈਗਾ ਤਾਂ ਹੀ ਅਸੀਂ ਅਰਦਾਸ ਕਰਦੇ ਹਾਂ ਨਾ। ਜੇ ਕੋਈ ਹੋਈ ਉੱਤੇ ਹੀ ਨਹੀਂ ਹੈਗਾ, ਫਿਰ ਅਰਦਾਸ ਵੀ ਕਿਹਦੇ ਲਈ ਕਰਨੀ ਹੈਗੀ ਆ? ਅਰਦਾਸ 'ਚ ਆਪਾਂ ਇਹੀ ਮੰਗਦੇ ਹਾਂ, ਇਹ ਪ੍ਰਮਾਤਮਾ ਆਹ ਕਰੀ, ਇਹ ਪ੍ਰਮਾਤਮਾ ਸਾਨੂੰ ਆਹ ਦੇਈ, ਇਹ ਪ੍ਰਮਾਤਮਾ ਸਾਨੂੰ ਤੰਦਰੁਸਤੀ ਦੇਈ, ਇਹ ਪ੍ਰਮਾਤਮਾ ਸਾਡਾ ਰਿਲੇਸ਼ਨਸ਼ਿਪ ਚੰਗਾ ਰੱਖੀ, ਇਹ ਪ੍ਰਮਾਤਮਾ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਦੀ, ਰਾਈਟ। ਇਹ ਤੁਹਾਡਾ ਬਿਲੀਵ ਆ, ਬਿਲੀਫ ਸਿਸਟਮ ਆ ਕਿ ਉਸ ਤੋਂ ਤੁਹਾਡੇ ਤੋਂ ਉੱਤੇ ਵੀ ਕੋਈ ਚੀਜ਼ ਹੈਗੀ ਆ। ਕਨੈਕਟਿੰਗ ਵਿਦ ਨੇਚਰ, ਰਾਈਟ। ਤੁਸੀਂ ਭਾਵੇਂ ਕਿਸੇ ਰਿਲੀਜਨ ਨੂੰ ਬਿਲੀਵ ਕਰਦੇ ਹੋ ਕਿ ਨਹੀਂ ਕਰਦੇ, ਇੱਕ ਸਪਿਰਿਚੁਅਲ ਗਰੋਥ ਜਿਹੜੀ ਆ ਤੁਹਾਡੀ ਇਕੱਠਿਆਂ ਦੀ, ਗਰੋਇੰਗ ਸਪਿਰਿਚੁਅਲੀ ਟੁਗੇਦਰ, ਉਹਦੇ ਵਿੱਚ ਲੋੜ ਹੈਗਾ ਵੀ ਨੇਚਰ ਤੇ ਜਿਹੜਾ ਹੈਗਾ ਉਹ ਵੀ ਇੱਕ ਇੰਪੋਰਟੈਂਟ ਹੈ। ਜੇ ਤੁਸੀਂ ਨੇਚਰ ਨੂੰ ਬਿਲੀਵ ਨਹੀਂ ਕਰਦੇ, ਫਿਰ ਔਖਾ। ਜੇ ਤੁਸੀਂ ਨੇਚਰ ਆ, ਜੇ ਤੁਸੀਂ ਇਕੱਠੇ ਨੇਚਰ 'ਚ ਜਾਂਦੇ ਹੋ, ਚਲੋ ਹਾਈਕਿੰਗ ਹੈਗਾ, ਤੁਰਨ ਫਿਰਨ ਚਲੇ ਗਏ, ਉੱਥੇ ਜਿਹੜੀ ਕੁਦਰਤ ਹੈਗੀ ਆ, ਉਸ ਕੁਦਰਤ ਨੂੰ ਦੇਖ ਕੇ ਉਹਨੂੰ ਇੰਜੋਏ ਨਹੀਂ ਕਰਦੇ, ਤਾਂ ਫਿਰ ਔਖਾ ਹੋ ਜਾਊਗਾ, ਰਾਈਟ। ਜੇ ਤੁਸੀਂ ਉਸ ਦੇ ਕੁਦਰਤ ਨੂੰ ਜਾਣਦੇ ਹੋ, ਤੇ ਜਾਨਵਰ ਹੈਗੇ ਆ, ਚਿੜੀਆਂ ਹੈਗੀਆਂ, ਦਰਖਤ ਹੈਗੇ ਆ, ਹੋਰ ਪਾਣੀ ਹੈਗਾ, ਪਹਾੜ ਹੈਗੇ ਆ, ਜਾਨਵਰ ਹੈਗੇ ਆ, ਜੋ ਸਾਰੀ ਚੀਜ਼, ਸੂਰਜ ਚੜ੍ਹਦਾ ਹੈਗਾ, ਚੰਦਰਮਾ ਹੈਗਾ, ਦੂਸਰੇ, ਉਸ ਕੁਦਰਤ ਨੂੰ ਦੇਖਦੇ ਹੋ ਤੇ ਕਹਿੰਦੇ ਹੋ, ਹਾਏ ਇਹ ਅਨੰਤ ਆ, ਇਹਦਾ ਮੈਚ ਨਹੀਂ ਹੈਗਾ, ਇਹਦੇ ਵਿੱਚ ਕੋਈ ਨਾ ਕੋਈ ਚੀਜ਼ ਵਰਤ ਰਹੀ ਆ, ਜਿਹੜਾ ਇਹ ਚੱਲ ਰਿਹਾ ਹੈਗਾ। ਫਿਰ ਤੁਹਾਨੂੰ ਜਦੋਂ ਤੁਸੀਂ ਉਸ ਤਰ੍ਹਾਂ ਦੀ ਸਟੇਜ 'ਚ ਹੋਵੋਗੇ, ਯੂ ਆਰ ਗਰੋਇੰਗ ਸਪਿਰਿਚੁਅਲੀ ਟੁਗੇਦਰ। ਤੁਸੀਂ ਆਪਣੇ ਆਪ ਦੋਨੇ ਜਾਣੇ ਉਹ ਸਪਿਰਿਚੁਅਲੀ ਵੀ ਗਰੋ ਕਰੋਗੇ। ਜਿਵੇਂ ਮੈਂ ਤੇ ਮਨਜੀਤ ਹੈਗੇ ਆ, ਅਸੀਂ ਦੋਨਾਂ ਨੇ, ਸਾਨੂੰ ਇਹ ਆ ਵੀ ਜਿਹੜਾ ਹਾਈਕਿੰਗ ਤੇ ਜਾਣਾ ਜਾਂ ਓਸ਼ਨ ਤੇ ਚਲ ਜਾਣਾ, ਉੱਥੇ ਬੀਚ ਤੇ ਹੈਗਾ ਤੁਰਨਾ ਫਿਰਨਾ, ਉਹ ਤੁਹਾਨੂੰ ਇੱਕ ਨਾ ਕਿ ਤੁਹਾਡਾ ਰਿਲੇਸ਼ਨਸ਼ਿਪ ਸਟਰੋਂਗ ਕਰਦਾ, ਉਹ ਨੇਚਰ ਨਾਲ ਵੀ ਤੁਹਾਨੂੰ ਕਨੈਕਟ ਕਰਦਾ। ਜਦੋਂ ਵੀ ਜਿੰਨਾ ਵੀ ਟਾਈਮ ਮਿਲ ਜਾਓ, ਕੋਈ ਗੱਲ ਨਹੀਂ ਹੈਗੀ, ਪਰ ਇਹ ਆਦਤ ਬਣਾਓ ਆਪਣੀ ਜ਼ਿੰਦਗੀ ਵਿੱਚ ਕਿ ਜਦੋਂ ਵੀ ਮੌਕਾ ਮਿਲਦਾ, ਜੇ ਦੂਰ ਨਹੀਂ ਜਾ ਸਕਦੇ ਕੋਈ ਗੱਲ ਨਹੀਂ, ਨੇੜੇ ਹੀ ਚਲ ਜਾਓ, ਨੇੜੇ ਕੋਈ ਪਾਰਕ ਹੋਊਗੀ ਉੱਥੇ ਚਲ ਜਾਓ, ਨਹੀਂ ਹੋ ਸਕਦਾ ਘਰ ਦੇ ਆਲੇ ਦੁਆਲੇ ਘੁੰਮ ਫਿਰ ਲਵੋ, ਇਕੱਠੇ ਤੁਰ ਲਓ, ਰਾਈਟ। ਇਕੱਠੇ ਤੁਰੋ, ਇਕੱਠੇ ਆਦਤ ਪਾਓ ਵੀ ਉਹ ਜ਼ਿੰਦਗੀ ਦੇ ਵਿੱਚ ਆਪਣੀ, ਜੇ ਇਕੱਠੇ ਤੁਰਨ ਦਾ ਪ੍ਰਣ ਹੀ ਕੀਤਾ ਹੋਇਆ, ਜਰਨੀ ਦਾ ਚੱਲਣ ਦਾ ਸਾਧਨ ਕੀਤਾ ਹੋਇਆ, ਤਾਂ ਇਕੱਠੇ ਵਾਕ ਕਰ ਲਓ। ਕਈ ਵਾਰੀ ਤੁਸੀਂ ਦੇਖੋਗੇ ਸੜਕਾਂ ਤੇ ਜਾਂਦੇ ਹੋਣਗੇ, ਆਪਣੇ ਜਿਹੜਾ ਹੈਗਾ ਉਹ ਹਸਬੈਂਡ ਆ, ਬਜ਼ੁਰਗ ਹੈਗੇ ਆ, ਜਾਂ ਕਈ ਵਾਰੀ ਤਾਂ ਬਜ਼ੁਰਗਾਂ ਦੇ ਖਾਸ ਕਰਕੇ ਦੇਖਿਆ ਵੀ ਉਹ ਜਿਹੜਾ ਹਸਬੈਂਡ ਆ ਉਹ 20-25 ਫੁੱਟ ਅੱਗੇ ਜਾਂਦਾ ਹੁੰਦਾ, ਜਿਹੜੀ ਵਾਈਫ ਆ 20-25 ਫੁੱਟ ਪਿੱਛੇ ਤੁਰੀ ਆਉਂਦੀ ਹੁੰਦੀ ਹੈ ਹੌਲੀ ਹੌਲੀ। ਅੱਜ ਕੱਲ੍ਹ ਤਾਂ ਚਲੋ ਦੂਸਰਿਆਂ 'ਚ ਤਾਂ ਹੈ ਨਹੀਂ, ਫਰਕ ਪੈ ਰਿਹਾ ਹੈਗਾ, ਪਰ ਇਹ ਆਮ ਤੌਰ ਤੇ ਦੇਖਣ ਤੇ ਆਉਂਦਾ, ਪਰਟੀਕੁਲਰਲੀ ਈਸਟਰਨ ਸਿਵਲਾਈਜੇਸ਼ਨ ਉਧਰਲੇ ਪਾਸੇ, ਰਾਈਟ। ਹੁਣ ਰਿਲੀਜੀਅਸ ਸਰਵਿਸਿਜ਼ ਹੈਗੀਆਂ, ਜਿਵੇਂ ਗੁਰਦੁਆਰੇ 'ਚ ਆਪਣੇ ਫੰਕਸ਼ਨ ਆ, ਮੰਦਿਰ 'ਚ ਫੰਕਸ਼ਨ ਹੈਗੇ ਆ, ਮਸਜਿਦਾਂ 'ਚ ਹੈਗੇ ਆ, ਚਰਚ 'ਚ ਹੈਗੇ ਆ, ਉਹ ਜੇ ਤੁਸੀਂ ਇਕੱਠੇ ਜਾਓਗੇ, ਇਕੱਠੇ ਅਟੈਂਡ ਕਰੋਗੇ, ਤਾਂ ਉੱਥੋਂ ਤੁਹਾਨੂੰ ਜਿਹੜੀ ਸ਼ਕਤੀ ਮਿਲਦੀ ਆ, ਉੱਥੇ ਜਿਹੜੀ ਪੋਜ਼ਿਟਿਵ ਐਨਰਜੀ ਹੈਗੀ ਆ, ਉਹ ਜੇ ਤੁਹਾਨੂੰ ਦੋਨਾਂ ਨੂੰ ਮਿਲੂਗੀ ਤਾਂ ਤੁਸੀਂ ਦੋਨੇ ਹੀ, ਫਿਰ ਉਹ ਤੁਹਾਨੂੰ ਉਹਦੇ 'ਚੋਂ ਕਹ ਲਓ ਰਿਲੈਕਸੇਸ਼ਨ ਮਿਲੂਗੀ, ਸਟਰੈਂਥ ਮਿਲੂਗੀ, ਉਹਦੇ 'ਚ ਹੈਪੀਨੈਸ ਵੀ ਮਿਲੂਗੀ। ਇੱਕ ਪੜ੍ਹਨਾ, ਸਪਿਰਿਚੁਅਲੀ ਆਪਾਂ ਗੱਲ ਕਰ ਰਹੇ ਹਾਂ, ਗਰੋਇੰਗ ਸਪਿਰਿਚੁਅਲੀ ਟੁਗੇਦਰ, ਉਹਦੇ ਵਿੱਚ ਇੱਕ ਪੜ੍ਹਾਈ ਆਉਂਦੀ ਆ, ਰਾਈਟ। ਹੁਣ ਜਿਵੇਂ ਆਪਾਂ ਕਹ ਲਓ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦੇ ਹਾਂ, ਸੋ ਜੇ ਤੁਸੀਂ ਇਕੱਠੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੋਗੇ, ਅਰਥਾਂ ਸਮੇਤ ਪੜ੍ਹੋਗੇ, ਇੱਕ ਦੂਸਰੇ ਨਾਲ ਗੱਲਬਾਤ ਕਰੋਗੇ, ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਊਗਾ।
ਤੇ ਜੇ ਉਹਨੇ ਇਕੱਠੇ ਪੜੋਗੇ ਤਾਂ ਹੋਰ ਵੀ ਵਧੀਆ ਗੱਲ, ਰਾਈਟ। ਜੇ ਦੋਨੇ ਜਣੇ ਸਪਿਰਿਚੁਅਲੀ ਗਰੋ ਕਰਨਾ, ਤੇ ਜਿੱਥੇ ਸਾਡੇ ਕੋਲ ਐਡਾ ਵਧੀਆ ਗ੍ਰੰਥ, ਜੇ ਅਸੀਂ ਉਹ ਇਕੱਠੇ ਬੈਠ ਕੇ ਪੜ੍ਹਦੇ ਹਾਂ, ਇੱਕ ਦੂਸਰੇ ਨਾਲ ਸਲਾਹ ਕਰਦੇ ਹਾਂ, ਡਿਸਕਸ ਕਰਦੇ ਹਾਂ, ਤਾਂ ਫਿਰ ਅਸੀਂ ਉਹਨੂੰ ਡੈਫੀਨਿਟਲੀ ਤੁਸੀਂ ਸਪਿਰਿਚੁਅਲੀ ਗਰੋ ਕਰੋਗੇ ਇਕੱਠੇ। ਗੀਤਾ ਹੈਗੀ ਆ, ਬਾਈਬਲ ਹੈਗੀ ਆ, ਕੁਰਾਨ ਹੈਗੀ ਆ, ਜਿਹੜਾ ਵੀ ਕਿਸੇ ਵੀ ਰਿਲੀਜਨ ਦਾ ਜਿਹੜਾ ਵੀ ਕੋਈ ਹੈਗਾ ਧਰਮ ਤੇ ਧਾਰਮਿਕ ਪੁਸਤਕ ਹੈਗੀ ਆ, ਸਕ੍ਰਿਪਚਰ ਹੈਗਾ, ਉਹਨੂੰ ਪੜ੍ਹਨਾ ਇਕੱਠੇ ਚਾਹੀਦਾ। ਫਿਰ ਤੁਸੀਂ ਸਪਿਰਿਚੁਅਲੀ ਵੀ ਗਰੋ ਕਰੋਗੇ, ਕਿਉਂਕਿ ਉਹਦੀਆਂ ਜਿਹੜੀਆਂ ਚੀਜ਼ਾਂ ਲਿਖੀਆਂ ਹੋਈਆਂ ਉਹ ਆਤਮਿਕ ਤੌਰ ਤੇ ਲਿਖੀਆਂ ਹੋਈਆਂ, ਜ਼ਿੰਦਗੀ ਦੇ ਤੁਹਾਨੂੰ ਤੁਰਨ ਦਾ ਰਾਹ ਦੱਸਿਆ ਗਿਆ ਹੋਇਆ, ਤਾਂ ਉਹ ਫਿਰ ਤੁਹਾਨੂੰ ਜਿਹੜਾ ਹੈਗਾ ਡੈਫੀਨਿਟਲੀ ਤੁਸੀਂ ਇਕੱਠੇ ਗਰੋ ਕਰੋਗੇ। ਜਦੋਂ ਇਕੱਠੇ ਗਰੋ ਕਰੋਗੇ ਤਾਂ ਤੁਹਾਨੂੰ ਸਟਰੈਂਥ ਮਿਲੂਗੀ। ਜਦੋਂ ਸਟਰੈਂਥ ਮਿਲੂਗੀ, ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਦੁੱਖ ਹੈਗੇ ਆ, ਘੱਟ ਹੈਗੇ, ਉਹਨਾਂ ਨੂੰ ਹੈਂਡਲ ਕਰਨ ਦੀ ਤਾਕਤ ਮਿਲੂਗੀ, ਤੇ ਹੋ ਸਕਦਾ ਹੌਲੀ ਹੌਲੀ ਗਲਤੀਆਂ ਵੀ ਘੱਟ ਹੋਣ ਇੱਕ ਦੂਸਰੇ ਪ੍ਰਤੀ। ਹੁਣ ਇਹਦਾ ਫਰਕ ਦੇਖ ਲਓ ਵੀ ਜਦੋਂ ਮੈਂ ਇੱਥੇ ਅਮਰੀਕਾ ਚ ਆਇਆ, ਉਦੋਂ ਮੈਂ ਆਪਣਾ ਜਿਹੜਾ ਸੀ 16 ਸਾਹਿਬ ਜੀ ਦਾ ਪਾਠ ਸ਼ਾਮ ਨੂੰ, ਦੂਸਰੇ ਪਾਠ ਜਿਹੜੇ ਹੈਗੇ ਸੀ ਬਾਣੀ ਦੇ ਆਪਣੇ ਨਿਤਨੇਮ ਉਹ ਕਰਦਾ ਸੀ। ਤੇ ਮਨਜੀਤ ਨੂੰ, ਕਿਉਂਕਿ ਰਾਤ ਨੂੰ ਸ਼ਾਮ ਨੂੰ ਅਸੀਂ ਕਰਨਾ, ਤਾਂ ਮਨਜੀਤ ਨੇ ਹੌਲੀ ਹੌਲੀ ਉਹਨੂੰ ਵੀ ਕੰਠ ਹੋ ਗਿਆ। ਉਹ ਅੱਜ ਸਾਡੇ ਮੈਰਿਜ ਹੋਈ ਨੂੰ 38 ਸਾਲ ਹੋ ਚੱਲੇ, ਉਹਨੂੰ ਹੌਲੀ ਹੌਲੀ ਉਹ ਕੰਠ ਹੋ ਗਿਆ, ਤਾਂ ਹੌਲੀ ਵੀ ਕਰਦੀ ਆ ਰਾਤ ਨੂੰ। ਮੈਂ ਤਾਂ ਕਈ ਵਾਰੀ ਭੁੱਲ ਜਾਂਦਾ ਹੈਗਾ ਜਾਂ ਨਹੀਂ ਹੁੰਦਾ ਹੈਗਾ, ਪਰ ਉਹ ਹਰੇ ਵੀ ਉਸ ਚੀਜ਼ ਦੀ। ਸੋ ਜਿਹੜਾ ਉਹ ਕੀ ਸੀਗਾ ਵੀ ਉਹ ਮੈਂ ਕਰਦਾ ਸੀਗਾ, ਉੱਥੋਂ ਉਹਨੇ ਸਿੱਖ ਲਿਆ। ਇਹ ਹੈਗਾ ਸਪਿਰਿਚੁਅਲੀ ਗਰੋਇੰਗ, ਰਾਈਟ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਈ ਵਾਰ ਆਪਣੇ ਦੋਨਾਂ ਨੇ, ਮਨਜੀਤ ਨੇ ਵੀ ਮੈਂ ਵੀ, ਅਰਥਾਂ ਸਮੇਤ ਪੜ੍ਹਿਆ ਤੇ ਗੱਲਬਾਤ ਵੀ ਕੀਤੀ ਉਸ ਬਾਰੇ ਵੀ ਕੀ ਹੈਗਾ ਬਾਣੀ 'ਚ ਕੀ ਲਿਖਿਆ ਹੋਇਆ। ਜੇ ਸਾਨੂੰ ਪਤਾ ਹੀ ਨਹੀਂ ਹੈਗਾ ਤਾਂ ਅਸੀਂ ਗੁਰਦੁਆਰੇ ਜਾਵਾਂਗੇ, ਪਰ ਸਾਨੂੰ ਸਮਝ ਨਹੀਂ ਪੈਣੀ, ਉੱਥੋਂ ਸੁਣ ਕੇ ਆ ਜਾਵਾਂਗੇ। ਪਹਿਲੀ ਗੱਲ, ਗਰੋਇੰਗ ਟੂਗੈਦਰ ਦੇ ਵਿੱਚ ਜਿਹੜੀ ਤੁਸੀਂ ਡਿਫਿਕਲਟ ਟਾਈਮਸ ਹੈਗਾ ਜ਼ਿੰਦਗੀ ਦਾ, ਉਹ ਕਿਵੇਂ ਹੈਂਡਲ ਕਰਦੇ ਹੋ? ਕਿਉਂਕਿ ਡਿਫਿਕਲਟ ਟਾਈਮ ਤਾਂ ਆਉਣਾ ਹੀ ਆਉਣਾ। ਬਹੁਤ ਘੱਟ ਜਾਣੇ ਹੈਗੇ ਆ। ਨਾਨਕ ਨੇ ਕਹਿ ਹੀ ਦਿੱਤਾ, ਬਾਬਾ ਨਾਨਕ ਜੀ ਨੇ, ਕਹਿੰਦਾ ਨਾਨਕ ਦੁਖੀਆ ਸਭ ਸੰਸਾਰ। ਸੋ ਜੇ ਬਾਬਾ ਨਾਨਕ ਜੀ ਦੀ ਨੂੰ ਆਪਾਂ ਗੱਲ ਮੰਨ ਲਈਏ ਤੇ ਆਲਾ ਦੁਆਲਾ ਦੇਖੀਏ, ਤਾਂ ਮੈਜੋਰਿਟੀ ਲੋਕਾਂ ਦੇ ਵਿੱਚ ਦੁੱਖ ਸੁੱਖ ਆਉਂਦੇ ਹੀ ਰਹਿਣੇ ਆ, ਤੇ ਇਸ ਰਿਲੇਸ਼ਨਸ਼ਿਪ ਚ ਆਉਣੇ ਆ, ਜ਼ਿੰਦਗੀ ਚ ਆਉਣੇ ਆ, ਦੁੱਖ ਸੁੱਖ ਤਾਂ ਆਉਣੇ ਹੀ ਆ। ਫਿਰ ਜਦੋਂ ਤੁਹਾਡੇ ਦੁੱਖ ਸੁੱਖ ਆਉਣੇ ਆ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ? ਕਿਵੇਂ ਤੁਸੀਂ ਜਿਹੜੇ ਉਸ ਜਦੋਂ ਦੁੱਖ ਆਇਆ ਇੱਕ ਦੂਸਰੇ ਦੇ ਨਾਲ ਕਿਵੇਂ ਖੜਦੇ ਹੋ? ਜਿਹੜਾ ਹਾਰਡ ਟਾਈਮ ਆ ਉਹ ਤਾਂ ਤੁਹਾਡੇ ਆਪਣੇ ਰਿਲੇਸ਼ਨਸ਼ਿਪ 'ਚ ਵੀ ਆਉਣਾ, ਤੁਹਾਡਾ ਆਪਣਾ ਵੀ ਹੋ ਸਕਦਾ ਸਿਹਤ ਖਰਾਬ ਹੋ ਜਾਵੇ, ਤੁਹਾਡੇ ਰਿਲੇਸ਼ਨਸ਼ਿਪ 'ਚ ਖਰਾਬ ਹੋ ਜਾਵੇ, ਤੁਹਾਡੇ ਫੈਮਿਲੀ ਰਿਲੇਸ਼ਨਸ਼ਿਪ 'ਚ ਖਰਾਬ ਹੋਵੇ, ਕੰਮ ਤੇ ਖਰਾਬ ਹੋ ਸਕਦਾ ਹੈਗਾ, ਕੋਈ ਐਕਸਟਰਨਲ ਹੋ ਸਕਦਾ ਹੈਗਾ, ਰਾਈਟ, ਕੋਈ ਲਾਸ ਹੋ ਸਕਦਾ ਫੈਮਿਲੀ ਦੇ ਵਿੱਚ। ਕਿੰਨੀਆਂ ਕੁਛ ਜ਼ਿੰਦਗੀ ਦੇ ਵਿੱਚ ਆਉਂਦਾ, ਫਿਰ ਉਹਨੂੰ ਕਿਵੇਂ ਹੈਂਡਲ ਕਰਨਾ? ਤੇ ਜੇ ਤੁਸੀਂ ਇੱਕ ਦੂਸਰੇ ਨਾਲ ਖੜਦੇ ਹੋ, ਇੱਕ ਦੂਸਰੇ ਨਾਲ ਮੋਢਾ ਜੋੜ ਕੇ ਤੁਰਦੇ ਹੋ, ਇੱਕ ਦੂਸਰੇ ਨੂੰ ਕੰਫਰਟ ਦਿੰਦੇ ਹੋ, ਇੱਕ ਦੂਸਰੇ ਨੂੰ ਇਨਕਰੇਜ ਕਰਦੇ ਹੋ, ਇੱਕ ਦੂਸਰੇ ਲਈ ਪਿਆਰ ਸ਼ੋ ਕਰਦੇ ਹੋ, ਤਾਂ ਫਿਰ ਜਿਹੜੀ ਜ਼ਿੰਦਗੀ ਆ ਉਹਦੇ 'ਚ ਡੈਫੀਨਿਟਲੀ ਮੈਰਿਜ ਰਿਲੇਸ਼ਨਸ਼ਿਪ ਤੁਹਾਡਾ ਸਟਰੋਂਗ ਹੋਊਗਾ। ਜੇ ਤੁਸੀਂ ਇਕੱਠੀਆਂ ਮੁਸ਼ਕਿਲ ਨੂੰ ਸਾਂਭਿਆ, ਕਹਿੰਦੇ ਨਾ ਜਿਵੇਂ ਸੁੱਖ 'ਚ ਤਾਂ ਸਾਰੇ ਸੌਖੀ ਹੁੰਦੇ ਆ, ਦੁੱਖ 'ਚ ਪਤਾ ਲੱਗਦਾ ਕਿਹੜਾ ਤੁਹਾਡਾ ਦੋਸਤ ਆ। ਫਿਰ ਜਿਹੜਾ ਦੁੱਖ ਆਉਣਾ ਜਦੋਂ ਤੁਹਾਡਾ, ਉਹ ਬੰਦੇ ਨੇ, ਤੁਸੀਂ ਕਿਸੇ ਦੇ ਮੋਢੇ ਤੇ ਲੱਗ ਕੇ ਰੋ ਸਕਦੇ ਹੋਵੋ, ਬੈਠ ਸਕਦੇ ਹੋਵੋ, ਉਹਦੇ ਕੋਲ ਗੱਲਬਾਤ ਕਰ ਸਕਦੇ ਹੋਵੋ, ਫਿਰ ਉਹਦੀ ਜਿਹੜੀ ਰਿਸਪੈਕਟ ਹੈਗੀ ਆ, ਉਹ ਰਿਲੇਸ਼ਨਸ਼ਿਪ ਦਾ ਉਹ ਸਟਰੋਂਗ ਹੋਣਾ ਆਟੋਮੈਟਿਕਲੀ ਆ। ਉਹਦੇ 'ਚ ਫਿਰ ਜੇ ਟਰਸਟ ਵਧੂਗਾ, ਰਿਸਪੈਕਟ ਵਧੂਗੀ, ਫਿਰ ਲਵ ਵੀ, ਪਿਆਰ ਵੀ ਵਧੂਗਾ, ਫਿਰ ਉਹਦੇ 'ਚ ਖੁਸ਼ੀ ਵੀ ਆਊਗੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਕਹਿੰਦੇ ਨਾ, ਕਿਸੇ ਨੇ ਬੜੇ ਵਧੀਆ ਗੱਲ ਕਹੀ, ਕਹਿੰਦਾ ਵੀ ਪੇਨ ਤਾਂ ਇਨਐਵਿਟੇਬਲ ਆ, ਉਹ ਤਾਂ ਆਉਣੀ ਆਉਣੀ ਆ, ਪਰ ਜੇ ਤੁਸੀਂ ਉਹਨੂੰ ਮਿਜ਼ਰੀ 'ਚ ਨਾ ਕ੍ਰੀਏਟ ਕਰ ਲਿਓ। ਮਿਜ਼ਰੀ ਇਜ਼ ਐਨ ਆਪਸ਼ਨ, ਰਾਈਟ। ਇਹ ਨਾ ਹੋਵੇ ਵੀ ਤੁਸੀਂ ਪੇਨ ਆਈ ਤਾਂ ਤੁਸੀਂ ਉਹਨੂੰ ਬਸ ਹੁਣ ਤੁਹਾਡੀ ਮਿਜ਼ਰੇਬਲ ਸਿਚੁਏਸ਼ਨ ਬਣ ਗਈ, ਹੁਣ ਤੁਸੀਂ ਉਸੇ 'ਚ ਹੀ ਰਹਿਣਾ। ਨਹੀਂ, ਤੁਹਾਡੇ ਕੋਲੇ ਸਾਧਨ ਹੈਗਾ ਪੇਨ ਨੂੰ ਡੀਲ ਕਰਨ ਦਾ, ਇਕੱਠੇ ਰਲ ਕੇ, ਹੋਰ ਸਹਾਇਤਾ ਲੈ ਕੇ, ਪਰਮਾਤਮਾ ਦੀ ਸਹਾਇਤਾ ਲੈ ਕੇ, ਪ੍ਰੇਅਰ ਦੇ ਥਰੂ, ਤਾਂ ਕਿ ਤੁਹਾਡੇ ਕੋਲੇ ਮਿਜ਼ਰੀ ਨਾ ਬਣ ਜੇ। ਉਹ ਪੇਨ ਆ, ਕੋਈ ਗੱਲ ਨਹੀਂ, ਦੁੱਖ ਸੁੱਖ ਜ਼ਿੰਦਗੀ ਦੇ ਆਉਣੇ ਹੀ ਆਉਣੇ ਹੈਗੇ ਆ, ਪਰ ਉਹਨੂੰ ਮਿਜ਼ਰੀ ਨਾ ਬਣਾ ਲਿਓ। ਆਪਣਾ ਪੋਜ਼ਿਟਿਵ ਐਟੀਟਿਊਡ ਰੱਖ ਕੇ, ਪ੍ਰਮਾਤਮਾ ਦੇ ਪ੍ਰੇਅਰ ਕਰਕੇ, ਉੱਥੇ ਇੱਕ ਦੂਸਰੇ ਨਾਲ ਖੜ ਕੇ, ਸਹਾਇਤਾ ਕਰਕੇ, ਆਪਣਾ ਜਿਹੜਾ ਹੈਗਾ ਫਿਰ ਆਪਾਂ ਸੌਖਾ ਕਰ ਸਕਦੇ ਹਾਂ। ਇੱਕ ਚੀਜ਼ ਹੋਰ ਗਰੋਇੰਗ ਟੂਗੈਦਰ ਦੇ ਵਿੱਚ, ਇਸ ਰਿਲੇਸ਼ਨਸ਼ਿਪ 'ਚ ਬੜੀ ਇੰਪੋਰਟੈਂਟ ਆ,
ਉਹ ਹੈਗਾ ਇੰਟੀਮੇਟ ਰਿਲੇਸ਼ਨਸ਼ਿਪ ਦੇ ਵਿੱਚ। ਆਮ ਤੌਰ ਤੇ ਮਤਲਬ ਕਿਉਂਕਿ ਦੂਸਰੇ ਕਈ ਵਾਰੀ ਉਹ ਜਿਹੜੀ ਸੈਕਸ਼ੂਅਲ ਲਾਈਫ ਹੈਗੀ ਆ ਉਹਨੂੰ ਮਾੜਾ ਕਹਿ ਦਿੰਦੇ ਆ, ਬੱਚੇ ਹੋ ਗਏ ਬਸ ਜਿਵੇਂ ਹੈਗਾ, ਪਰ ਇਹ ਇੱਕ ਬਹੁਤ ਪਾਰਟ ਹੈਗਾ ਜ਼ਿੰਦਗੀ ਦਾ ਇਸ ਰਿਲੇਸ਼ਨਸ਼ਿਪ ਦਾ, ਜਿਹਦੇ ਵਿੱਚ ਉਸ ਚੀਜ਼ ਨੂੰ, ਕਿਉਂਕਿ ਇਹ ਇਸ ਜਰਨੀ ਦਾ, ਇਸ ਮੈਰਿਜ ਰਿਲੇਸ਼ਨਸ਼ਿਪ ਦਾ ਪਾਰਟ ਆ, ਉਹਨੂੰ ਇੰਜੋਏ ਕਰਨਾ ਚਾਹੀਦਾ। ਡੈਫੀਨਿਟਲੀ ਪ੍ਰੇਜ਼ ਕਰਨੀ ਚਾਹੀਦੀ ਆ, ਸੈਟ ਜਿਵੇਂ ਕਹਿੰਦੇ ਨਾ ਡੇਟ ਨਾਈਟਸ ਹੋਣੀਆਂ ਚਾਹੀਦੀਆਂ ਹੈਗੀਆਂ, ਤੇ ਦੋਨੇ ਜਣੇ ਡਿਫਰੈਂਟ ਹੈਗੇ ਆ, ਹਾਰਮੋਨਸ ਚੇਂਜ ਹੋਣਗੇ ਓਵਰ ਦਾ ਟਾਈਮ, ਮੇਕ ਸ਼ੋਰ ਕਮਿਊਨੀਕੇਸ਼ਨ ਹੈਗੀ ਆ ਉੱਥੇ, ਤੇ ਦੋਨੋਂ ਜਾਣੇ ਇੱਕ ਦੂਸਰੇ ਲਈ ਟਾਈਮ ਫਾਈਂਡ ਜ਼ਰੂਰ ਕਰਨਾ ਚਾਹੀਦਾ, ਕਿਉਂਕਿ ਇਹ ਇੰਟੀਮੇਟ ਰਿਲੇਸ਼ਨਸ਼ਿਪ ਦੋਨਾਂ ਦਾ ਟਾਈਮ ਆ। ਪਹਿਲਾਂ ਬੱਚੇ ਹੋਣਗੇ, ਪਰਿਵਾਰ ਹੈਗਾ ਦੂਸਰਾ, ਜਦੋਂ ਪਰ ਆਪਣੇ ਲਈ, ਤੁਹਾਨੂੰ ਦੋਨਾਂ ਨੂੰ ਆਪਣੇ ਲਈ ਵੀ ਟਾਈਮ ਕੱਢਣਾ ਜ਼ਰੂਰੀ ਹੈ, ਫਿਰ ਤਾਂ ਹੀ ਰਿਲੇਸ਼ਨਸ਼ਿਪ ਸਟਰੋਂਗ ਹੋਊਗਾ। ਜਿਹੜੀ ਲਵ ਹੈਗਾ, ਇਹ ਇੰਟੀਮੇਟ ਰਿਲੇਸ਼ਨਸ਼ਿਪ ਹੈ, ਇੱਕ ਲਵ ਦੀ ਐਕਸਪ੍ਰੈਸ਼ਨ ਆ। ਤੁਸੀਂ ਦੇਖ ਲਓ ਆਪਣੀ ਮਤਲਬ ਬਰਡਸ ਹੈਗੇ ਆ, ਜਾਨਵਰ ਹੈਗੇ ਆ, ਕੋਈ ਵੀ ਲੈ ਲਓ, ਇਸ ਜਿਹੜੀ ਕ੍ਰੀਏਸ਼ਨ ਹੈਗੀ ਹੈ ਇਸ ਸੰਸਾਰ ਦੇ ਉੱਤੇ, ਇਹ ਜਿਹੜੀ ਲਵ ਹੈਗਾ, ਇਹ ਪਾਰਟ ਆਫ ਇਟ ਆ। ਇਹ ਤੁਹਾਡਾ ਜਿਹੜਾ ਫਿਜ਼ੀਕਲ ਰਿਲੇਸ਼ਨਸ਼ਿਪ ਕਹਿ ਲਓ ਜਾਂ ਇੰਟੀਮੇਟ ਰਿਲੇਸ਼ਨਸ਼ਿਪ ਕਹਿ ਲਓ, ਇਹ ਉਸ ਜਿਹੜੀ ਜਰਨੀ ਦਾ ਹੈਗਾ ਨਾ, ਇਹ ਬਹੁਤ ਵੱਡਾ ਜਿਹੜਾ ਪਾਰਟ ਹੈਗਾ। ਸੋ ਇਸ ਨੂੰ ਜ਼ਰੂਰ ਇੰਜੋਏ ਕਰਨ ਦੀ ਲੋੜ ਆ, ਇਹਨੂੰ ਇਗਨੋਰ ਨਹੀਂ ਕਰਨ ਦੀ ਲੋੜ, ਇਹਦੇ ਤੇ ਚੱਲਣਾ ਚਾਹੀਦਾ। ਜਿਹੜੀ ਮੇਨ ਗੱਲ ਆ, ਜਿਵੇਂ ਪਹਿਲਾਂ ਵੀ ਮੈਂ ਆਪਾਂ ਗੱਲ ਕਰ ਰਹੇ ਸੀਗੇ, ਉਹ ਸੀ ਵੀ ਮੈਰਿਜ ਜੇ ਕਹਿ ਲਓ ਵੀ ਇਹ ਮੇਡ ਇਨ ਹੈਵਨ ਆ, ਪਰ ਉਹਦੀ ਮੇਨਟੇਨੈਂਸ ਤੁਹਾਡੀ ਜ਼ਿੰਮੇਵਾਰੀ ਆ। ਤੇ ਇਹ ਜਿਹੜੀਆਂ ਗੱਲਾਂ ਆਪਾਂ ਕਰ ਰਹੇ ਹਾਂ, ਇਹ ਸੀਕ੍ਰੇਟਸ ਦੀ ਗੱਲ ਕਰ ਰਹੇ ਹਾਂ, ਹੈਪੀ ਮੈਰਿਜ ਦੀ, ਇਹ ਮੇਨਟੇਨੈਂਸ ਆ। ਇਹ ਉਸ ਜਗ੍ਹਾ ਦੇ ਸੀਕ੍ਰੇਟਸ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ, ਆਪਣੇ ਇਸ ਰਿਲੇਸ਼ਨਸ਼ਿਪ ਨੂੰ ਸਟਰੋਂਗ ਕਰ ਸਕਦੇ ਹਾਂ। ਤੁਸੀਂ ਕਿਵੇਂ ਹੈਂਡਲ ਕਰਦੇ ਹੋ ਉਹ ਜਿਹੜੇ, ਜਿਵੇਂ ਆਪਾਂ ਗੱਲ ਕਰਦੇ ਵੀ ਉਹ ਜਿਹੜੇ ਅਪਸ ਐਂਡ ਡਾਊਨਸ ਹੈਗੀਆਂ, ਰਾਈਟ, ਉਹਨਾਂ ਨੂੰ, ਜਿਹੜਾ ਇਸ ਰਿਲੇਸ਼ਨਸ਼ਿਪ ਨੂੰ ਜਦੋਂ ਤੁਸੀਂ ਹੈਂਡਲ ਕਰਦੇ ਹੋ, ਤੁਸੀਂ ਗਰੋ ਕਰ ਰਹੇ ਹੋ, ਗਰੋਇੰਗ ਟੁਗੇਦਰ ਹੋ, ਤੁਸੀਂ ਇੱਕ ਦੂਸਰੇ ਤੋਂ ਲਰਨ ਕਰ ਰਹੇ ਹੋ, ਤੁਸੀਂ ਆਪਣੀਆਂ ਮਿਸਟੇਕਸ ਤੋਂ ਲਰਨ ਕਰਦੇ ਹੋ, ਤੁਸੀਂ ਪੋਜ਼ਿਟਿਵ ਮੈਮਰੀਜ਼ ਕ੍ਰੀਏਟ ਕਰ ਰਹੇ ਹੈਗੇ ਹੋ, ਤੁਸੀਂ ਚੰਗਾ ਇੱਕ ਦੂਸਰੇ ਨਾਲ ਖੜਦੇ ਹੈਗੇ ਹੋ, ਨਾ ਕਿ ਉਹ ਇਸ ਰਿਲੇਸ਼ਨਸ਼ਿਪ ਲਈ ਇੰਪੋਰਟੈਂਟ ਆ, ਬਟ ਆਲਸੋ ਉਹ ਨੈਕਸਟ ਜਨਰੇਸ਼ਨ ਲਈ ਵੀ ਇੰਪੋਰਟੈਂਟ ਆ। ਸੋ ਦੋਸਤੋ, ਜਿਹੜੀਆਂ ਗਰੋਇੰਗ ਟੁਗੇਦਰ, ਉਹ ਬਹੁਤ, ਇਹ ਸਮਝ ਲਓ ਵੀ ਜਦੋਂ ਅਸੀਂ ਇੱਕੋ, ਫਿਰ ਉਹੀ ਗੱਲ ਵੀ ਜੇ ਅਸੀਂ ਇੱਕੋ ਟੀਮ ਦੇ ਮੈਂਬਰ ਹਾਂ, ਤਾਂ ਫਿਰ ਉਹ ਮੈਚ ਜਿਹੜਾ ਖੇਡਣਾ ਸਾਰੀ ਜ਼ਿੰਦਗੀ ਦਾ, ਜੇ ਅਸੀਂ ਇੱਕੋ ਪਾਸੇ ਖੇਡਾਂਗੇ ਨਾ, ਦੋਨੇ ਜਣੇ ਇਕੱਠੇ ਰਲ ਕੇ, ਦੋਨੇ ਜਣੇ ਇਕੱਠੇ ਹੋ ਕੇ ਇੱਕ ਦੂਸਰੇ ਨੂੰ ਪਾਸ ਦੇ ਕੇ, ਇੱਕ ਦੂਸਰੇ ਨਾਲ ਰਲ ਕੇ ਖੇਡਾਂਗੇ, ਤਾਂ ਫਿਰ ਉਹ ਜਿਹੜੀ ਮੈਚ ਨੂੰ ਜਿੱਤਣਾ ਹੈਗਾ, ਉਹ ਫਿਰ ਤੁਹਾਡਾ ਸੌਖਾ ਹੋ ਜੂ, ਉਹ ਜ਼ਿੰਦਗੀ ਤੁਹਾਡੀ ਟੀਮ ਸਟਰੋਂਗ ਹੋ ਜੂ। ਜਦੋਂ ਟੀਮ ਸਟਰੋਂਗ ਹੋਊਗੀ ਤਾਂ ਉਹ ਰਿਲੇਸ਼ਨਸ਼ਿਪ, ਉਹ ਬੌਂਡਸ ਵੀ ਬਣਨਗੇ, ਉਹ ਸਟਰੋਂਗ ਹੋਊਗਾ, ਉੱਥੇ ਖੁਸ਼ੀ ਵੀ ਆਊਗੀ। ਤੁਸੀਂ ਦੇਖਿਆ ਹੋਣਾ, ਜੇ ਟੀਮਾਂ ਜਿੱਤਦੀਆਂ ਹੋਣ ਤਾਂ ਉਹਨਾਂ ਦੇ ਵਿੱਚ ਜਿਹੜੀ ਖੁਸ਼ੀ ਹੈਗੀ ਆ ਉਹ ਡਿਫਰੈਂਟ ਹੋਊਗੀ। ਜਿਹੜੀ ਟੀਮ ਹਾਰ ਜਾਂਦੀ ਆ, ਉਹ ਫਿਰ ਮਿਊਸੀ ਹੋ ਕੇ, ਕਿਤੇ ਡਿਪਰੈਸਡ ਹੋ ਕੇ, ਉਹਨਾਂ ਦੇ ਮੂੰਹ ਦੇਖਣ ਵਾਲੇ ਹੁੰਦੇ ਆ। ਸੋ ਜਿਹੜੀ ਤੁਹਾਡੀ ਆਪਣੀ ਐਜ਼ ਏ ਮੈਰਿਜ ਰਿਲੇਸ਼ਨਸ਼ਿਪ ਦੇ ਵਿੱਚ ਇਹ ਜ਼ਿੰਦਗੀ ਹੈ, ਤੇ ਜੇ ਉਹਨੂੰ ਸਟਰੋਂਗ ਕਰਨਾ, ਜੇ ਤੁਸੀਂ ਇੱਕੋ ਟੀਮ ਦੇ ਮੈਂਬਰ ਹੋ, ਤਾਂ ਫਿਰ ਉਹ ਜਿਹੜੇ ਸੀਕ੍ਰੇਟਸ ਦੀ ਆਪਾਂ ਗੱਲ ਕੀਤੀ ਹੈਗੀ ਆ, ਉਹ ਇੰਪੋਰਟੈਂਟ ਆ। ਤੇ ਉਹ ਜਰਨੀ ਦੇ ਉੱਤੇ ਜਿਹੜਾ ਗਰੋਇੰਗ ਟੁਗੇਦਰ ਇਜ਼ ਈਵਨ ਮੋਰ ਇੰਪੋਰਟੈਂਟ, ਕਿਉਂਕਿ ਬਾਕੀ ਚੀਜ਼ਾਂ ਤਾਂ ਚੱਲੀ ਜਾਣੀਆਂ ਨਾਲ ਦੇ ਨਾਲ, ਹਨ, ਉਹ ਤਾਂ ਜਿਹੜਾ ਚੱਲੀ ਜਾਣਾ ਹੈਗਾ ਜਿਵੇਂ ਜਿਵੇਂ ਚੱਲਦਾ ਹੈਗਾ। ਸੋ ਜਿਹੜੀ ਤੁਸੀਂ, ਆਪਾਂ ਜਿਹੜੀ ਗੱਲਬਾਤ ਆਪਾਂ ਐਂ ਕਰਦੇ ਹਾਂ ਵੀ ਆਪਾਂ ਜਿਹੜੇ 5 ਸੀਕ੍ਰੇਟਸ ਹੈਗੇ ਆ, ਅਗਲੇ 10-15 ਮਿੰਟ 'ਚ ਮੈਂ ਤੁਹਾਨੂੰ ਦੁਬਾਰਾ ਉਹਨਾਂ ਨੂੰ ਰਿਪੀਟ ਕਰ ਦਿੰਦਾ, ਫਿਰ ਆਪਾਂ ਇਹਨਾਂ ਦੀ ਜਿਹੜੇ ਗਰੋਇੰਗ ਟੁਗੇਦਰ ਦੀ ਗੱਲ ਕਰਾਂਗੇ। ਗਰੋਇੰਗ ਟੁਗੇਦਰ ਅਗੇਨ, ਬੱਚਿਆਂ ਨੂੰ ਇਕੱਠੇ ਰੇਜ਼ ਕਰਨਾ ਕਿਵੇਂ ਕਰਦੇ ਹੋ ਤੁਸੀਂ, ਇਕੱਠੇ ਕਰਨਾ, ਆਪਣੀ ਵੈਲਥ ਨੂੰ ਕਿਵੇਂ ਕ੍ਰੀਏਟ ਕਰਨਾ, ਇਕੱਠੇ ਕਰਨਾ ਹੈਗਾ। ਜੇ ਕਰੋਗੇ, ਰਲ ਕੇ ਚੱਲੋਗੇ ਤਾਂ ਸਟਰੋਂਗ ਹੋਊਗਾ, ਰਾਈਟ। ਤੁਹਾਡੇ ਡਿਫਿਕਲਟ ਟਾਈਮਸ ਆਉਣੇ ਆ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਤੁਸੀਂ ਕਿਵੇਂ ਹੈਂਡਲ ਕਰਦੇ ਹੋ, ਉਹ ਬੜੇ ਇੰਪੋਰਟੈਂਟ ਹੈਗੀ ਆ। ਤੁਸੀਂ ਆਪਣੀ ਸਪਿਰਿਚੁਅਲ ਲਾਈਫ ਦੇ ਵਿੱਚ ਕਿਵੇਂ ਇੱਕ ਦੂਸਰੇ ਨਾਲ ਗਰੋ ਕਰਦੇ ਹੈਗੇ ਆ, ਜਿਵੇਂ ਆਪਾਂ ਗੱਲ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ, ਗੀਤਾ ਹੈਗੀ ਆ, ਬਾਈਬਲ ਹੈਗੀ ਆ, ਕੁਰਾਨ ਹੈ, ਉਹਨਾਂ ਨੂੰ ਜੇ ਇਕੱਠੇ ਬੈਠ ਕੇ ਪੜੋਗੇ, ਅਰਥਾਂ ਸਮੇਤ ਪੜੋਗੇ, ਤਾਂ ਆਪਣੀ ਜ਼ਿੰਦਗੀ ਵੀ ਜਿਹੜੀ ਸਪਿਰਿਚੁਅਲੀ ਗਰੋ ਕਰੂਗੀ, ਠੀਕ ਹੈ ਨਾ। ਤੁਸੀਂ ਇੰਟੀਮੇਟ ਰਿਲੇਸ਼ਨਸ਼ਿਪ ਨੂੰ ਕਿਵੇਂ ਇੰਜੋਏ ਕਰਦੇ ਹੋ ਇਕੱਠੇ।
ਤੁਸੀਂ ਇਕੱਠੇ ਸਿਹਤਮੰਦ ਕਿਵੇਂ ਹੁੰਦੇ ਹੋ, ਰਾਈਟ? ਕਿਉਂਕਿ ਸਿਹਤ ਬਹੁਤ ਇੰਪੋਰਟੈਂਟ ਹੈ। ਜੇ ਇੱਕ ਵੀ ਤੁਹਾਡਾ ਜਿਹੜਾ ਹੈਗਾ ਪਾਰਟਨਰ ਹੈਗਾ ਉਹ ਵੀਕ ਹੋ ਜਾਂਦਾ ਹੈਗਾ, ਤਾਂ ਫਿਰ ਜ਼ਿੰਦਗੀ ਜਿਹੜੀ ਹੈਗੀ ਔਖੀ ਹੋ ਜਾਂਦੀ ਹੈਗੀ ਆ। ਤੁਸੀਂ ਪੋਜ਼ਿਟਿਵ ਮੈਮਰੀਜ਼ ਜਿਹੜੀਆਂ ਹੈਗੀਆਂ ਉਹ ਜ਼ਿੰਦਗੀ ਦੇ ਵਿੱਚ ਕਿਵੇਂ ਕ੍ਰੀਏਟ ਕਰਦੇ? ਹੁਣ ਪੋਜ਼ਿਟਿਵ ਮੈਮਰੀ ਦੇ ਵਿੱਚ ਹਾਈਕਿੰਗ ਹੈਗੀ ਆ, ਵਕੇਸ਼ਨਸ ਹੈਗੀਆਂ, ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਇੰਪੋਰਟੈਂਟ ਹੈਗੀਆਂ। ਟਰੈਵਲ ਹੈਗਾ, ਰਾਈਟ? ਇਕੱਠੇ ਜਾਂਦੇ ਹੈਗੇ ਹੋ, ਕਿਵੇਂ ਕਰਦੇ ਹੈਗੇ ਹੋ? ਸੋ ਦੋਸਤੋ, ਆਪਾਂ ਵਾਪਸ ਕਰੀਏ 5 ਸੀਕ੍ਰੇਟਸ ਦੀ ਗੱਲ। ਅੱਜ ਆਪਾਂ 5ਵੇਂ ਦੇ ਸੀਕ੍ਰੇਟ ਦੀ ਗੱਲ ਕੀਤੀ, ਗਰੋਇੰਗ ਟੁਗੇਦਰ, ਤੇ ਬੜਾ ਇੰਪੋਰਟੈਂਟ। ਇਹ ਨਾ ਹੋਵੇ ਵੀ ਰਿਲੇਸ਼ਨਸ਼ਿਪ ਦੇ ਵਿੱਚ ਹਸਬੈਂਡ ਵਾਈਫ ਦੇ ਵਿੱਚ ਇੰਨਾ ਗੈਪ ਪੈ ਜਾਵੇ ਕਿ ਦੋਨੇ ਆਪਣੇ ਰਾਹ ਤੇ ਚੱਲੀ ਜਾਂਦੀ ਹੈ ਗੱਡੀ, ਪਰ ਉਹ ਅਲੱਗ ਨਹੀਂ ਹੋ ਸਕਦੇ ਕਿਉਂਕਿ ਜਿਹੜੀ ਆਪਣੀ ਕਲੋ ਸੁਸਾਇਟੀ ਅਲਾਉ ਨਹੀਂ ਕਰਦੀ ਹੈਗੀ, ਜਾਂ ਸੁਸਾਇਟੀ ਦੇ ਵਿੱਚ ਚੰਗਾ ਨਹੀਂ ਮੰਨਿਆ ਜਾਂਦਾ ਹੈਗਾ, ਪਰ ਉਹ ਰਿਲੇਸ਼ਨਸ਼ਿਪ ਆਲਰੇਡੀ ਡੈਡ ਹੋ ਚੁੱਕਿਆ ਹੋਇਆ। ਰਿਲੇਸ਼ਨਸ਼ਿਪ ਨੂੰ ਡੈਡ ਨਾ ਹੋਣ ਦੇਵੋ, ਉਹਦੇ ਵਿੱਚ ਖੁਸ਼ਹਾਲੀ ਲਾਓ। ਉਹਦੇ ਲਈ ਆਪਾਂ ਜਿਹੜੇ ਸੀਕ੍ਰੇਟਸ ਦੀ ਗੱਲ ਕਰ ਰਹੇ ਸੀ, ਜਿਹੜੇ ਕਿਹੜੇ 5 ਸੀਕ੍ਰੇਟ ਸੀ, ਮੈਂ ਦੁਬਾਰਾ ਹੁਣ ਆਪਾਂ ਸਮਰਾਈਜ਼ ਕਨਕਲੂਜਨ ਦੇ ਤੌਰ ਤੇ ਰੀਕੈਪ ਕਰ ਦੇਣੇ ਆ। ਉਹ ਪਹਿਲਾ ਸੀਗਾ ਫਾਊਂਡੇਸ਼ਨ। ਮੇਕ ਸ਼ੋਰ ਯੂਰ ਫਾਊਂਡੇਸ਼ਨ ਇਜ਼ ਸਟਰੋਂਗ। ਉਹ ਫਾਊਂਡੇਸ਼ਨ ਦੇ ਵਿੱਚ ਕੀ ਸੀਗਾ? ਉਹਦੇ ਚ ਸੀਗਾ ਵੀ ਤੁਸੀਂ ਇੱਕ ਦੂਸਰੇ ਲਈ ਗੁੱਡ ਫਿਟ ਹੈਗੇ ਆ। ਉਹ ਫਿਟ ਲਿਸਟ ਆ, ਰਾਈਟ? ਐਜੂਕੇਸ਼ਨ ਕਿਵੇਂ ਆ, ਫੈਮਿਲੀ ਕਿਵੇਂ ਆ, ਤੁਸੀਂ ਤੁਹਾਡੀ ਗਰੋਥ ਕਿਵੇਂ ਸੀ, ਤੁਹਾਡੇ ਫਰੈਂਡ ਸਰਕਲ ਕੀ ਸੀਗਾ, ਤੁਸੀਂ ਕਿਹੋ ਜਿਹੇ ਹੈਗੇ ਹੋ ਨਾ, ਤੁਹਾਡਾ ਵੈਲਿਊ ਸਿਸਟਮ ਕੀ ਹੈਗਾ। ਕੋਈ ਚੇਂਜ ਹੁੰਦਾ ਰਹਿੰਦਾ, ਪਰ ਆਮ ਤੌਰ ਤੇ ਬੇਸਿਕ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਫੰਡਾਮੈਂਟਲਸ ਚੀਜ਼ਾਂ ਹੈਗੀਆਂ, ਉਹ ਕਿਵੇਂ ਹੈਗੀਆਂ, ਇਹ ਫਾਊਂਡੇਸ਼ਨ ਚ ਆ। ਇੱਕ ਫਾਊਂਡੇਸ਼ਨ ਚ ਹੋਰ ਕੀ, ਤੁਸੀਂ ਉਹ ਟਰਸਟ ਕਰ ਸਕਦੇ ਹੋ ਬੰਦੇ ਨੂੰ, ਦੂਸਰੇ ਨੂੰ, ਜਿਹੜਾ ਤੁਹਾਡਾ ਪਾਰਟਨਰ ਆ, ਹਸਬੈਂਡ ਆ, ਵਾਈਫ ਆ। ਤੀਸਰਾ ਸੀ ਉਹ ਫਾਊਂਡੇਸ਼ਨ ਦੇ ਵਿੱਚ ਵੀ ਇਹ ਜਿਹੜਾ ਬੰਦਾ ਹੈਗਾ, ਜਾਂ ਇਹ ਔਰਤ ਹੈਗੀ ਆ, ਜਾਂ ਵੂਮਨ ਹੈਗੀ ਆ, ਇਹ ਮੈਨੂੰ ਬੈਟਰ ਕਰਦੀ ਹੈ, ਡੇ ਬਾਏ ਡੇ ਹੈਲਪ ਕਰਦੀ ਹੈ ਟੂ ਬਿਕਮ ਅ ਬੈਟਰ ਪਰਸਨ। ਬੜਾ ਇੰਪੋਰਟੈਂਟ ਸੀਗਾ, ਰਾਈਟ? ਜੇ ਤੁਹਾਨੂੰ ਬੈਟਰ ਨਹੀਂ, ਤੁਹਾਡੇ ਪੈਰ ਹੀ ਖਿੱਚ ਜਾਂਦੇ ਆ, ਜਾਂ ਨੈਗੇਟਿਵਸ ਹੈਗੇ ਆ, ਜਾਂ ਦੂਸਰਾ ਹੈਗਾ, ਫਿਰ ਤੁਸੀਂ ਗਰੋ ਨਹੀਂ ਕਰ ਸਕਣਾ, ਫਿਰ ਜ਼ਿੰਦਗੀ ਨੇ ਔਖਾ ਹੋ ਜਾਣਾ ਹੈਗਾ। ਤੁਸੀਂ ਉਸ ਪਰਸਨ ਨੂੰ, ਜਿਹੜਾ ਤੁਹਾਡਾ ਪਾਰਟਨਰ ਹੈਗਾ ਜਾਂ ਬਣ ਰਿਹਾ ਹੈਗਾ, ਉਸ ਦੇ ਵਿੱਚ ਆਪਣੇ ਮਾਂ ਜਾਂ ਬਾਪ ਦੇਖ ਸਕਦੇ ਹੋ, ਆਪਣੇ ਬੱਚਿਆਂ ਦੇ। ਮਤਲਬ ਕੈਨ ਯੂ ਸੀ ਵੀ ਇਹ ਬੰਦਾ ਜਿਹੜਾ ਹੈਗਾ ਤੁਹਾਡੇ ਬੱਚਿਆਂ ਦਾ ਚੰਗੀ ਮਾਂ ਬਣ ਸਕਦਾ ਜਾਂ ਚੰਗਾ ਬਾਪ ਬਣ ਸਕਦਾ। ਤੁਹਾਡੇ ਲਈ ਇਹ ਦੇਖਣਾ ਜ਼ਰੂਰੀ ਹੈਗਾ ਵੀ ਉਹਨੇ ਆਪਣੀ ਜ਼ਿੰਦਗੀ ਦੇ ਦੁੱਖ ਕਿਵੇਂ ਸਹਾਰੇ, ਵੀ ਉਹਦੀ ਜ਼ਿੰਦਗੀ 'ਚ ਦੁੱਖ ਵੀ ਆਇਆ ਕਿਤੇ ਕਹਦੇ ਕਿ ਨਹੀਂ, ਕਿ ਸਾਰਾ ਕੁਝ ਮਾਂ-ਬਾਪ ਨੇ ਹੀ ਕਰਕੇ ਦੇਤਾ। ਜੇ ਉਹਨੇ ਕੀਤਾ ਹੈਗਾ ਤਾਂ ਉਹਨੂੰ ਕਿਵੇਂ ਉਹਨੇ ਹੈਂਡਲ ਕੀਤਾ, ਕਿਉਂਕਿ ਉਹ ਤੁਹਾਨੂੰ ਜ਼ਿੰਦਗੀ, ਤੁਹਾਡੇ ਜਦੋਂ ਦੁੱਖ ਹੋਣ ਸੁੱਖ ਹੋਣੇ ਆ, ਫਿਰ ਉਹ ਪਤਾ ਲੱਗਣਾ ਵੀ ਉਹਨੇ ਕੀ ਕਰਨਾ ਹੈਗਾ। ਉਹ ਬੰਦਾ ਰਿਸਪੌਂਸੀਬਲ ਹੈਗਾ, ਔਰਤ ਰਿਸਪੌਂਸੀਬਲ ਹੈ, ਕੀ ਘਰ ਦੀ ਜ਼ਿੰਮੇਵਾਰੀ ਚੁੱਕ ਸਕਦੇ ਆ ਕਿ ਨਹੀਂ ਚੁੱਕ ਸਕਦੇ। ਬਟ ਮੈਂ ਇੱਕ ਮੈਨੂੰ ਜਾਣਦੇ ਪਛਾਣਦੇ ਉਹ ਕੁੜੀ, ਹਰੇ ਉਹਦਾ ਵਿਆਹ ਤਾਂ ਹੋਇਆ ਨਹੀਂ, ਪਰ ਉਹ ਕਹਿੰਦੀ ਵੀ ਮੈਨੂੰ ਜਿਹੜਾ ਹੈਗਾ, ਮੈਂ ਬੱਚੇ ਨਹੀਂ ਸਾਂਭ ਸਕਦੀ, ਰਾਈਟ? ਜੇ ਹੁਣ ਉਹ ਬੱਚੇ ਸਾਂਭ ਹੀ ਨਹੀਂ ਸਕਦੀ, ਤਾਂ ਫਿਰ ਉਹਨੂੰ ਤਾਂ ਵਿਆਹ ਉਸੇ ਨਾਲ ਹੀ ਕਰਨਾ ਪਊਗਾ, ਜਾਂ ਤਾਂ ਜਿਹੜਾ ਬੱਚੇ ਨਹੀਂ ਕਰਨਾ ਚਾਹੁੰਦੇ ਹੋਣਗੇ, ਜਾਂ ਉਹਨੂੰ ਸਿੱਖਣਾ ਪਊਗਾ, ਕਿਉਂਕਿ ਇਦਾਂ ਜ਼ਿੰਮੇਵਾਰੀ ਇਕੱਠਿਆਂ ਦੀ ਹੈ ਨਾ। ਜਾਂ ਫਿਰ ਉਹਨੂੰ ਇਹੋ ਜਿਹਾ ਲੱਗੂਗਾ, ਜਿਹੜਾ ਕੋਈ ਹਸਬੈਂਡ ਕਹੂਗਾ ਮੈਂ ਸਾਂਭ ਲੂੰਗਾ, ਪਰ ਫਿੱਟ ਨਹੀਂ ਹੋਣਾ। ਹੁਣ ਇੱਥੇ ਪ੍ਰੋਬਲਮ ਆ ਸਕਦੀ ਆ ਜੇ ਫਿੱਟ ਨਹੀਂ ਹੈਗਾ, ਰਾਈਟ? ਦੂਸਰੀ ਜਿਹੜੀ ਗੱਲ ਹੈਗੀ ਆ, ਉਹ ਹੈਗੀ ਆ ਟਰਸਟ ਤੇ ਰਿਸਪੈਕਟ ਦੀ। ਜਿਹੜੀ ਟਰਸਟ ਆ ਤੇ ਰਿਸਪੈਕਟ ਆ, ਉਹ ਜਿਹੜਾ ਇਹ ਸਮਝ ਲਓ ਨਾ, ਜਿਵੇਂ 2 ਪਹੀਏ ਆ, ਆਪਾਂ ਗੱਲ ਕੀਤੀ ਸੀ ਟਰਸਟ ਰਿਸਪੈਕਟ ਤੇ ਨਾ। ਜੇ ਉਹ 2 ਪਹੀਏ ਸਟਰੋਂਗ ਨਹੀਂ ਹੈਗੇ ਜ਼ਿੰਦਗੀ ਦੇ, ਤਾਂ ਫਿਰ ਉਹ ਜ਼ਿੰਦਗੀ, ਜਿਹੜੀ ਗੱਡੀ ਆ ਜ਼ਿੰਦਗੀ ਦੀ, ਉਹ ਤੁਰਨੀ ਨਹੀਂ, ਉਹ ਔਖਾ ਹੋ ਜਾਣਾ। ਇਹ ਸੈਕੰਡ ਸੀਕ੍ਰੇਟ ਸੀ, ਉਹ ਸੀਗਾ ਟਰਸਟ ਤੇ ਰਿਸਪੈਕਟ। ਤੇ ਜੇ ਦੋਨੇ ਸਟਰੋਂਗ ਹੋਣਗੇ ਤਾਂ ਪਿਆਰ ਬਣੂਗਾ, ਮੈਰਿਜ ਰਿਲੇਸ਼ਨਸ਼ਿਪ ਸਟਰੋਂਗ ਹੋਊਗਾ, ਤੇ ਫਿਰ ਉਹ ਖੁਸ਼ੀ ਵੀ ਆਊਗੀ ਉਹਦੇ 'ਚ। ਹੁਣ ਆਪਾਂ ਟਰਸਟ ਕਿਵੇਂ ਬਿਲਡ ਕਰਨਾ, ਰਿਸਪੈਕਟ ਕਿਵੇਂ ਬਿਲਡ ਕਰਨੀ ਆ, ਉਹਦੇ 'ਚ ਪਹਿਲੀ ਗੱਲ ਹੈਗੀ ਆ ਬੀ ਓਨੈਸਟ। ਮਤਲਬ ਕਦੇ ਵੀ ਲਿਕਾਸ਼ਕਾ ਨਹੀਂ ਹੋਣਾ ਚਾਹੀਦਾ ਇੱਕ ਦੂਸਰੇ ਦੇ ਵਿੱਚ। ਜੇ ਤੁਸੀਂ ਇਕੱਠੇ ਹੋ, ਇੱਕੋ ਟੀਮ ਦੇ ਮੈਂਬਰ ਹੋ, ਤੇ ਜੇ ਤੁਹਾਡਾ ਇਹੀ ਨਹੀਂ ਪਤਾ ਵੀ ਉਹਨੇ ਕੀ ਕਰਨਾ ਹੈਗਾ, ਮੈਨੂੰ ਕੀ ਕਰਨਾ, ਖੱਬੇ ਹੱਥ ਨੂੰ ਸੱਜੇ ਹੱਥ ਨੂੰ ਨਹੀਂ ਪਤਾ, ਫਿਰ ਔਖਾ ਹੋ ਜਾਣਾ। ਬੀ ਓਨੈਸਟ ਵਿਦ ਈਚ ਅਦਰ। ਕੋਈ ਗੱਲ ਨਹੀਂ ਹੈਗੀ, ਜੇ ਦੁੱਖ ਸੁੱਖ ਹੋਊਗਾ, ਕਿਤੇ ਲੜਾਈ ਝਗੜਾ ਵੀ ਹੋ ਜਾਊਗਾ, ਤੁਸੀਂ ਸੋਚੋਗੇ ਵੀ ਮੇਰੇ ਹਸਬੈਂਡ ਨੂੰ ਠੀਕ ਨਹੀਂ ਲੱਗਣਾ ਜਾਂ ਵਾਈਫ ਨੂੰ ਠੀਕ ਨਹੀਂ ਲੱਗਣਾ, ਕੋਈ ਗੱਲ ਨਹੀਂ, ਉਹ ਨਿਪਟ ਜੂਗੀ ਗੱਲ। ਪਰ ਜੇ ਝੂਠ ਬੋਲੋਗੇ, ਉਹ ਟਰਸਟ ਬ੍ਰੇਕ ਹੋਊਗਾ, ਫਿਰ ਟੁੱਟਣਾ ਔਖਾ ਹੋ ਜਾਂਦਾ। ਇੱਕ ਦੂਸਰੇ ਦੇ ਬੈਸਟ ਫਰੈਂਡ ਬਣੋ, ਭਾਵੇਂ ਦੂਸਰਾ ਬੰਦਾ ਗਲਤ ਵੀ ਹੋ ਸਕਦਾ ਹੈਗਾ, ਉਹ ਤੁਸੀਂ ਬੈਠ ਕੇ ਘਰੇ ਗੱਲ ਕਰਨੀ ਆ, ਉਹ ਆਪਸ ਦੀ ਗੱਲ ਹੈਗੀ ਆ। ਪਰ ਇੱਕ ਦੂਸਰੇ ਬੰਦੇ ਨੂੰ, ਇਹ ਦੋਨਾਂ ਨੂੰ ਇੱਕ ਦੂਸਰੇ ਤੇ ਇੰਨਾ ਯਕੀਨ ਹੋਵੇ ਵੀ ਇਹ ਮੇਰਾ ਬੈਸਟ ਫਰੈਂਡ ਆ,
ਇਹ ਮੇਰੇ ਨਾਲ ਲੋਇਲ ਹੈਗਾ, ਇਹ ਮੇਰਾ ਚੀਅਰ ਲੀਡਰ ਹੈ। ਤੁਹਾਨੂੰ ਕੰਫਰਟ ਮਿਲੂਗਾ ਉਸ ਚੀਜ਼ ਤੋਂ। ਕਲੈਰੀਫਾਈ ਐਕਸਪੈਕਟੇਸ਼ਨਸ, ਆਪਾਂ ਗੱਲ ਕੀਤੀ ਸੀ ਵੀ ਕਈ ਵਾਰੀ ਇੱਕ ਦੂਸਰੇ ਦੀਆਂ ਐਕਸਪੈਕਟੇਸ਼ਨਸ ਕਲੀਅਰ ਨਹੀਂ ਹੁੰਦੀਆਂ ਹਨਾ, ਇੱਕ ਨੂੰ ਆਹ ਚਾਹੀਦਾ ਦੂਸਰੇ ਨੂੰ ਆਹ ਚਾਹੀਦਾ, ਬੈਠ ਕੇ ਸਲਾਹ ਕਰ ਲਓ, ਐਕਸਪੈਕਟੇਸ਼ਨਸ ਕਲੀਅਰ ਕਰ ਲਓ ਵੀ ਆਪਾਂ ਆਹ ਕਰਨਾ, ਪਲਾਨ ਕਰ ਲਓ। ਜੇ ਹਸਬੈਂਡ ਦੀਆਂ ਵਾਈਫ ਉਹਦੇ ਤੋਂ ਵਾਈਫ ਤੋਂ ਐਕਸਪੈਕਟੇਸ਼ਨਸ ਹੋਰ ਆ ਤੇ ਉਹ ਨਹੀਂ ਡਿਲੀਵਰ ਕਰ ਸਕਦੀ ਹੈਗੀ, ਕਲੈਰੀਫਾਈ ਐਕਸਪੈਕਟੇਸ਼ਨਸ। ਇਸੇ ਤਰ੍ਹਾਂ ਵਾਈਫ ਹੈਗਾ, ਹਸਬੈਂਡ ਹੈਗਾ, ਰਾਈਟ, ਉਹ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਨਾ, ਉਹ ਅਨਮਿਟ ਜਿਹੜੀ ਹੈ, ਜਦੋਂ ਐਕਸਪੈਕਟੇਸ਼ਨਸ ਦੀ ਮੈਚ ਨਹੀਂ ਹੁੰਦਾ, ਫਿਰ ਉਹ ਫਰਸਟ੍ਰੇਸ਼ਨ ਪੈਦਾ ਹੁੰਦੀ ਹੈ, ਫਿਰ ਉੱਥੇ ਇਰੀਟੇਸ਼ਨ ਆਊਗੀ, ਫਿਰ ਉੱਥੇ ਐਂਗਰ ਖਾਊਗਾ। ਟਰਸਟ ਤੇ ਰਿਸਪੈਕਟ ਜਿਹੜੀ ਇੱਕ ਹੋਰ ਚੀਜ਼ ਨਾਲ ਬਣੀ ਹੋ ਗਈ, ਲਿਸਨ। ਕਈ ਵਾਰੀ ਇੱਕ ਜਣਾ ਹੀ ਬੋਲੀ ਜਾਂਦਾ, ਦੂਸਰਾ ਸੁਣਦਾ ਹੀ ਨਹੀਂ, ਉਹ ਦੂਸਰੇ ਦੀ ਸੁਣਦਾ ਹੀ ਨਹੀਂ ਹੈਗਾ। ਨਹੀਂ, ਇੱਕ ਦੂਸਰੇ ਨੂੰ ਮੌਕਾ ਦਿਓ, ਉਹਦੀ ਗੱਲ ਸੁਣੋ, ਰਿਸਪੈਕਟ, ਲਿਸਨ, ਬੀ ਅਕਾਊਂਟੇਬਲ, ਰਿਸਪੌਂਸਿਬਲ। ਉਹ ਕੀ ਵੀ ਜਿਹੜੀ ਕੰਮ ਤੁਸੀਂ ਹੈਗਾ ਉਹਦੇ ਲਈ ਤੁਸੀਂ ਅਕਾਊਂਟੇਬਲ, ਰਿਸਪੌਂਸਿਬਲ ਹੋਵੋ। ਇਹ ਨਾ ਹੋਵੇ ਵੀ ਤੁਹਾਡੇ ਤੇ ਕੋਈ ਜ਼ਿੰਮੇਵਾਰੀ ਲੱਗੀ ਹੈ ਤੇ ਦੂਸਰੇ ਬੰਦੇ ਨੂੰ ਇਹ ਨਹੀਂ ਪਤਾ ਵੀ ਇਹਨੇ ਪੂਰਾ ਕਰਨਾ ਕਿ ਨਹੀਂ ਕਰਨਾ, ਫਿਰ ਉਹ ਟਰਸਟ ਟੁੱਟ ਜਾਊਗਾ, ਫਿਰ ਉਹ ਰਿਸਪੈਕਟ ਟੁੱਟ ਜਾਊਗੀ। ਆਪਣੀਆਂ ਗਲਤੀਆਂ ਤੋਂ ਸਿੱਖੋ, ਐਕਸੈਪਟ ਐਂਡ ਲਰਨ ਫਰਮ ਯੂਰ ਮਿਸਟੇਕਸ। ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਮਿਸਟੇਕਸ ਤਾਂ ਹੋਣੀਆਂ ਹੀ ਹੋਣੀਆਂ। ਸੋ ਜੇ ਅਸੀਂ ਲਰਨ ਕਰਾਂਗੇ ਤੇ ਉਹਨਾਂ ਨੂੰ ਦੁਬਾਰਾ ਰਿਪੀਟ ਨਹੀਂ ਕਰਨਾ, ਦੁਬਾਰਾ ਫੋਰਗਿਵਨੈਸ ਤਾਂ ਹੀ ਹੈ ਨਾ ਵੀ ਇੱਕ ਵਾਰੀ ਗਲਤੀ ਕੀਤੀ, ਤੁਸੀਂ ਮਾਫੀ ਮੰਗ ਲਈ ਤੇ ਅਗਲੀ ਵਾਰੀ ਨਾ ਕਰੋ, ਫਿਰ ਚੱਲੀ ਜਾਊਗੀ ਗੱਡੀ। ਤੇ ਜਿਹੜੀ ਰਿਸਪੈਕਟ ਹੈਗੀ ਆ ਉਹ ਕਿਵੇਂ ਬਣਨੀ ਹੈਗੀ ਆ, ਐਕਨੋਲੇਜ ਡਿਫਰੈਂਸਿਸ। ਜਿਹੜਾ ਹਸਬੈਂਡ ਅਤੇ ਵਾਈਫ ਆ, ਉਹਨਾਂ ਦੇ ਥਿੰਕਿੰਗ ਪ੍ਰੋਸੈਸ ਡਿਫਰੈਂਟ ਹੋਣਾ, ਨੇਚਰ ਦਾ ਰੂਲ ਆ, ਕਿਉਂਕਿ ਬਣੇ ਡਿਫਰੈਂਟ ਢੰਗ ਨਾਲ ਹੋਇਆ, ਰਾਈਟ। ਉਹਨਾਂ ਦੀ ਬਣਤਰ, ਸਰੀਰਕ ਬਣਤਰ, ਮਾਨਸਿਕ ਬਣਤਰ ਉਹ ਡਿਫਰੈਂਟ ਬਣੀ ਹੈ, ਕਿਉਂਕਿ ਉਹ ਦੋਨਾਂ ਦਾ ਹੀ ਜਦੋਂ ਇਕੱਠੇ ਰਲ ਕੇ ਚੱਲਣਗੇ ਤਾਂ ਜ਼ਿੰਦਗੀ ਚੰਗੀ ਢੰਗਣੀ। ਦੋਨੇ ਜਣੇ ਇਕੱਲੇ ਨਹੀਂ ਚਲਾ ਸਕਦੇ। ਇੱਕ ਦੂਸਰੇ ਦੀ ਵੈਲਿਊ ਉਹਨਾਂ ਨੂੰ ਜਿਹੜੀ ਹੈਗੀ ਨਾ ਅੰਡਰਸਟੈਂਡ ਕਰੋ। ਇਹ ਨਾ ਹੋਵੇ ਵੀ ਹਸਬੈਂਡ ਕਹੇ ਮੈਂ ਹੀ ਚਲਾਉਣਾ ਸਾਰਾ ਕੁਝ, ਵਾਈਫ ਤਾਂ ਕੁਝ ਕਰਦੀ ਨਹੀਂ ਹੈਗੀ, ਤੇ ਵਾਈਫ ਕਹੇ ਮੈਂ ਹੀ ਕਰਦੀ ਹਾਂ, ਹਸਬੈਂਡ ਤਾਂ ਕੁਝ ਕਰਦਾ ਹੀ ਨਹੀਂ ਹੈਗਾ। ਇਸ ਰਿਲੇਸ਼ਨਸ਼ਿਪ ਸਟਰੋਂਗ ਕਰ ਲਈ ਦੋਨੇ ਜਣੇ ਵੈਲਿਊ ਐਡ ਕਰ ਰਹੇ ਆ ਤੇ ਉਹ ਦੋਨਾਂ ਜਣਿਆਂ ਨੂੰ ਅਪਰੀਸ਼ੀਏਟ ਕਰਨ ਦੀ ਲੋੜ ਹੈ ਇੱਕ ਦੂਸਰੇ ਨੂੰ, ਰਾਈਟ। ਪਰਸਨਲ ਬਾਉਂਡਰੀਜ਼ ਨੂੰ ਵੀ ਰਿਸਪੈਕਟ ਦੀ ਲੋੜ ਆ, ਰਾਈਟ, ਤਾਂ ਹੀ ਰਿਸਪੈਕਟ ਬਣੂਗੀ। ਇਹ ਨਾ ਹੋਵੇ ਵੀ ਤੁਸੀਂ ਉਹਨੂੰ ਇਹ ਕਹ ਲਓ ਵੀ ਉਹਦੀ ਪਰਸਨਲ ਫਰੀਡਮ ਵੀ ਖਤਮ ਹੋ ਜਾਵੇ, ਰਾਈਟ। ਇਸ ਤਰ੍ਹਾਂ ਨਾ ਹੋਵੇ ਵੀ ਪਿਆਰ ਜਿਹੜਾ ਹੈਗਾ ਉਹ ਇੰਨਾ ਹੀ ਵੱਧ ਜਾਏ ਵੀ ਉਹ ਸਕੂਜ਼ ਕਰਨਾ ਸ਼ੁਰੂ ਕਰਨ ਲੱਗ ਜਾਏ, ਫਿਰ ਉਹ ਦੂਸਰੇ ਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸਕੂਜ਼ ਹੋਣ। ਜੇ ਕਿਸੇ ਨੂੰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਮੇਰਾ ਇੱਕ ਦੋਸਤ ਆ ਜਰਮਨੀ ਦੇ ਵਿੱਚ, ਉਹਦੀ ਹਸਬੈਂਡ ਤੇ ਵਾਈਫ ਦਾ ਇੱਕ ਨਾ ਬਹੁਤ ਵਧੀਆ ਰਿਲੇਸ਼ਨਸ਼ਿਪ ਆ ਉਹਨਾਂ ਦਾ। ਜਿਹੜਾ ਹਸਬੈਂਡ ਆ ਉਹ ਐਲਪਸ ਦੇ ਉੱਤੇ, ਜਿਹੜੀਆਂ ਸਵਿਟਜ਼ਰਲੈਂਡ ਦੀਆਂ ਐਲਪਸ ਹੈਗੀਆਂ, ਉਹਨਾਂ ਦੇ ਮੋਟਰ ਬਾਈਕਿੰਗ ਕਰਨਾ ਉਹਨੂੰ ਉਹ ਚੰਗਾ ਲੱਗਦਾ ਹੈਗਾ, ਰਾਈਟ। ਜਿਹੜੀ ਵਾਈਫ ਆ ਉਹਨੂੰ ਕਿਤੇ ਬੀਚ ਦੇ ਰਿਜ਼ੋਰਟ ਤੇ ਜਾ ਕੇ ਜਸਟ ਰਿਲੈਕਸ ਕਰਨਾ ਇੰਪੋਰਟੈਂਟ। ਉਹ ਲਾਇਰ ਆ, ਮੁੰਡਾ ਜਿਹੜਾ ਹੈਗਾ ਮੇਰੇ ਨਾਲ ਉੱਥੇ ਕੰਮ ਕਰਦਾ ਹੈਗਾ ਉੱਥੇ ਕੰਪਨੀ 'ਚ। ਤਾਂ ਉਹਨਾਂ ਨੇ ਆਪਸ 'ਚ ਐਗਰੀਮੈਂਟ ਕੀਤਾ ਹੋਇਆ ਵੀ ਇੱਕ ਵੀਕ ਜਿਹੜਾ ਹੈਗਾ ਉਹ ਹਸਬੈਂਡ ਕਿੱਥੇ ਵੀ ਮਰਜ਼ੀ ਐਲਪਸ ਤੇ ਮੋਟਰਸਾਈਕਲਿੰਗ, ਜਿਹੜੀ ਮੋਟਰਸਾਈਕਲ ਹੈਗਾ ਉਹ ਜਾ ਸਕਦਾ ਹੈਗਾ, ਵਾਈਫ ਇੱਕ ਜਾ, ਉਹ ਪਰਸਨਲ ਫਰੀਡਮਸ ਰੱਖ ਲਈਆਂ ਉਹਨਾਂ ਨੇ, ਰਾਈਟ। ਉਹਦੇ 'ਚ ਫਿਰ ਉਹ ਇੱਕ ਦੂਸਰੇ ਨੇ, ਜੇ ਉਹਨੇ ਵਾਈਫ ਨੇ ਆਪਣੀਆਂ ਫਰੈਂਡਸ ਨਾਲ ਜਾਣਾ ਹੈਗਾ, ਸ਼ੀ ਕੈਨ ਗੋ, ਨੋਟ ਪ੍ਰੋਬਲਮ। ਉਧਰ ਜੇ ਹਸਬੈਂਡ ਨੇ ਆਪਣੇ ਜਾਣਾ ਹੈਗਾ ਤਾਂ ਉਹ ਇਹ ਪਰਸਨਲ ਜਿਹੜੀਆਂ ਬਾਉਂਡਰੀਜ਼ ਹੈਗੀਆਂ, ਪਰਸਨਲ ਫਰੀਡਮਸ ਆ, ਉਹਨਾਂ ਨੂੰ ਐਕਸੈਪਟ ਕਰਕੇ, ਉਹਨਾਂ ਨੂੰ ਇਨਕਰੇਜ ਕਰਕੇ, ਉਹਨਾਂ ਨੂੰ ਮਤਲਬ ਤਾਂ ਵਧੀਆ ਹੋਊਗਾ, ਚੱਲੂਗਾ ਦੋਨੇ ਜਣੇ। ਆਲਵੇਜ਼ ਪੁੱਟ ਯੂਰ ਫੈਮਿਲੀ, ਪੁੱਟ ਯੂਰ ਪਾਰਟਨਰ ਫਸਟ। ਜੇ ਤੁਸੀਂ ਕਰੋਗੇ ਤਾਂ ਤੁਹਾਡੀ ਰਿਸਪੈਕਟ ਵਧੂਗੀ। ਜੇ ਕੋਈ ਡਿਫਰੈਂਸਿਸ ਹੈਗੀ ਤਾਂ ਘਰ 'ਚ ਕਰ ਲਓ, ਬਾਹਰ ਨਹੀਂ। ਕਮਿਊਨੀਕੇਸ਼ਨ ਹੈਗਾ ਤੀਸਰਾ ਸੀਕ੍ਰੇਟ। ਆਪਸ 'ਚ ਗੱਲਬਾਤ ਕਿਵੇਂ ਆ, ਜਿਹੜੀ ਇਹ ਕਮਿਊਨੀਕੇਸ਼ਨ ਤੀਸਰਾ ਸੀਕ੍ਰੇਟ ਹੈਗਾ, ਇਹ ਸਮਝ ਲਓ ਨਾ, ਕਮਿਊਨੀਕੇਸ਼ਨ ਤਾਂ ਸਾਰੀਆਂ ਥਾਵਾਂ ਤੇ ਇੰਨੀ ਇੰਪੋਰਟੈਂਟ ਆ, ਬਿਜ਼ਨਸ 'ਚ ਵੀ। ਉਹਦੇ 'ਚ ਕੀ ਹੈਗਾ ਵੀ ਕਮਿਊਨੀਕੇਸ਼ਨ ਸਟਾਈਲਸ ਵੀ ਡਿਫਰੈਂਟ ਹੈਗੇ। ਬੰਦਾ ਇਹਦਾ ਕੰਮ ਜਿਹੜਾ ਹੈਗਾ ਉਹਦੇ ਜਿਹੜੀ ਕਮਿਊਨੀਕੇਸ਼ਨ ਆ ਵੂਮਨ ਨਾਲੋਂ ਡਿਫਰੈਂਟ ਹੈ। ਵੂਮਨ ਜਿਹੜੀ ਹੈਗੀ ਆ ਉਹਦੀ ਜਿਹੜੀ ਕਮਿਊਨੀਕੇਸ਼ਨ ਹੈਗੀ ਆ ਮੋਰ ਫਰੋਮ ਸ਼ੇਅਰਿੰਗ, ਮੋਰ ਫਰੋਮ ਐਮਪੈਥੀ, ਮੋਰ ਫਰੋਮ ਜਿਹੜਾ ਹੈਗਾ ਸ਼ੇਅਰਿੰਗ ਦ ਫੀਲਿੰਗਸ। ਉਹ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਗੱਲ ਕਰੀ ਵੀ ਤੁਹਾਨੂੰ ਪ੍ਰੋਬਲਮ ਸੋਲਵ ਕਰਨ ਦੀ ਲੋੜ ਹੈਗੀ ਆ, ਰਾਈਟ। ਐਮਪੈਥੀ ਤੋਂ ਉਹਦੀ ਨਰਚਰਿੰਗ ਹੈਗੀ ਆ, ਕ੍ਰੀਏਟਿਵ ਥਿੰਕਿੰਗ ਹੈਗੀ ਆ। ਜਦ ਕਿ ਬੰਦੇ ਦੀ ਥਿੰਕਿੰਗ ਜਿਹੜੀ ਹੈਗੀ ਉਹ ਕਈ ਵਾਰੀ ਪ੍ਰੋਬਲਮ ਸੋਲਵਿੰਗ ਤੇ ਚਲੀ ਜਾਂਦੀ ਹੈ, ਜਦ ਮੈਨੂੰ ਦੱਸੋ ਸਹੀ, ਜਲਦੀ ਸੋਲਵ ਕਰਨਾ ਸ਼ੁਰੂ ਕਰ ਲਓ। ਜਾਂ ਉਹ ਮੋਰ ਲੌਜੀਕਲ ਹੋਣ ਦੀ ਹੋਊਗਾ, ਮੋਰ ਇਹ ਸਮਝ ਲਓ ਵੀ ਉਹਨੂੰ ਡਾਟਾ ਚਾਹੀਦਾ ਹੈਗਾ ਕੋਈ ਮੈਂ ਡਿਸੀਜਨ ਮੇਕਿੰਗ ਨੂੰ। ਜਿਹੜੀਆਂ ਉਹ ਚੀਜ਼ਾਂ ਹੈਗੀਆਂ, ਉਹ ਡਿਫਰੈਂਟ ਸਟਾਈਲ ਹੈਗਾ ਕਮਿਊਨੀਕੇਸ਼ਨ ਦਾ। ਜਿਹੜਾ ਵੂਮਨ ਆ ਰਾਈਟ ਸਾਈਡ ਤੋਂ ਆ, ਬੰਦਾ ਲੈਫਟ ਸਾਈਡ ਦੇ ਬ੍ਰੇਨ ਤੋਂ ਚੱਲਦਾ ਹੈਗਾ। ਜੇ ਤੁਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰੋਗੇ ਵੀ ਓਕੇ ਭਾਈ, ਮੈਨੂੰ ਪਤਾ ਹੈਗਾ ਵੀ ਉਹਦੀ ਗੱਲਬਾਤ ਇਸ ਤਰ੍ਹਾਂ ਹੈਗੀ ਹੈ ਤਾਂ ਇਸ ਤਰ੍ਹਾਂ ਕਰ ਰਿਹਾ, ਫਿਰ ਹੋ ਸਕਦਾ ਇੱਕ ਦੂਸਰੇ ਨੂੰ ਅੰਡਰਸਟੈਂਡ ਕਰੋਗੇ, ਇੱਕ ਦੂਸਰੇ ਨੂੰ ਸਮਝੋਗੇ, ਇੱਕ ਦੂਸਰੇ ਨੂੰ ਲਿਸਨ ਕਰੋਗੇ,
ਫਿਰ ਉਹ ਕਮਿਊਨੀਕੇਸ਼ਨ ਬੈਟਰ ਕਮਿਊਨੀਕੇਸ਼ਨ ਹੋਊਗੀ, ਰਾਈਟ। ਕੋਈ ਚੀਜ਼ ਨੂੰ ਅਜ਼ਿਊਮ ਨਹੀਂ ਕਰਨਾ ਚਾਹੀਦਾ, ਡੋਂਟ ਅਜ਼ਿਊਮ ਥਿੰਗਸ, ਰਾਈਟ। ਸੋ ਜਿਹੜੀਆਂ ਉਹਦੇ ਵਿੱਚ ਹੈਗੀਆਂ ਉਹ ਇੰਪੋਰਟੈਂਟ ਹੈਗਾ ਆਪਣਾ ਜਿਹੜੀ ਕਰਨਾ ਚਾਹੀਦਾ ਹੈਗਾ। ਤੇ ਜਿਹੜਾ ਚੌਥਾ ਸੀਕ੍ਰੇਟ ਸੀਗਾ ਆਪਾਂ ਗੱਲ ਕੀਤੀ, ਉਹ ਸੀਗਾ ਫੋਰਗਿਵਨੈਸ ਦਾ। ਫੋਰਗਿਵਨੈਸ ਕੀ ਹੈਗੀ ਆ, ਕਿਉਂਕਿ ਹੁਣ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਆਉਣੇ ਆ, ਮਿਸ ਅੰਡਰਸਟੈਂਡਿੰਗਸ ਹੋ ਤੇ ਆਰਗੂਮੈਂਟਸ ਹੋ ਸਕਦੇ ਆ, ਡਿਫਰੈਂਟ ਥਿੰਕਿੰਗਸ ਹੋ ਸਕਦੀਆਂ, ਰਾਈਟ। ਉਹਦੇ ਨਾਲ ਕੀ ਹੋਣਾ, ਫਿਰ ਦਿਲ ਦੇ ਵਿੱਚ ਰਿਜ਼ੈਂਟਮੈਂਟ ਕ੍ਰੀਏਟ ਹੋਣੀ ਆ, ਉਹਨੇ ਮੇਰੇ ਨਾਲ ਐਂ ਕੀਤਾ, ਉਹਨੇ ਮੈਨੂੰ ਆਹ ਕਿਹਾ, ਆਹ ਹੋ ਗਿਆ, ਫਿਰ ਰਿਜ਼ੈਂਟਮੈਂਟ ਕ੍ਰੀਏਟ ਹੋ ਜਾਣੀ। ਜਦੋਂ ਰਿਜ਼ੈਂਟਮੈਂਟ ਕ੍ਰੀਏਟ ਹੋਣੀ ਹੈ, ਫਿਰ ਇਰੀਟੇਸ਼ਨ ਹੋਣੀ ਹੈ, ਫਿਰ ਬਿਹੇਵੀਅਰ ਚੇਂਜ ਹੋ ਜਾਣਾ ਹੈਗਾ, ਫਿਰ ਉਹ ਵੱਧਦਾ ਰਹਿਣਾ, ਰਾਈਟ। ਫਿਰ ਉਹ ਵੱਧਦਾ ਰਹਿਣਾ ਹੈਗਾ। ਸੋ ਉਹਦੇ ਲਈ ਕੀ ਲੋੜ ਸੀ, ਹੈਵ ਅ ਪ੍ਰੋਪਰ ਕਮਿਊਨੀਕੇਸ਼ਨ, ਸਿਟ ਟੂਗੈਦਰ ਤੇ ਸੋਲਵ ਕਰੋ ਆਪਣੀ ਚੀਜ਼ਾਂ ਨੂੰ। ਪਰ ਜਦੋਂ ਹੋ ਗਈ, ਚਲੋ ਗਲਤ ਹੋ ਗਿਆ, ਕਿਸੇ ਨੂੰ ਗਲਤ ਬੋਲਤਾ, ਗਲਤ ਕਰਤਾ, ਹੋ ਸਕਦਾ ਤਾਂ ਹੋਣਾ ਹੀ ਹੋਣਾ ਹੈਗਾ, ਕਿਸੇ ਨਾ ਕਿਸੇ ਦੀ ਤਾਂ ਗਲਤੀ ਹੋਣੀ ਹੈ, ਕਈ ਵਾਰੀ ਦੋਨਾਂ ਦੀ ਵੀ ਗਲਤੀ ਹੋਣੀ ਹੈਗੀ। ਫਿਰ ਉੱਥੇ ਮਾਫ ਕਰ ਦੇਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜਾ ਮਾਫ ਕਰ ਦੇਣਾ ਹੈਗਾ ਉਹ ਇੱਕ ਬਹੁਤ ਹੀ ਪ੍ਰਮਾਤਮਾ ਦਾ ਵੱਡਾ ਗੁਣ, ਆਪਣੀ ਬਾਣੀ 'ਚ ਬਹੁਤ ਵਧੀਆ ਇਹਨਾਂ ਢੰਗਾਂ ਨੂੰ ਕਿਹਾ। ਹੁਣ ਇਹ ਮਾਫ ਕਰਨਾ ਇਹ ਨਹੀਂ ਹੈਗਾ, ਉੱਥੇ ਈਗੋ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ। ਇਹ ਨਾ ਹੋਵੇ ਮਾਫ ਕਰਨਾ ਵੀ ਭਾਈ ਦੂਸਰੇ ਨੇ ਗਲਤੀ ਮੰਨਣੀ ਹੈ ਤਾਂ ਮੈਂ ਮਾਫ ਕਰਨਾ, ਨਹੀਂ। ਤੁਹਾਡੇ ਕੋਲ ਇਹ ਹੋਵੇ ਇਰਰਿਸਪੈਕਟਿਵ, ਇਹ ਫੀਲਿੰਗ ਆ ਜਾਣੀ ਚਾਹੀਦੀ ਹੈ ਵੀ ਇਹ ਮੇਰਾ ਸਾਥੀ ਆ, ਮੈਂ ਤੁਰਦਾ ਹੈਗਾ, ਆਈ ਅੰਡਰਸਟੈਂਡ ਇਹ ਤੋਂ ਗਲਤੀ ਹੋ ਗਈ, ਮੇਰੇ ਤੋਂ ਵੀ ਹੋ ਸਕਦੀ ਹੈ, ਮੈਂ ਵੀ ਗਲਤ ਗਿਆ ਹੋ ਸਕਦਾ। ਆਪਣੇ ਦਿਲ ਦੇ ਵਿੱਚ ਉਹਦੀ ਜਿਹੜੀ ਹੈਗੀ ਆ ਮਾਫੀ ਦਾ ਲੈ ਕੇ ਆਉਣਾ ਚਾਹੀਦਾ। ਜਿਵੇਂ ਆਪਾਂ ਗੱਲ ਕੀਤੀ ਸੀ ਰੀਚ ਦੀ ਪਿਛਲੇ ਐਪੀਸੋਡ ਦੇ ਵਿੱਚ, ਉਹ ਰੀਚ ਇਹੀ ਆ ਵੀ ਜਿਹੜੀ ਰੀਕਾਲ ਹਰਟ, ਕਿੱਥੇ ਤੁਸੀਂ ਹਰਟ ਹੋ ਗਏ ਸੀਗੇ, ਠੀਕ ਹੈ ਨਾ, ਉਹਨੂੰ ਫਿਰ ਅੰਡਰਸਟੈਂਡ ਕਰੋ ਵੀ ਕਿਉਂ ਹੋ ਗਈ ਸੀ, ਚਲੋ ਮੇਰੇ ਤੋਂ ਹੋ ਗਈ, ਉਹ ਤੋਂ ਹੋ ਗਈ, ਕਿਹਦੀ ਗਲਤੀ ਹੈ ਕਿ ਮੈਂ ਅੰਡਰਸਟੈਂਡ ਕਰ ਲਓ। ਦੈਨ ਕਮਿਟ ਟੂ ਫੋਰਗਿਵ, ਮਤਲਬ ਆਪਣੇ ਆਪ ਨੂੰ ਫਿਰ ਕਮਿਟ ਕਰ ਦਿਓ ਵੀ ਮੈਂ ਇਹਨੂੰ ਮਾਫ ਕਰ ਦੇਣਾ, ਠੀਕ ਆ, ਭਾਵੇਂ ਹੁਣ ਉਹਦੀ ਹੈਗਾ ਚਾਹੇ ਨਹੀਂ ਹੈਗਾ, ਮੈਂ ਆਪਣੇ ਵੱਲੋਂ ਕਰ ਦੇਣਾ। ਤੇ ਫਿਰ ਹੋਲਡ ਔਨ ਟੂ ਫੋਰਗਿਵਨੈਸ। ਇਹ ਨਾ ਹੋਵੇ ਵੀ ਅੱਜ ਕਹਿਤਾ ਵੀ ਚਲ ਮਾਫ ਕੀਤਾ, ਫਿਰ ਕੱਲ ਨੂੰ ਫਿਰ ਦੁਬਾਰਾ ਉਹੀ ਸ਼ੁਰੂ ਹੋ ਜਾਏ। ਪਰ ਉਹਦੇ ਚ ਦੋਨਾਂ ਦਾ ਰੋਲ ਪਲਾਇਆ ਜਾਂਦਾ। ਜੇ ਹੁਣ ਤੁਸੀਂ ਕੋਈ ਗਲਤੀ ਕੀਤੀ, ਮਾਫੀ ਮੰਗ ਲਈ, ਪਰ ਫਿਰ ਦੁਬਾਰਾ ਉਹੀ ਪੈਟਰਨ ਹੈਗਾ, ਫਿਰ ਉਹ ਫੋਰਗਿਵਨੈਸ ਜਿਹੜੀ ਹੈਗੀ ਆ ਫਿਰ ਉਹ ਅਲਟੀਮੇਟਲੀ ਫਿਰ ਉਹੀ ਉਸੇ ਜਗ੍ਹਾ ਤੇ ਪਹੁੰਚ ਜਾਂਦੇ ਹੈਗੇ, ਰਾਈਟ। ਸੋ ਫੋਰਗਿਵਨੈਸ ਦੇ ਵਿੱਚ ਹੈਗਾ ਮੂਵਿੰਗ ਪੈਸਟ ਯੂਰ ਮਿਸਟੇਕ, ਆਪਣੀਆਂ ਗਲਤੀਆਂ, ਤੁਹਾਡੀਆਂ ਗਲਤੀਆਂ ਜਾਂ ਤੁਹਾਡੇ ਪਾਰਟਨਰ ਦੀਆਂ ਗਲਤੀਆਂ, ਉਹਨਾਂ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਤੁਰਨਾ ਚਾਹੀਦਾ, ਅੱਗੇ ਕਰਨਾ ਚਾਹੀਦਾ, ਰਾਈਟ। ਸੋ ਇਹ ਹੈਗੀਆਂ ਜਿਹੜਾ ਹੈਗਾ। ਤੇ ਗਰੋਇੰਗ ਟੂਗੈਦਰ ਜਿਹੜੀ ਆਪਾਂ ਦੁਬਾਰਾ ਗੱਲ ਕੀਤੀ ਸੀ, ਰੇਜ਼ਿੰਗ, ਉਹ ਪੰਜਵਾਂ ਸੀਕ੍ਰੇਟ ਆ। ਜੇ ਤੁਸੀਂ ਰਲ ਕੇ ਚੱਲੋਗੇ, ਇਕੱਠੇ ਕੰਮ ਕਰੋਗੇ, ਇਕੱਠੇ ਗਰੋ ਕਰੋਗੇ, ਤਾਂ ਫਿਰ ਤੁਹਾਡੀ ਜ਼ਿੰਦਗੀ ਸਟਰੋਂਗ ਹੋਊਗੀ, ਰਿਲੇਸ਼ਨਸ਼ਿਪ ਸਟਰੋਂਗ ਹੋਊਗਾ, ਉਹਦੇ 'ਚ ਖੁਸ਼ੀ ਆਊਗੀ। ਉਹਦੇ 'ਚ ਕੀ ਸੀ, ਗਰੋਇੰਗ ਮਤਲਬ ਆਪਣੇ ਬੱਚਿਆਂ ਨੂੰ ਇਕੱਠੇ ਪਾਲਣਾ, ਸਪਿਰਿਚੁਅਲੀ ਇਕੱਠੇ ਗਰੋ ਕਰਨਾ, ਜਿਹੜੀਆਂ ਜ਼ਿੰਦਗੀ ਦੇ ਮੁਸ਼ਕਲ ਆ ਉਹਨਾਂ ਨੂੰ ਇਕੱਠੇ ਸਾਂਭਣਾ, ਜਿਹੜੀਆਂ ਪੋਜ਼ਿਟਿਵ ਮੈਮਰੀਜ਼ ਕ੍ਰੀਏਟ ਕਰਨੀਆਂ ਹੈਗੀਆਂ, ਸਪਿਰਿਚੁਅਲੀ ਇਕੱਠੇ ਗਰੋ ਕਰਨਾ ਹੈਗਾ, ਇੰਟੀਮੇਟ ਰਿਲੇਸ਼ਨਸ਼ਿਪ ਜਿਹੜਾ ਹੈਗਾ ਉਹਨੂੰ ਇੰਜੋਏ ਕਰਨਾ ਚਾਹੀਦਾ ਹੈਗਾ, ਰਾਈਟ। ਹੈਲਥੀ ਹੋਣਾ ਚਾਹੀਦਾ, ਦੋਨਾਂ ਨੂੰ ਇਕੱਠੇ ਹੋਣਾ ਚਾਹੀਦਾ, ਰਾਈਟ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬਹੁਤ ਇੰਪੋਰਟੈਂਟ ਹੈ ਗਰੋਇੰਗ ਟੂਗੈਦਰ 'ਚ। ਤੇ ਜਿਹੜਾ ਇਹ ਪੰਜਵਾਂ ਸੀਕ੍ਰੇਟ ਹੈਗਾ, ਜੇ ਤੁਸੀਂ ਆਪਣੀ ਜ਼ਿੰਦਗੀ 'ਚ ਅਪਲਾਈ ਕਰੋਗੇ, ਕਹੋਗੇ ਵੀ ਅਸੀਂ, ਜਦ ਕਿ ਟੀਮ ਤਾਂ ਇੱਕੋ ਹੀ ਆ ਅਸੀਂ, ਜੇ ਤੁਸੀਂ ਇੱਕੋ ਟੀਮ ਦੇ ਮੈਂਬਰ ਹੋ ਤੇ ਇਕੱਠੇ ਗਰੋ ਕਰ ਰਹੇ ਹੋ, ਇਕੱਠੇ ਖੇਡ ਰਹੇ ਹੈਗੇ ਹੋ, ਇਕੱਠੇ ਲਰਨ ਕਰ ਰਹੇ ਹੋ, ਇਕੱਠੇ, ਜੇ ਤੁਹਾਡੀ ਕੋਈ, ਜਿਵੇਂ ਕਹਿੰਦੇ ਹੁੰਦੇ ਨਾ ਵੀ ਜੇ ਕੋਈ ਮੈਚ ਹੋਇਆ ਤੇ ਉਹਦੇ 'ਚ ਜੇ ਗਲਤੀਆਂ ਹੋ ਗਈਆਂ, ਤੁਸੀਂ ਮਿਸਟੇਕਸ ਤੋਂ ਲਰਨ ਕਰਕੇ ਅਗਲੇ ਮੈਚ 'ਚ ਚੰਗਾ ਖੇਡਦੇ ਹੈਗੇ ਹੋ, ਰਾਈਟ। ਉਹ ਜੇ ਤੁਸੀਂ ਕਰਦੇ ਹੈਗੇ ਹੋ ਸਾਰੀਆਂ ਚੀਜ਼ਾਂ, ਤਾਂ ਫਿਰ ਦੈਨ ਯੂ ਆਰ ਗਰੋਇੰਗ ਟੂਗੈਦਰ। ਸੋ ਦੋਸਤੋ, ਅੱਜ ਪੰਜਾਬੀ ਰੇਡੀਓ USA ਦੇ ਵਿੱਚ ਆਪਾਂ ਜਿਹੜਾ ਪਿਛਲੇ ਕਈ ਸਮੇਂ ਤੋਂ ਆਪਾਂ ਗੱਲਬਾਤ ਕਰ ਰਹੇ ਸੀ, ਉਹ ਟੌਪਿਕ ਸੀਗਾ 5 ਸੀਕ੍ਰੇਟਸ ਆਫ ਹੈਪੀ ਮੈਰਿਜ ਜਾਂ ਸਟਰੋਂਗ ਮੈਰਿਜ ਕਹਿ ਲਓ, ਰਾਈਟ। ਉਹਦੇ ਵਿੱਚ ਆਪਾਂ ਪੰਜੇ ਦੀ ਗੱਲ ਕੀਤੀ ਦੁਆਰਾ। ਹੋਪ ਤੁਸੀਂ ਜੇ ਨਹੀਂ ਸੁਣੇ ਹੈਗੇ ਪਿਛਲੇ ਵੀ, ਤਾਂ ਉਹਨਾਂ ਨੂੰ ਸੁਣੋ ਤੇ ਉਸ ਤੋਂ ਹੋ ਸਕਦਾ ਤੁਹਾਨੂੰ ਫਾਇਦਾ ਮਿਲੇ। ਤੇ ਪ੍ਰਮਾਤਮਾ ਤੁਹਾਨੂੰ, ਮੇਰੀ ਤਾਂ ਅਰਦਾਸ ਇਹੀ ਆ ਬਈ ਪ੍ਰਮਾਤਮਾ ਸਾਡੇ ਸਾਰਿਆਂ ਦੇ ਅੰਗ ਸੰਗ ਹੋ ਕੇ ਸਾਨੂੰ ਸਮਤ ਬਖਸ਼ਣ, ਇਸ ਰਿਲੇਸ਼ਨਸ਼ਿਪ ਨੂੰ ਚੰਗਾ ਕਰਨ ਦੀ ਜਿਹੜੀ ਹੈਗੀ ਆ ਸਮਤ, ਬ੍ਰੇਨ ਬਖਸ਼ਣ, ਤਾਕਤ ਬਖਸ਼ਣ, ਸ਼ਕਤੀ ਬਖਸ਼ਣ, ਸੋਚ ਬਖਸ਼ਣ। ਤੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਰਿਲੇਸ਼ਨਸ਼ਿਪ ਹੈ, ਤੁਹਾਡਾ ਹਸਬੈਂਡ ਵਾਈਫ ਦੇ ਨਾਲ, ਕਿਸੇ ਹੋਰ ਨਾਲ ਵੀ, ਜੇ ਤੁਹਾਨੂੰ ਲੱਗਦਾ ਵੀ ਤੁਸੀਂ ਮਾਫ ਕਰ ਸਕਦੇ ਹੈਗੇ ਹੋ ਤੇ ਹਰੇ ਤੱਕ ਕੀਤਾ ਨਹੀਂ ਹੈਗਾ, ਪਿਕ ਅਪ ਦਾ ਫੋਨ ਐਂਡ ਸੇ ਸੌਰੀ and talk. It's okay. Leave the ego side. ਈਗੋ ਨੂੰ ਪਿੱਛੇ ਛੱਡ ਦਿਓ। ਮੈਂ ਇੱਕ ਵਾਰੀ ਕੰਪਨੀ ਦੇ ਵਿੱਚ ਜਦੋਂ ਮੇਰੇ ਮਾਤਾ ਜੀ ਪਾਸ ਹੋਏ ਹੋ ਗਏ, ਤਾਂ ਉਹ ਮੈਂ ਮਾਤਾ ਜੀ ਦੀ ਗੱਲ ਕਰਦੇ, ਮੈਂ ਉੱਥੇ ਕੰਪਨੀ ਵਾਲਿਆਂ ਨੂੰ ਸਾਰਿਆਂ ਨੇ ਕਿਹਾ ਵੀ ਤੁਸੀਂ ਅੱਜ ਆਪਣੇ ਮਾਤਾ, ਸਾਰੀਆਂ ਜਾਣੇ ਆਪਣੇ ਮਦਰਸ ਨੂੰ ਕਾਲ ਕਰੋ, ਕਿਉਂਕਿ ਕਈ ਵਾਰੀ ਕੀ ਹੁੰਦਾ, ਬੱਚਿਆਂ ਦੀ ਆਦਤ ਹੋ ਜਾਂਦੀ ਹੈ ਉਦੋਂ ਹੀ ਕਾਲ ਕਰਦੇ ਜੋ ਕਿਸੇ ਦੀ ਲੋੜ ਹੁੰਦੀ ਆ।
ਤਾਂ ਇੰਨੇ ਜਣੇ ਜਿਹੜੇ ਮੇਰੇ ਕੰਮ ਕਰਨ ਵਾਲੇ ਸੀ ਉਹਨਾਂ ਨੇ ਆਪਣੇ ਮਦਰਸ ਨੂੰ ਕਾਲ ਕੀਤੀ ਤਾਂ ਮਦਰਸ ਗਾਟ ਸੋ ਸਰਪ੍ਰਾਈਜ਼ਡ, ਉਹ ਅੱਜ ਤੈਨੂੰ ਕੀ ਹੋ ਗਿਆ, ਤੂੰ ਮੈਨੂੰ ਕਾਹਦੇ ਲਈ ਕਾਲ ਕੀਤਾ। ਜਿਹੜੀ ਉਹ ਕਾਲ ਸੀ ਉਹਦੇ 'ਚ ਉਹ ਖੁਸ਼ੀ ਦੇਖਣ ਵਾਲੀ ਸੀਗੀ ਮਾਂ ਦੀ, ਉਹਦਾ ਮੈਚ ਨਹੀਂ ਸੀ ਕਦੇ ਵੀ। ਰਾਈਟ, ਇਸੇ ਤਰ੍ਹਾਂ ਹੀ ਤੁਸੀਂ ਹੈਗੇ ਹੋ, ਜੇ ਤੁਸੀਂ ਆਪਣੇ ਕੋਈ ਤੁਹਾਡਾ ਗੁੱਸਾ ਗਿਲਾ ਹੈਗਾ ਤੁਹਾਡੇ ਪਾਰਟਨਰ ਨਾਲ, ਤੁਹਾਡੇ ਹਸਬੈਂਡ ਨਾਲ, ਤੁਹਾਡੇ ਵਾਈਫ ਦੇ ਨਾਲ, ਉਹ ਕੋਸ਼ਿਸ਼ ਕਰੋ ਜੇ ਤੁਹਾਨੂੰ ਮੌਕਾ ਮਿਲਦਾ ਤੇ ਕਰਨਾ ਚਾਹੁੰਦੇ ਉਹਨਾਂ ਨੂੰ ਕਾਲ ਕਰਕੇ ਫੋਰਗਿਵ ਕਰ ਦਿਓ, ਗੱਲਬਾਤ ਕਰੋ। ਕਮਿਊਨੀਕੇਸ਼ਨ ਥਰਡ ਸੀਕ੍ਰੇਟ, ਉਹਨਾਂ ਨਾਲ ਬੈਠੋ, ਉਹਨਾਂ ਨੂੰ ਪੁੱਛੋ ਵੀ ਭਾਈ ਕੀ ਹੋ ਗਿਆ ਸੀ, ਉਹਨਾਂ ਦੀ ਸਾਈਡ ਸਮਝਣ ਦੀ ਕੋਸ਼ਿਸ਼ ਕਰੋ। ਰਾਈਟ, ਤਾਂ ਕਿ ਸਾਡੇ ਜਿਹੜੇ ਉਹ ਜ਼ਿੰਦਗੀ ਦੇ ਛੋਟੇ ਛੋਟੇ ਦੁੱਖ ਜਿਹੜੇ ਕਨਫਲਿਕਟਸ ਹੈਗੇ ਉਹ ਅਸੀਂ ਰਿਜ਼ੋਲਵ ਕਰ ਸਕੀਏ। ਜਿਹੜੀ ਜਦੋਂ ਤੁਸੀਂ ਆਹ ਚੀਜ਼ਾਂ ਕਰੋਗੇ, ਰਾਈਟ, ਸੋ ਤੁਹਾਡੇ ਲਈ ਆਪਣੇ ਸਾਰਿਆਂ ਲਈ ਐਕਸ਼ਨ ਇਹੀ ਹੈਗਾ ਵੀ ਇਸ ਜਿਹੜਾ ਰਿਲੇਸ਼ਨਸ਼ਿਪ ਹੈਗਾ ਬਹੁਤ ਇੰਪੋਰਟੈਂਟ ਆ। ਰਿਲੇਸ਼ਨਸ਼ਿਪ ਸਾਡੇ ਆਪਣਿਆਂ ਲਈ, ਹਸਬੈਂਡ ਵਾਈਫ ਲਈ, ਤੇ ਆਲਸੋ ਫॉर द ਨੈਕਸਟ ਜਨਰੇਸ਼ਨ। ਸੋ ਜੇ ਅਸੀਂ ਇਹ 5 ਸੀਕ੍ਰੇਟਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈ ਕਰਾਂਗੇ ਤਾਂ ਹੋਪਫੁਲੀ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਰਿਲੇਸ਼ਨਸ਼ਿਪ ਦੇ, ਹਸਬੈਂਡ ਵਾਈਫ ਦੇ ਰਿਲੇਸ਼ਨਸ਼ਿਪ ਦੇ ਵਿੱਚ ਉਹ ਸਟਰੈਂਥ ਆਊਗੀ, ਉਹ ਚੰਗਾ ਬੌਂਡ ਬਣੂਗਾ, ਉਹਦੇ 'ਚ ਖੁਸ਼ੀ ਆਊਗੀ, ਉਹ ਜਿਹੜਾ ਰਿਲੇਸ਼ਨਸ਼ਿਪ ਸਟਰੋਂਗ ਹੋਊਗਾ ਤੇ ਫਿਰ ਜ਼ਿੰਦਗੀ ਦਾ ਜਿਹੜਾ ਸਫ਼ਰ ਆ, ਜਿਹੜਾ ਅਸੀਂ ਇਕੱਠੇ ਤੁਰਨ ਦਾ ਵਾਅਦਾ ਕੀਤਾ ਹੋਇਆ, ਉਹ ਜ਼ਿੰਦਗੀ ਦਾ ਸਫ਼ਰ ਜਿਹੜਾ ਹੈਗਾ ਉਹ ਸੌਖਾ ਹੋ ਜਾਊਗਾ। ਸੋ ਦੋਸਤੋ, ਤੁਹਾਡੇ ਨਾਲ ਗੱਲ ਕਰਕੇ ਇਸ ਟੌਪਿਕ ਦੇ ਉੱਤੇ ਬੜਾ ਵਧੀਆ ਆਪ ਨੂੰ ਵੀ ਲਰਨ ਕਰਨ ਨੂੰ ਮਿਲਦਾ ਰਿਹਾ, ਪੜ੍ਹਿਆ ਉਸ ਚੀਜ਼ ਦੇ ਉੱਤੇ। ਪ੍ਰਮਾਤਮਾ ਆਪ ਸਭ ਦੇ ਅੰਗ ਸੰਗ ਹੋ ਕੇ ਸਹਾਇਤਾ ਕਰਨ, ਸਾਡੇ ਸਾਰਿਆਂ ਦੇ ਉੱਤੇ ਬਖਸ਼ਿਸ਼ ਕਰਨ, ਮਿਹਰ ਭਰਿਆ ਹੱਥ ਰੱਖਣ। ਅਗਲੇ ਪ੍ਰੋਗਰਾਮ ਤੱਕ ਸਤਵਿੰਦਰ ਸਿੰਘ ਮੰਗੜ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।